ਸਤਿ ਸ੍ਰੀ ਅਕਾਲ, अस्सलाम वालेकुम, ਨਮਸਕਾਰ ਸਾਰੇ ਹੀ ਦੋਸਤਾਂ ਨੂੰ ਜੋ ਕਿ ਪੰਜਾਬੀ ਲਹਿਰ ਪ੍ਰੋਗਰਾਮ ਦੀ ਸਾਂਝੀ ਸਾਥ ਵਿੱਚ ਇੱਕ ਵਾਰ ਫਿਰ ਸਾਡੇ ਨਾਲ ਨੇ। ਇਹ ਪ੍ਰੋਗਰਾਮ ਪਾਕਿਸਤਾਨ ਤੋਂ ਨਾਸਰ ਢਿੱਲੋਂ ਦੀ ਪੇਸ਼ਕਾਰੀ ਹੈ, ਸਾਂਝੀ ਸਾਥ ਉਹਨਾਂ ਦੇ ਚੈਨਲ ਪੰਜਾਬੀ ਲਹਿਰ ਦੇ ਜ਼ਰੀਏ। ਇੱਕ ਐਸਾ ਪ੍ਰੋਗਰਾਮ ਜਿਸ ਨੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇਕੱਠਾ ਕਰ ਦਿੱਤਾ ਹੈ। ਦੁਨੀਆ ਵਿੱਚ ਕਿਤੇ ਵੀ ਪੰਜਾਬੀ ਵੱਸਦੇ ਹੋਣ, ਚਾਹੇ ਉਹ ਇੰਗਲੈਂਡ ਹੈ, ਅਮਰੀਕਾ ਹੈ, ਕੈਨੇਡਾ ਹੈ, ਪੰਜਾਬ ਇੰਡੀਆ ਹੈ ਜਾਂ ਪੰਜਾਬ ਪਾਕਿਸਤਾਨ ਹੈ ਜਾਂ ਫਿਰ ਉਹ ਆਸਟ੍ਰੇਲੀਆ ਹੈ। ਇਹ ਉਹ ਜ਼ਰੀਆ ਜਿਸ ਦੇ ਨਾਲ ਅਸੀਂ ਇਕੱਠੇ ਬਹਿ ਕੇ ਗੱਲਬਾਤ ਕਰਦੇ ਹਾਂ। ਤੇ ਇੱਕ ਵਾਰ ਫਿਰ ਪ੍ਰੋਗਰਾਮ ਵਿੱਚ ਹਮੇਸ਼ਾ ਵਾਂਗ ਮੇਰਾ ਸਾਥ ਨਿਭਾਉਣ ਲਈ ਨਾਸਰ ਢਿੱਲੋਂ ਸਾਹਿਬ ਵੀ ਮੌਜੂਦ ਨੇ, ਮੇਰੇ ਨਾਲ ਪ੍ਰੋਫੈਸਰ ਸਜਾਦ ਨਈਮ ਸਾਹਿਬ ਵੀ ਮੌਜੂਦ ਨੇ, ਤੇ ਸਾਡੇ ਹੋਰ ਦੋਸਤ ਵੀ ਜਿਵੇਂ ਨਾਲ ਜੁੜਦੇ ਜਾਣਗੇ ਉਹਨਾਂ ਨੂੰ ਨਾਲ ਲੈਂਦੇ ਚੱਲਾਂਗੇ, ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਹੀ ਚੁੱਕੀ ਹੈ। ਸਾਨੂੰ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਕਰੀਬ ਕਰੀਬ 95 ਲੋਕ ਸਾਨੂੰ ਇਸ ਵਕਤ ਵੇਖ ਰਹੇ ਨੇ, ਤੇ ਅਕਸਰ ਸਾਨੂੰ 200 250 ਤੱਕ ਅਸੀਂ ਨੰਬਰ ਕ੍ਰਾਸ ਕਰ ਜਾਂਦੇ ਆ ਇਸ ਵਕਤ ਤੱਕ। ਸੋ ਦੋਸਤੋ, ਜੇ ਸਾਰੇ ਹੀ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ, ਜਿਹਦੇ ਵਿੱਚ ਪ੍ਰਮੋਦ ਸਿੰਘ ਜੀ ਨੇ, ਤੇਜ ਸੰਧੂ ਜੀ ਨੇ, ਪ੍ਰੀਤ ਕੌਰ ਜੀ ਨੇ, ਐਡਵੋਕੇਟ ਸ਼ਾਹਬਾਜ਼ ਕਸਾਨਾ ਸਾਹਿਬ ਨੇ, ਸ਼ਰਾਫਤ ਅਲੀ ਸ਼ਰਾਫਤ ਸਾਹਿਬ ਨੇ, ਦੋਸਤੋ ਜਿਵੇਂ ਜਿਵੇਂ ਤੁਸੀਂ ਕਮੈਂਟ ਕਰ ਰਹੇ ਹੋ ਨਾਲ ਦੀ ਨਾਲ ਇਹਨੂੰ ਸ਼ੇਅਰ ਵੀ ਕਰ ਦਿਓ ਆਪਣੇ ਫੇਸਬੁੱਕ ਦੇ ਉੱਤੇ, ਨਾਲ ਹੀ ਇਹਨੂੰ ਸ਼ੇਅਰ ਕਰ ਦਿਓ ਆਪਣੇ WhatsApp ਦੇ ਜ਼ਰੀਏ ਵੀ ਇਹਨੂੰ ਸ਼ੇਅਰ ਕਰ ਦਿਓ, ਤਾਂ ਕਿ ਉਹ ਦੋਸਤ ਜੋ ਹਜੇ ਤੱਕ ਇਸ ਸੱਤ ਦਾ ਹਿੱਸਾ ਨਹੀਂ ਬਣੇ ਨੇ ਉਹ ਵੀ ਇਸ ਸੱਤ ਦਾ ਹਿੱਸਾ ਬਣ ਸਕਣ। ਸੋ ਜਿਹਦੇ ਤੁਸੀਂ ਸ਼ੇਅਰ ਕਰਦੇ ਹੋ ਨਾਲ ਦੀ ਨਾਲ, ਲਓ ਜੀ ਆ ਗਏ ਜੀ, ਆ ਗਏ, ਕਹਿੰਦੇ ਆ ਜੀ ਪੰਜਾਬੀ ਜ਼ਿੰਦਾਬਾਦ, ਲੁਕਮਾਨ ਬਾਜਵਾ ਸਾਹਿਬ, ਕੁਲਵਿੰਦਰ ਢਿੱਲੋਂ ਸਾਹਿਬ, ਮੁਹੰਮਦ ਰਸ ਕੁਰੈਸ਼ੀ ਸਾਹਿਬ, ਕਿਆ ਬਾਤ ਹੈ ਜੀ। ਬਸ ਕਹਿੰਦੇ ਜੀ ਚਾਹ ਪੀਂਦੇ ਵੀ ਟਾਈਮ ਦੇਖ ਰਹੇ ਜੀ, ਪੰਜਾਬ ਜ਼ਿੰਦਾਬਾਦ ਜੀ, ਚਾਹ ਵੀ ਪੀਓ, ਨਾਲ ਗੱਲਬਾਤ ਵੀ ਕਰੋ। ਬਿਲਕੁਲ ਜੀ, ਸਾਡੇ ਨਾਲ ਜੁੜੋ। ਫੈਸਲ ਮਲਿਕ ਸਾਹਿਬ यूके तो सर को दे दो, फैसल मलिक साहब वेरी गुड टू सी यू। उस्मान गुरैया साहब, मनजीत कुमार जी, आसिफ अली साहब, दोस्त जुड़ रहे ने। पर इन्होंने सारे जी आया कहने वास्ते मैं अपने नाम दावत दे रहा अपने दोस्त, अपने साथी प्रोफेसर साहब, जो कि इस प्रोग्राम की शान भी ने, बड़ी सुलझी हुई गलबात करते ने। प्रोफेसर सज्जाद नईम साहब, नईम साहब सत श्री अकाल, की हाल चाल है सर? बस ठीक ठाक सर जी, तुसी सुनाओ, ठीक हो, खैरियत है? बिल्कुल मजे में जी। कल ਦੇ ਉਲਾਂਭਿਆ ਤੋਂ ਬਾਅਦ ਮੈਂ ਸੋਚਿਆ ਕਿ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵੀ ਮੈਂ ਆਪ ਹੀ ਕਰ ਲਵਾਂ, ਨਹੀਂ ਤਾਂ ਫਿਰ ਦਿੱਕਤ ਬਹੁਤ ਹੋਣੀ, ਫਿਰ ਉਲਾਂਭੇ ਮਿਲਣੇ ਆ। ਹੁਣ ਉਲਾਂਭੇ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਮੈਂ। ਉਲਾਂਭੇ ਦੀ ਉੱਚੀ ਲਾਟ ਦਾ ਦੀਵਾ ਬਾਲਤਾ ਸੀ ਨਾ ਢਿੱਲੋਂ ਸਾਹਿਬ ਨੇ। ਅੱਛਾ, ਮੈਂ ਪ੍ਰੋਫੈਸਰ ਸਾਹਿਬ ਕੱਲ ਤੁਸੀਂ ਨਾ ਤੁਹਾਡੀ ਸ਼ਾਇਰੀ ਤੋਂ ਮੈਂ ਅਜੇ ਵੀ ਨਾ ਸੋਚ ਰਿਹਾ ਕਿ ਕਿੰਨੀ ਮੌਕੇ ਦੀ ਸੱਟ ਸੀ। ਮੈਂ ਚਾਹੁੰਦਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੀ ਕਿਉਂ ਨਾ ਤੁਹਾਡੀ ਸ਼ਾਇਰੀ ਤੋਂ ਕਰੀਏ, ਕੁਝ ਸੁਣਾ ਦਿਓ, ਤੇ ਉਸ ਤੋਂ ਬਾਅਦ ਫਿਰ ਨਾਲ ਜਿਵੇਂ ਦੋਸਤ ਜੋੜਨਗੇ ਹੋਰ ਗੱਲਾਂ ਵੀ ਕਰਾਂਗੇ, ਫਿਰ ਅਗਲੀ ਚੀਜ਼ਾਂ ਫਿਰ ਡਿਸਕਸ ਕਰਦੇ ਹਾਂ ਜੀ। ਜ਼ਰੂਰ ਅਰੋੜਾ ਸਾਹਿਬ, ਤੇ ਕੁਝ ਪੰਜਾਬੀ ਦੇ ਸ਼ੇਰ ਤੁਹਾਨੂੰ ਸ਼ੁਰੂ ਦੇ ਵਿੱਚ ਸੁਣਾ ਦਿੰਨੇ ਜੀ। ਕਿ ਲਹੂ ਦੀ ਇੱਥੇ ਨਹਿਰ ਬਣਾ ਕੇ, ਲਹੂ ਦੀ ਇੱਥੇ ਨਹਿਰ ਬਣਾ ਕੇ, ਇਹਦੇ ਵਿੱਚ ਫਿਰ ਜ਼ਹਿਰ ਬਣਾ ਕੇ, ਹੁਣ ਪਛਤਾਉਂਦੇ ਪਏ ਆ ਲੋਕੋ, ਪਿੰਡ ਆਪਣੇ ਨੂੰ ਸ਼ਹਿਰ ਬਣਾ ਕੇ। ਤੇ ਦੋ ਸ਼ੇਰ ਹੋਰ। ਜ਼ਬਰਦਸਤ ਜ਼ਬਰਦਸਤ, ਕੀ ਬਾਤ ਹੈ। ਵਾਹ ਜੀ ਵਾਹ, ਵਾਹ ਜੀ ਵਾਹ। अस्सलाम वालेकुम ਸਾਰਿਆਂ ਨੂੰ। ਇੱਕ ਵਾਰ ਫਿਰ ਸਜਾਦ ਸਾਹਿਬ, ਇੱਕ ਵਾਰ ਸ਼ੇਰ ਫਿਰ ਹੋ ਜਾਏ। ਲਹੂ ਦੀ ਇੱਥੇ ਨਹਿਰ ਬਣਾ ਕੇ, ਇਹਦੇ ਵਿੱਚ ਫਿਰ ਜ਼ਹਿਰ ਬਣਾ ਕੇ, ਹੁਣ ਪਛਤਾਉਂਦੇ ਪਏ ਆ ਲੋਕੋ, ਪਿੰਡ ਆਪਣੇ ਨੂੰ ਸ਼ਹਿਰ ਬਣਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਬਹੁਤ ਖੂਬ, ਬਹੁਤ ਖੂਬ, ਕੀ ਹੀ ਬਾਤ ਹੈ ਜੀ, ਕੀ ਬਾਤ ਹੈ ਜੀ। ਢਿੱਲੋਂ ਸਾਹਿਬ, ਕੀ ਅੱਜ ਦਾ ਟੌਪਿਕ ਕੀ ਰੱਖਿਆ? ਢਿੱਲੋਂ ਸਾਹਿਬ ਤੱਕ ਮੈਨੂੰ ਲੱਗਦਾ ਗੱਲ ਪਹੁੰਚੀ ਨਹੀਂ। ਇਹਦੇ ਵਿੱਚ ਟੌਪਿਕ ਤੇ ਆਪਣੀ ਮਸ਼ਵਰੇ ਨਾਲ ਹੀ ਸਾਰਿਆਂ ਦੇ ਓਪਨ ਡਿਸਕਸ਼ਨ ਦੇ ਨਾਲ ਜੁੜੇ, ਕਿਸ ਤਰ੍ਹਾਂ ਸਾਂਝੀ ਸਾਥ ਦੇ ਨਾਲ ਓਪਨ ਡਿਸਕਸ਼ਨ 'ਚ ਇੱਕ ਦੂਜੇ ਨਾਲ ਜਿਹੜੇ ਦੋਸਤ ਆ ਇੱਕ ਦੂਜੇ ਨੂੰ ਕੁਝ ਵੀ ਪੁੱਛ ਸਕਦੇ ਆ। ਇਹ ਓਪਨ ਡਿਸਕਸ਼ਨ ਅੱਜ ਦਾ ਰੱਖਿਆ। ਅੱਜ ਦਾ ਜਿਵੇਂ ਸੱਥਾਂ ਵਿੱਚ ਅਕਸਰ ਜਦੋਂ ਅਸੀਂ ਬਹਿੰਦੇ ਆ ਨਾ ਜੀ, ਸੱਥਾਂ ਵਿੱਚ ਕੋਈ ਟੌਪਿਕ ਮਿੱਥਿਆ ਨਹੀਂ ਹੁੰਦਾ, ਖੁੱਲੀ ਗੱਲਬਾਤ ਹੁੰਦੀ ਹੈ, ਜਿਸ ਦਾ ਜਿੱਥੇ ਜੀ ਕਰਦਾ ਉਹ ਗੱਲ ਕਰਦਾ, ਫਿਰ ਗੱਲਾਂ ਚੋਂ ਗੱਲਾਂ ਨਿਕਲਦੀਆਂ ਨੇ। ਤੇ ਅੱਜ ਉਹੋ ਜਿਹਾ ਹੀ ਕੁਝ ਮਾਹੌਲ ਹੈ, ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਨੇ। ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਨੇ, ਹਮੇਸ਼ਾ ਸਾਡੇ ਦੋਸਤ ਰਸ਼ਪਾਲ ਔਲਖ ਜੀ ਨਾਲ ਵੀ ਸਾਡੇ ਨਾਲ ਨੇ। ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਆ, ਉਹਨਾਂ ਦਾ ਹਾਲ ਚਾਲ ਪੁੱਛਦੇ ਆ। ਰਸ਼ਪਾਲ ਜੀ ਕੈਲੀਫੋਰਨੀਆ ਤੋਂ ਸਾਡੇ ਨਾਲ ਨੇ ਜੀ, ਕੰਮ ਤੇ ਨੇ, ਤੁਸੀਂ ਦੇਖ ਸਕਦੇ ਹੋ BMW ਦੀ ਸ਼ਰਟ ਉਹਨਾਂ ਨੇ ਪਾਈ ਹੋਈ ਹੈ, ਕੰਮ ਤੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਨੇ। ਸੋ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ। ਰਸ਼ਪਾਲ ਜੀ ਸਤਿ ਸ਼੍ਰੀ ਅਕਾਲ। अस्सलाम वालेकुम जी। ਵਾਲੇਕੁਮ ਸਲਾਮ। नासिर भरा जी, अजकल की कर रहे हो? बड़े फिट हो गए हो। क्यों आगे फिट नहीं था?
ਅੱਗੇ ਫਿੱਟੇ ਹੋਏ ਸੀ ਹੁਣ ਫਿੱਟ ਹੋ ਗਏ ਜੀ। ਫਰਕ ਇਹ ਹੈ, ਕੱਲ ਮੈਨੂੰ ਫੋਨ ਆਇਆ ਕਹਿੰਦੇ ਜੀ ਮੈਂ ਜਿਮ ਲਾ ਲਵਾਂ ਘੰਟਾ ਕੁ। ਮੈਂ ਕਿਹਾ ਲਾ ਲਓ ਜਿਮ ਲਾ ਲਓ। ਜਵਾਨੀ ਜਿਹੜੀ ਹੈ ਨਾ ਇੱਕ ਵਾਰ ਚਲੀ ਜਾਏ ਵਾਪਸ ਆਉਂਦੀ ਨਹੀਂ। ਜਿਮ ਜਿੰਨਾ ਮਰਜ਼ੀ ਲਾ ਲਓ। ਚੰਗੀ ਗੱਲ ਹੈ, ਵਧੀਆ ਲੱਗ ਰਿਹਾ ਹੋ, ਇੰਜ ਹੀ ਬਣੇ ਰਹੋ। ਸਜਾਦ ਸਾਹਿਬ ਬੜਾ ਸੋਹਣਾ ਸ਼ੇਰ ਬੋਲਿਆ ਤੁਸੀਂ। ਅਸੀਂ ਬਾਕੀ ਇਸ ਗੱਲ ਨੂੰ ਨਾ ਬੜਾ ਪਛਤਾ ਰਹੇ ਹਾਂ। ਅਸੀਂ ਪਿੰਡਾਂ ਨੂੰ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਦੋਵਾਂ ਪਾਸੇ ਜੋਗੀ ਨਹੀਂ ਰਹੇ। ਨਾ ਤਾਂ ਅਸੀਂ ਸ਼ਹਿਰ ਗਏ ਨਾ ਪਿੰਡ ਹੀ ਰਹਿ ਗਏ ਨੇ। ਉਹ ਬਹੁਤ ਮਾੜਾ ਕੰਮ ਹੈ। ਮਤਲਬ ਇੱਕ ਤੁਹਾਡੇ ਮੈਨੂੰ ਸ਼ਹਿਰ ਤੋਂ ਇੱਕ ਗੱਲ ਯਾਦ ਆ ਗਈ। ਇੱਕ ਦਿਨ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਸ਼ਹਾਦਤ ਹਸਨ ਮੰਟੋ ਦੀ ਕਿਸੇ ਦਿਨ ਗੱਲ ਕਰਿਓ, ਪਰ ਤੁਹਾਡੇ ਸ਼ਹਿਰ ਨੇ ਮੈਨੂੰ ਇੱਕ ਬੰਦਾ ਯਾਦ ਕਰਾਤਾ। ਉਹਦਾ ਨਾਂ ਜੀ ਰਜਬ ਅਲੀ, ਬਾਬੂ ਰਜਬ ਅਲੀ। ਬਾਬੂ ਰਜਬ ਅਲੀ ਜੀ ਜੀ ਨਾਂ ਸੁਣਿਆ ਹੋਵੇ ਤੁਸੀਂ? ਜੀ ਜੀ ਕਮਾਲ। ਔਰ ਸਾਡੇ ਤੇ ਇੱਥੇ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਹੁਣ ਡਿਸਕਵਰ ਹੋਇਆ ਤੇ ਮੈਨੂੰ ਤੇ ਪਤਾ ਲੱਗਾ ਕਿ ਚੜ੍ਹਦੇ ਪੰਜਾਬ ਦੇ ਵਿੱਚ ਬਾਕਾਇਦਾ ਕੋਈ ਚੀਜ਼ਾਂ ਜਿਹੜੀਆਂ ਇਬਤਦਾ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਪੜ੍ਹਾਈਆਂ ਵੀ ਜਾਂਦੀਆਂ। ਔਰ ਬਾਬੂ ਜਿਹੜਾ ਰਜਬ ਅਲੀ ਹੈ ਉਹ ਸਿਰਫ ਕਲਾਕਾਰ ਨਹੀਂ ਦਾ, ਗਾਉਣ ਵਾਲਾ ਨਹੀਂ ਦਾ, ਬਲਕਿ ਉਹਦੇ ਕੋਲ ਇੱਕ ਤਾਰੀਖ ਹੈ ਖਿੱਤਿਆਂ ਦੀ, ਇਲਾਕਿਆਂ ਦੀ, ਔਰ ਉਹ ਪੂਰੀ ਨਫਸੀਆਤ ਦੇ ਨਾਲ ਦੱਸਦਾ। ਵਾਕਈ ਮੈਂ ਪਿਛਲੇ ਕੋਈ 2 ਸਾਲ ਤੋਂ ਉਹਨਾਂ ਨੂੰ ਸੁਣ ਰਿਹਾ। ਇਸ ਤੋਂ ਪਹਿਲੇ ਮੈਂ ਇਸ ਨਾਂ ਤੋਂ ਵਾਕਿਫ ਨਹੀਂ ਸੀ। ਜੀ ਔਲਖ ਪਿੰਡ ਹੈ ਜੀ ਸਾਹੋ ਕੇ, ਉੱਥੋਂ ਦੇ ਸਨ ਬਾਬੂ ਰਜਬ ਅਲੀ। ਨਹਿਰੀ ਮਹਿਕਮੇ 'ਚ ਅੰਗਰੇਜ਼ਾਂ ਵੇਲੇ ਉਹ ਕੰਮ ਕਰਦੇ ਸੀ, ਓਵਰਸੀਅਰ ਸਨ। ਮਾਲਵੇ ਦੀ ਬੋਲੀ 'ਚ ਉਹਨਾਂ ਨੇ ਠੇਠ ਬੋਲੀ ਚ ਲਿਖਿਆ। ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਕਿਸਤਾਨ ਗਏ, ਔਕਾੜੇ ਮੰਡੀ ਦੇ ਕੋਲ ਉਹਨਾਂ ਨੂੰ ਸਟਾਰਟ ਹੋਈ ਸੀ, ਉੱਥੇ ਉਹਨਾਂ ਦੀ ਡੈਥ ਹੋਈ 79 'ਚ। ਉਹ ਜਿਹੜੀਆਂ ਪਾਕਿਸਤਾਨ ਤੋਂ ਚਿੱਠੀਆਂ ਵੀ ਲਿਖਦੇ ਸਨ ਨਾ ਆਪਣੇ ਇੰਡੀਆ ਦੇ ਵਿੱਚ, ਉਹ ਵੀ ਕਵਿਤਾ 'ਚ ਹੁੰਦੀਆਂ ਸੀ ਉਹਨਾਂ ਦੀਆਂ। ਮਤਲਬ ਉਹ ਵੀ ਕਵਿਤਾ 'ਚ ਲਿਖੀਆਂ ਜਾਂਦੀਆਂ ਸਨ। ਜਦੋਂ ਵਾਪਸ ਆਏ ਉਹ ਆਹੋ ਕੇ ਵਿਜ਼ਿਟ ਕਰਨ ਪਾਕਿਸਤਾਨ ਬਣਨ ਤੋਂ ਬਾਅਦ 15-20 ਸਾਲ ਬਾਅਦ, ਤੁਸੀਂ ਯਕੀਨ ਕਰੋ 60 ਪੱਗਾਂ ਉਹਨਾਂ ਨੂੰ ਉਹਨਾਂ ਦੇ ਸ਼ਾਗਿਰਦਾਂ ਨੇ ਦਿੱਤੀਆਂ ਸਨ। ਪੱਗਾਂ ਦਾ ਢੇਰ ਉਹਨਾਂ ਦੇ ਕੱਦ ਤੋਂ ਉੱਚਾ ਹੋ ਗਿਆ ਸੀ। ਜਿੰਨਾ ਜਮਾ ਹੋਇਆ ਵੱਖਰਾ ਉਹਨਾਂ ਨੇ ਸਾਰਾ ਉੱਥੇ ਦਾਨ ਕੀਤਾ। ਅੱਜ ਉਹ ਸਾਹੋ ਕੇ ਪਿੰਡ 'ਚ ਉਹਨਾਂ ਦੀ ਮਜ਼ਾਰ ਬਣੀ ਹੋਈ ਹੈ। ਉਹਨਾਂ ਦੀ ਨਾ ਇੱਕ ਮਤਲਬ ਜਿਵੇਂ ਛਤਰੀ ਹੁੰਦੀ ਹੈ ਨਾ, ਉਹ ਬਣੀ ਹੋਈ ਹੈ। ਮੇਲਾ ਲੱਗਦਾ ਹੈ। ਮੇਰਾ ਖਿਆਲ ਜਿੰਨਾ ਪੰਜਾਬੀ ਦੇ ਵਿੱਚ ਉਹਨਾਂ ਨੇ ਵਧੀਆ ਲਿਖਿਆ, ਬਿਲਕੁਲ ਧਰਮ ਤੋਂ ਉੱਤੇ ਉੱਠ ਕੇ ਪੰਜਾਬੀ ਵਾਸਤੇ ਲਿਖਿਆ, ਉਹਦੀ ਗੱਲ ਜ਼ਰੂਰ ਕਰਨੀ ਕਿਤੇ ਬਣਦੀ ਹੈ। ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਉਹਨਾਂ ਦੀ ਓਵਰਸੀਅਰ ਤੋਂ SDO ਦੀ ਉਦੋਂ ਨਾ ਪ੍ਰਮੋਸ਼ਨ ਹੋ ਗਈ ਸੀ ਆਲਮੋਸਟ, ਪਰ ਉਹਨਾਂ ਦੀ ਕਵਿਤਾ ਨੇ ਉਹਨਾਂ ਦੀ ਉਹ ਜਿਹੜੀ ਸੀ ਸੀਲ ਕਰ ਦਿੱਤੀ ਸੀ ਫਾਈਲ। ਕਿਸੇ ਨੇ ਕਹਿਤਾ ਕਿ ਇਹ ਤਾਂ ਪੰਜਾਬੀਆਂ ਨੂੰ, ਕਿਉਂਕਿ ਭਗਤ ਸਿੰਘ ਦੇ ਹੱਕ 'ਚ ਉਹਨਾਂ ਨੇ ਕੋਈ ਕਵਿਤਾ ਲਿਖੀ ਸੀ ਉਦੋਂ, ਲੋਕਾਂ ਦੇ ਹੱਕ 'ਚ ਲਿਖੀ ਸੀ ਕਵਿਤਾ, ਤੇ ਉਹ ਅੰਗਰੇਜ਼ਾਂ ਨੂੰ ਚੰਗੀ ਨਹੀਂ ਲੱਗੀ ਹੋਣੀ, ਰਾਈਟ। ਸੋ ਉਹਨਾਂ ਦੀ ਉਹ ਜਿਹੜੀ ਸੀ ਉਹ ਵੀ ਸੀਲ ਹੋ ਗਈ ਸੀ, ਉਹਨਾਂ ਨੂੰ ਪ੍ਰਮੋਸ਼ਨ ਨਹੀਂ ਸੀ ਦਿੱਤੀ ਗਈ। ਮੇਰਾ ਖਿਆਲ ਇਹੋ ਜਿਹੇ ਬੰਦੇ ਜਿਹੜੇ ਨੇ ਪੰਜਾਬੀ ਵੀ ਨੇ ਤੇ ਦੋਵਾਂ ਪਾਸੇ ਉਹ ਗੁਜ਼ਰੇ ਨੇ। ਬਾਅਦ 'ਚ ਉਹਨਾਂ ਦਾ ਉੱਥੇ ਫੌਤ ਹੋਏ ਤੇ ਹੈਗੀ ਆ ਉੱਥੇ ਜਨਰੇਸ਼ਨ ਅਜੇ ਵੀ। ਉਹਨਾਂ ਕੋਲ ਕੁਛ ਅਣਛਪਿਆ ਸਾਹਿਤ ਵੀ ਪਿਆ, ਸ਼ਾਇਦ ਕੋਈ ਨਾ ਕੋਈ ਸ਼ਾਇਦ ਹਿੰਮਤ ਮਾਰੇ ਉਹ ਛਪ ਵੀ ਜਾਏ ਅੱਗੇ ਜਾ ਕੇ। ਸੋ ਅੱਜ ਮੇਰੇ ਦਿਲ 'ਚ ਤੁਹਾਡੇ ਸ਼ਹਿਰ ਨੇ ਮੇਰੇ ਦਿਮਾਗ 'ਚ ਗੱਲ ਲਿਆਂਦੀ, ਮੈਂ ਕਿਉਂ ਨਾ ਉਹਨਾਂ ਦੀ ਗੱਲ ਕੀਤੀ ਜਾਏ। ਤਾਂ ਉਹ ਇੱਕ ਲਿਖਿਆ ਉਹਨਾਂ ਨੇ ਪੰਜਾਬੀ 'ਚ, ਸ਼ਾਇਦ ਮੇਰਾ ਖਿਆਲ ਸ਼ਾਹਮੁਖੀ 'ਚ ਨਹੀਂ ਲਿਖਿਆ, ਪੰਜਾਬੀ 'ਚ ਲਿਖਿਆ ਤੇ ਮਲਵਈ ਭਾਸ਼ਾ 'ਚ ਲਿਖਿਆ। ਬਿਲਕੁਲ ਮੇਰਾ ਖਿਆਲ ਹੈ ਕਿ ਉਹ ਸਾਰਾ ਕੁਝ ਜਿਹੜਾ ਉਹਨਾਂ ਦਾ ਸ਼ਾਇਦ ਹਜੇ ਤਾਂ ਕਿਤਾਬੀ ਸੂਰਤ ਦੇ ਵਿੱਚ ਤਾਂ ਨਹੀਂ ਆਇਆ, ਕਿਸੇ ਬੁੱਕ ਦੀ ਸੂਰਤ ਦੇ ਵਿੱਚ ਤਾਂ ਨਹੀਂ ਉਹ ਚੀਜ਼ ਹੈਗਾ ਜੀ, ਕਿਉਂਕਿ ਉਹਨਾਂ ਨੇ ਸਾਡੇ ਪਾਸੇ ਤਾਂ ਕਈ ਲੋਕਾਂ ਨੇ PhD ਕੀਤੀ ਉਹਨਾਂ ਦੇ। ਜੀ ਜੀ ਬਿਲਕੁਲ ਬਿਲਕੁਲ। ਸਾਡੇ ਵਾਸਤੇ ਦੇਖੋ ਕਿੱਡੀ ਜੀ ਅਰੋੜਾ ਸਾਹਿਬ ਜੀ ਮੈਂ ਮਾਫੀ ਚਾਹੁੰਦਾ ਜੀ, ਮੈਂ ਕਥਾ ਖਲਾਮੀ ਦੀ ਮਾਫੀ ਚਾਹੁੰਦਾ। ਉਹਨਾਂ ਦੀ ਸ਼ਾਹਮੁਖੀ ਵਿੱਚ ਵੀ ਕਿਤਾਬ ਛਪੀ ਹੈ। ਇਨਫੈਕਟ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਦੇ ਬੇਟੇ ਦੀ ਇੰਟਰਵਿਊ ਪਾਕਿਸਤਾਨ ਤੋਂ ਕਿਸੇ ਨੇ ਰਿਕਾਰਡ ਕੀਤੀ ਸੀ, ਤੇ ਉਹਦੇ ਕਿਤਾਬਾਂ ਸੀ, ਕਹਿੰਦੇ ਕਿ ਅਸੀਂ ਗੁਰਮੁਖੀ ਵਾਲੀ ਕਿਤਾਬਾਂ ਵੀ ਨਹੀਂ ਤੇ ਸ਼ਾਹਮੁਖੀ 'ਚ ਵੀ ਉਹਨਾਂ ਦੀ ਕਿਤਾਬ ਛਪੀ ਹੈ। ਉਹ ਆਮ ਤੌਰ ਤੇ ਕਵੀਸ਼ਰੀ ਵਾਸਤੇ ਜਾਣੇ ਜਾਂਦੇ ਸੀ। ਉਹਨਾਂ ਦੇ ਪੰਜਾਬੀ ਦੇ ਉਹਨਾਂ ਦੀ ਇੱਕ 4 ਦਾ ਬੈਂਤ ਹੈ। ਉਹਨਾਂ ਦਾ ਬੈਂਤ ਦੀ ਇੱਕ ਮਿਸਾਲ ਪੇਸ਼ ਕਰ ਰਿਹਾ ਆਪ ਸਭ ਲਈ। ਉਹਨਾਂ ਨੇ ਕੀ ਲਿਖਿਆ ਹੈ? ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਪਿੱਪਲ ਨਿੰਮ ਸਰੀ ਤੇ ਬੋੜ ਚਾਰੇ, ਦੁੱਖ ਦੇਣ ਨਾ ਚੱਲੀਏ ਪੈਰ ਨੰਗੇ, ਕੰਡਾ ਕੰਚ ਅਰ ਠੀਕਰੀ ਰੋੜ ਚਾਰੇ, ਪਿੱਛੇ ਲੱਗੀਆਂ ਲਹਿਣ ਬਿਮਾਰੀਆਂ, ਪਿੱਛੇ ਲੱਗੀਆਂ ਰਹਿਣ ਬਿਮਾਰੀਆਂ ਨਾ, ਦਰਦ ਖੰਗ ਅਧਰੰਗ ਤੇ ਕੋੜ ਚਾਰੇ, ਵਸ ਭੂਤ ਸਪੂਤ ਸਰਵੈਂਟ ਚ ਚੇਲਾ, ਨਹੀਂ ਕਰਨ ਜ਼ਬਾਨ ਸੇ ਮੋੜ ਚਾਰੇ। ਇਹ ਉਹਨਾਂ ਦੀ ਇੱਕ ਮਿਸਾਲ ਹੈ ਉਹਨਾਂ ਦੇ ਬੈਂਤ ਦੀ, ਜਿਹੜੇ ਉਹਨਾਂ ਦੇ 4 ਦਾ ਬੈਂਤ ਜਿਹੜਾ ਉਹਨਾਂ ਨੇ ਲਿਖਿਆ। ਇਸ ਤਰ੍ਹਾਂ ਦੀ ਬਹੁਤ ਖੂਬਸੂਰਤ ਸ਼ਾਇਰੀ ਹੈ। ਉਹਨਾਂ ਨੇ ਇੱਕ ਉਹਨਾਂ ਦੇ ਕਵਿਤਾ ਹੈ, ਮੈਂ ਪੰਜਾਬੀ ਬਾਰੇ ਲਿਖਿਆ ਹੈ, ਮੈਂ ਉਹ ਵੀ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਜੇ ਮੈਨੂੰ ਯਾਦ ਆ ਜਾਏ ਤੁਹਾਨੂੰ ਉਹ ਵੀ ਥੋੜੀ ਦੇਰ ਤੱਕ ਸਾਂਝੀ ਕਰਦਾ।
ਪਰ ਅੱਜ ਵੀ ਉਹਨਾਂ ਨੂੰ ਖਾਸ ਤੌਰ ਤੇ ਪੰਜਾਬ ਦੇ ਜੇ ਸਕੂਲਾਂ ਵਿੱਚ ਜਦੋਂ ਪੋਇਟਰੀ ਪੜ੍ਹਾਈ ਜਾਂਦੀ ਹੈ, ਉਹਨਾਂ ਦੀ ਖਾਸ ਜਗ੍ਹਾ ਹੈ। ਉਹ ਮੇਰੇ ਖਿਆਲ 5ਵੀਂ 6ਵੀਂ ਜਮਾਤ ਤੱਕ ਹਰ ਬੱਚਾ ਇੱਕ ਜਾਂ ਦੋ ਕਵਿਤਾਵਾਂ ਉਹਦੀ ਪੜ੍ਹ ਲੈਂਦਾ ਹੈ। ਜੇ ਤੁਸੀਂ ਬਾਬੂ ਰਾਜਵਲੀ ਨਹੀਂ ਪੜ੍ਹਿਆ ਹਿੰਦੁਸਤਾਨ ਵਿੱਚ ਪੰਜਾਬੀ ਪੜ੍ਹਦਿਆਂ ਹੋਇਆ, ਤੇ ਮਤਲਬ ਤੁਸੀਂ ਪੰਜਾਬੀ ਪੜ੍ਹੀ ਨਹੀਂ, ਇੱਥੇ ਤੱਕ ਮੰਨਿਆ ਜਾਂਦਾ ਹੈ। ਉਹਨਾਂ ਦੀ ਖਾਸ ਗੱਲ ਸੀ ਸਰਬਜੀਤ ਜੀ, ਤੁਸੀਂ ਬਹੁਤ ਸਹੀ ਕਿਹਾ, ਉਹ ਨਾ ਬੰਦ ਲਿਖਦੇ ਸੀ, ਬਾਤਰ ਕਲਾ ਬੰਦ, ਉਹਨਾਂ ਦੇ ਜਿਹੜੇ ਉਹਨਾਂ ਨੇ ਕਬਿੱਤ, ਝੋਕ ਚਾਲ ਛੰਦ, ਡੂਡਾ ਛੰਦ, ਦੁਤਾਰਾ ਛੰਦ, ਮਤਲਬ ਉਹਨਾਂ ਨੇ ਕਈ ਆਪ ਇਨਵੈਂਟ ਕੀਤੇ ਸੀ। ਕੁਛ ਤਾਂ ਉਹਨਾਂ ਨੇ ਆਪ ਤੋਂ ਸਿੱਖੇ, ਕਈ ਤਰ੍ਹਾਂ ਦੇ ਛੰਦ ਉਹਨਾਂ ਨੇ ਜਿਹੜੇ ਸੀ ਨਾ, ਉਹ ਉਹਨਾਂ ਦੀ ਕਵਿਤਾ 'ਚ ਮਲਵਈ, ਬੋੜਾਂ ਦੀਆਂ, ਪਿੱਪਲਾਂ ਦੀਆਂ, ਤਰਵੈਣੀਆਂ ਦੀਆਂ ਗੱਲਾਂ ਹੁੰਦੀਆਂ ਸਨ। ਹਰ ਪਿੰਡ ਦੀ ਉਹਨਾਂ ਨੇ ਸਜਾਤ ਜੀ ਗੱਲ ਕੀਤੀ ਸੀ ਕਿ ਹਰ ਪਿੰਡ 'ਚ ਕਿਹੜੀ ਚੀਜ਼ ਕਿਵੇਂ ਮਸ਼ਹੂਰ ਹੈ। ਬਿਲਕੁਲ, ਉਹਨੇ ਬੜੀ ਖੂਬਸੂਰਤ ਗੱਲ ਹੈ। ਦੇਖੋ ਇੱਕ ਹੋਰ ਉਹਨਾਂ ਦੀ ਗੱਲ ਹੈ, ਵੈਦ ਰਸੋਈਏ ਅਤੇ ਕਵੀਸ਼ਰਾਂ ਨਾਲ ਵੈਰ ਮਾੜਾ, ਵੈਦ ਰਸੋਈਏ ਅਤੇ ਕਵੀਸ਼ਰਾਂ ਨਾਲ ਵੈਰ ਮਾੜਾ, ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ, ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ, ਸੱਤਵੀਂ ਗੁਆਂਢੀਆਂ ਦੇ ਨਾਲ ਵਿਗਾੜੀਏ ਨਾ। ਦੇਖੋ ਜਿਹੜੀ ਗੱਲ ਹੈ ਕਿ ਕਿਹਦੇ ਨਾਲ ਵੈਰ ਪਾਉਣਾ, ਕਿਹਦੇ ਨਾਲ ਨਹੀਂ ਪਾਉਣਾ, ਜਾਂ ਜਿਹੜੀ ਇੱਕ ਐਜੂਕੇਸ਼ਨਲ ਜਿਹੜਾ ਐਲੀਮੈਂਟ ਹੈ, ਜਿਹੜਾ ਕਮਿਸ਼ਨਰੀ ਦਾ ਹਮੇਸ਼ਾ ਹੀ ਹਿੱਸਾ ਰਿਹਾ ਹੈ, ਉਹ ਕਮਿਸ਼ਨਰੀ ਵਿੱਚ ਉਹਨਾਂ ਨੇ ਹਮੇਸ਼ਾ ਪੇਸ਼ ਕੀਤਾ ਹੈ। ਤੇ ਮੈਂ ਸਮਝਦਾ ਕਿ ਬਾਬੂ ਰਾਜਵਲੀ ਸਾਹਿਬ ਨੇ ਜੋ ਕੁਝ ਵੀ ਲਿਖਿਆ ਬਾਕਮਾਲ ਲਿਖਿਆ ਹੈ। ਤੇ ਜਿਸ ਤਰ੍ਹਾਂ ਕਿ ਅਸੀਂ ਨਾ ਕਿ ਸਾਥ ਵਿੱਚ ਜਿਹੜੇ ਪਾਸੇ ਗੱਲ ਹੋ ਤੁਰੇ ਉਧਰ ਦੀ ਹੋ ਤੁਰਦੀ ਹੈ, ਤੁਸੀਂ ਬਾਬੂ ਰਾਜਵਲੀ ਦਾ ਨਾਮ ਲੈ ਲਿਆ, ਗੱਲ ਖੁਦ ਬ ਖੁਦ ਉਧਰ ਦੀ ਹੋ ਤੁਰੀ। ਜੀ ਸਭ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਖਾਸ ਗੱਲ ਸੀ ਸਜਾਜੀ ਹੋਏ ਸੀ ਕਿ ਅੱਜ ਵੀ ਮਤਲਬ ਅੱਜ ਦੇ ਯੁੱਗ 'ਚ ਵੀ ਉਹਨਾਂ ਨੂੰ ਨੌਜਵਾਨ ਵੀ ਪੜ੍ਹਦਾ ਗਾਉਂਦਾ ਹੈ, ਜਿਹੜੇ ਬਜ਼ੁਰਗ ਨੇ ਉਹ ਵੀ ਉਹਨਾਂ ਨੂੰ ਸੁਣਦੇ ਨੇ, ਪੜ੍ਹਿਆ ਲਿਖਿਆ ਵੀ ਸੁਣਦਾ, ਅਨਪੜ੍ਹ ਵੀ ਸਮਝਦਾ। ਮਤਲਬ ਇੱਥੋਂ ਪਤਾ ਲੱਗਦਾ ਤੁਹਾਨੂੰ ਕਿ ਬਾਬੂ ਰਾਜਵਲੀ ਨੇ ਜੋ ਲਿਖਿਆ ਸੀ ਉਹ ਲੋਕਾਂ ਦੀ ਜ਼ੁਬਾਨ 'ਚ ਤੇ ਲੋਕਾਂ ਵਾਸਤੇ ਲਿਖਿਆ ਸੀ, ਜਿਹੜਾ ਲੋਕਾਂ ਨੂੰ ਸਮਝ ਆਵੇ, ਔਖੀ ਜ਼ੁਬਾਨ 'ਚ ਨਹੀਂ ਸੀ ਲਿਖਿਆ ਉਹਨਾਂ ਨੇ। ਸੋ ਇਹ ਔਲਖ ਸਾਹਿਬ ਸਾਡੀ ਇੱਧਰ ਹੈ ਨਾ, ਆਪਣੇ ਚੜ੍ਹਦੇ ਲਹਿੰਦੇ ਪੰਜਾਬ ਦੀ ਇਹ ਕੋਈ ਕਹਿ ਲਓ ਬਦਕਿਸਮਤੀ ਰਹੀ ਹੈ ਕਿ ਇਹ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦਾ ਨਾਮ ਪਹੁੰਚਿਆ। ਦੇਖੋ ਉਕਾੜੇ ਦੇ ਵਿੱਚ ਰਹੇ ਨੇ, ਉਹ ਬੜਾ ਵੱਡਾ ਨਾਮ ਆ। ਔਰ ਜਿਸ ਵੇਲੇ ਮੈਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਸੁਣੀਆਂ, ਇਹ ਪਿਛਲੇ ਕੋਈ 6-7 ਮਹੀਨੇ ਸਾਲ ਹੋ ਗਿਆ ਮੈਨੂੰ ਉਹ ਸਰਚ ਕਰਕੇ ਮੈਂ ਉਹਨਾਂ ਦੀਆਂ ਲੱਭੀਆਂ ਚੀਜ਼ਾਂ। ਅੱਛਾ, ਇਹ ਤੁਸੀਂ ਦੇਖੋ ਕਿ ਕਿੰਨੀ ਮੰਨਤਾ ਆਪਣੇ ਉਧਰ ਚੜ੍ਹਦੇ ਪੰਜਾਬ ਦੇ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਂਦਾ। ਅੱਛਾ, ਸਿਲੇਬਸ ਦੇ ਵਿੱਚ ਸਿਰਫ ਨਾਂ ਨਹੀਂ ਪੜ੍ਹਾਏ ਜਾਂਦੇ ਹੁੰਦੇ, ਬਲਕਿ ਕਿਸੇ ਨਾ ਕਿਸੇ ਨਾਂ ਦੇ ਨਾਲ ਜੁੜੀ ਹੋਈ ਇੱਕ ਪੂਰੀ ਤਾਰੀਖ ਹੁੰਦੀ ਹੈ, ਦਾਨਿਸ਼ ਹੁੰਦੀ ਹੈ। ਅੱਛਾ, ਬਾਬੂ ਰਾਜਵਲੀ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਸਮਝਦਾ ਕਿ ਤੁਸੀਂ ਜੁਗਰਾਫੀਏ ਦੇ ਵਿੱਚ ਜਿਸ ਤਰ੍ਹਾਂ ਪੜ੍ਹਾਉਂਦੇ ਹੋ ਜੀ, ਜ਼ਮੀਨ ਕਿੱਥੋਂ ਦੀ ਚੰਗੀ ਹੈ ਜੀ, ਕਿਹੜੀ ਫਲਾਨੀ ਸਨਅਤ ਕਿਹੜੀ ਚੰਗੀ ਹੈ ਅੱਛਾ, ਇੱਕ ਤੁਸੀਂ ਪੜ੍ਹਾਉਂਦੇ ਹੋ ਨਸਰ ਦੇ ਵਿੱਚ, ਜਦੋਂ ਸ਼ਾਇਰੀ ਦੇ ਵਿੱਚ ਚੀਜ਼ਾਂ ਪੜ੍ਹਾਉਂਦੇ ਹੋ ਉਹ ਅਜ਼ਬਰ ਹੋ ਜਾਂਦੀਆਂ। ਸ਼ਾਇਦ ਇਹੀ ਵਜ੍ਹਾ ਹੈ ਕਿ ਜਿਸ ਵੇਲੇ ਤੁਸੀਂ ਇੱਕ ਸ਼ਾਇਰੀ ਦੇ ਵਿੱਚ ਇੱਕ ਮੁਕਾਮੀ ਔਰ ਉਸ ਜ਼ੁਬਾਨ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਸਮਝ ਆਉਣ ਵਾਲੀ ਦੇ ਵਿੱਚ, ਔਰ ਸਾਡੇ ਪਿਓ ਦਾਦੇ ਦੀ ਜ਼ੁਬਾਨ ਦੇ ਵਿੱਚ ਸਾਰਾ ਕੁਝ ਸਮਝਾਇਆ ਜਾਂਦਾ, ਤੇ ਸ਼ਾਇਦ ਇਹੀ ਵਜ੍ਹਾ ਸੀ ਦੀ ਕਿ ਜਿਹੜੇ ਪੁਰਾਣੇ ਲੋਕ ਜਦੋਂ ਅਸੀਂ ਉਹਨਾਂ ਨਾਲ ਗੱਲਾਂ ਕਰੀਦੀਆਂ ਸੀ, ਉਹ ਦੱਸਦੇ ਹੁੰਦੇ ਸੀ ਕਿ ਫਲਾਂ ਇਲਾਕੇ ਦੀ ਫਲਾਂ ਚੀਜ਼ ਮਸ਼ਹੂਰ ਹੈ, ਫਲਾਂ ਦੀ ਫਲਾਂ ਮਸ਼ਹੂਰ ਹੈ। ਉਹਨਾਂ ਨੇ ਕੋਈ ਕਿਤਾਬਾਂ ਨਹੀਂ ਸੀ ਪੜ੍ਹੀਆਂ, ਇਹੋ ਜਿਹੇ ਬੰਦੇ ਸੀ ਜਿਨ੍ਹਾਂ ਦੀ ਸ਼ਾਇਰੀ ਦੀ ਰਾਹੀਂ ਉਹਨਾਂ ਨੇ ਚੀਜ਼ਾਂ ਇਹ ਸਿੱਖੀਆਂ ਸੀਗੀਆਂ। ਤੇ ਬਿਲਕੁਲ ਇਹੋ ਜਿਹੇ ਲੋਕਾਂ ਦੀ ਜਿਹੜੀਆਂ ਸੋਚ ਹੈ ਜਿਹੜੀ ਉਹਨੂੰ ਅੱਗੇ ਵਧਾਉਣਾ ਚਾਹੀਦਾ ਹੈ। ਔਰ ਜਿਵੇਂ ਅਰੋੜਾ ਸਾਹਿਬ ਨੇ ਦੱਸਿਆ ਕਿ ਸ਼ਾਹਮੁਖੀ ਦੇ ਵਿੱਚ ਉਹਨਾਂ ਦੀ ਕੋਈ ਚੀਜ਼ ਛਪ ਗਈ ਹੈ, ਮੇਰੇ ਕੋਲੇ ਤਾਂ ਤਕਰੀਬਨ ਇਸ ਤਰ੍ਹਾਂ ਦੀ ਸਾਰੀਆਂ ਕਿਤਾਬਾਂ ਹੁੰਦੀਆਂ, ਲੇਕਿਨ ਮੈਂ ਹਲੇ ਤੱਕ ਵੀ ਬਦਕਿਸਮਤ ਹੈ ਕਿ ਮੇਰੇ ਕੋਲੇ ਉਹਨਾਂ ਦੀ ਉਹ ਚੀਜ਼ ਜਿਹੜੀ ਹੈ ਕਿਤਾਬ ਦੇ ਵਿੱਚ ਨਹੀਂ। ਤੇ ਮੈਂ ਕੋਸ਼ਿਸ਼ ਕਰਕੇ ਉਹਨਾਂ ਦੀ ਕਿਤਾਬ ਵੀ ਲੱਭਾਂਗਾ, ਔਰ ਅਸੀਂ ਕਿਸ ਦਿਨ ਕੋਈ ਸਪੈਸ਼ਲ ਇੱਕ ਪ੍ਰੋਗਰਾਮ ਵੀ ਉਹਨਾਂ ਦੇ ਉੱਤੇ ਜ਼ਰੂਰ ਕਰਾਂਗੇ। ਤੇ ਔਲਖ ਸਾਹਿਬ, ਅਗਰ ਸਾਡਾ ਇਹ ਟੌਪਿਕ ਜਿਹੜਾ ਹੈ ਮੁੱਕ ਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲੋਂ 1-2 ਸਵਾਲ ਕਰਾਂਗਾ ਜੀ। ਆਪਣੇ ਢਿੱਲੋਂ ਸਾਹਿਬ, ਪਿਛਲੇ ਦਿਨੇ ਜਦੋਂ ਪਿਛਲਾ ਗੁਰਪੁਰਬ ਸੀ ਉਦੋਂ ਉਹਨਾਂ ਦੀ ਪੋਤੀ ਸੀ, ਉਹਨਾਂ ਦੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ। ਉਧਰੋਂ ਉਹਨਾਂ ਦੇ ਪਿੰਡ ਤੋਂ 2 ਲੋਕ ਆਏ ਸਨ, ਉਹਨਾਂ ਨੂੰ ਆਪਸੀ ਉਹਨਾਂ ਨੂੰ ਉੱਥੇ ਉਹਨਾਂ ਦਾ ਰਾਬਤਾ ਕਰਵਾਇਆ, ਮਿਲਾਇਆ। ਉਹ ਭੇਜੀ, ਇਹਨਾਂ ਨੇ ਕਿਹਾ ਸੀ ਅਸੀਂ ਗੁਰਮੁਖੀ ਦੇ ਵਿੱਚ ਨਾ ਉਹਨਾਂ ਦੀ ਕਬਰ ਤੇ ਸਲੇਟ ਲਾਉਣਾ ਚਾਹੁੰਦੇ ਹਾਂ। ਤੇ ਫਿਰ ਉਹ ਉੱਥੋਂ ਸਲੇਟ ਲੈ ਕੇ ਆਏ, ਉਹ ਕਬਰ ਦੀ ਮਿੱਟੀ ਲੈ ਕੇ ਆਏ, ਇਹਨਾਂ ਨੇ ਕੁਛ ਚੀਜ਼ਾਂ ਐਕਸਚੇਂਜ ਕੀਤੀਆਂ, ਉਹਨਾਂ ਨੂੰ ਦਿੱਤੀਆਂ। ਬਹੁਤ ਜਿਹੜੇ ਉਹਨਾਂ ਦੇ ਪਿੰਡ ਵਾਲੇ ਸੀ ਨਾ, ਵਾਕਿਆ ਹੀ ਆਪਣੇ ਇੱਧਰਲੇ ਪੰਜਾਬ ਵਾਲਿਆਂ ਨੂੰ ਨਹੀਂ ਪਤਾ ਇੰਨਾ ਬਾਬੂ ਰਾਜਵਲੀ ਦਾ। ਸੋਸ਼ਲ ਮੀਡੀਆ ਦੀ ਰਾਹੀਂ ਪਿਛਲੇ ਦਿਨੀ ਚੌਹਾਨ ਸਾਹਿਬ ਨੇ ਇੱਕ ਇੰਟਰਵਿਊ ਕੀਤਾ ਸੀ, ਉਹਨਾਂ ਦੇ ਬੇਟੇ ਉਦੋਂ ਹਯਾਤ ਜੀਂਦੇ ਸਨ,
ਉਹਨਾਂ ਦਾ ਇੰਟਰਵਿਊ ਕੀਤਾ ਸੀ। ਉਸ ਤੋਂ ਉਦੋਂ ਵੀ ਥੋੜਾ ਜਿਹਾ ਫਿਰ ਸਾਨੂੰ ਵੀ ਇਦਾਂ ਨਹੀਂ ਸੀ ਪਤਾ, ਬਾਅਦ ਚ ਪਤਾ ਲੱਗਣਾ ਸ਼ੁਰੂ ਹੋਇਆ। ਉਹਨਾਂ ਦੀ ਪੋਤੀ ਹੁਣ ਵੀ ਹੈ ਆਪਣੇ ਨਾਲ ਕੰਟੈਕਟ ਦੇ ਵਿੱਚ ਹੈ। ਕਿਸੇ ਦਿਨ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਵੀ ਜੇ ਅੱਜ ਦਾ ਟੌਪਿਕ ਰੱਖਿਆ ਹੁੰਦਾ ਤੇ ਅੱਜ ਉਹਨਾਂ ਨੂੰ ਆਪਾਂ ਸੱਦ ਲੈਣਾ ਸੀ ਪ੍ਰੋਗਰਾਮ। ਨਹੀਂ, ਇਹ ਬਿਲਕੁਲ ਇੱਕ ਢਿੱਲੋਂ ਸਾਹਿਬ ਇੱਕ ਟੌਪਿਕ ਜਿਹੜਾ ਇਹ ਰੱਖਣਾ ਚਾਹੀਦਾ। ਦੇਖੋ ਨਾ, ਇੱਕ ਐਡਾ ਵੱਡਾ ਬੰਦਾ ਜਿਹੜਾ ਇੱਕ ਸਿਲੇਬਸ ਦੇ ਵਿੱਚ ਸ਼ਾਮਿਲ ਹੈ, ਉਹਦੀਆਂ ਚੀਜ਼ਾਂ ਜਿਹੜੀਆਂ ਪੜ੍ਹਾਈਆਂ ਜਾਂਦੀਆਂ, ਕਲਚਰ ਦੇ ਨਾਲ, ਜੋਗਰਾਫੀ ਦੇ ਨਾਲ, ਹਿਸਟਰੀ ਦੇ ਨਾਲ ਜੁੜਿਆ ਹੋਇਆ ਬੰਦਾ। ਤੇ ਮੇਰਾ ਖਿਆਲ ਹੈ ਕਿ ਸਾਨੂੰ ਚਾਹੀਦਾ ਕਿ ਅਸੀਂ ਇੱਧਰਲੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਅਸੀਂ ਦੱਸੀਏ ਕਿ ਸਾਡੇ ਕੋਲ ਇਹ ਹੀਰਾ ਜਿਹੜਾ ਅਸੀਂ ਇਸ ਧਰਤੀ ਤੇ ਜਿਹਦੇ ਬਾਰੇ ਚ ਅਸੀਂ ਨਹੀਂ ਜਾਣਦੇ, ਸਾਨੂੰ ਜਾਣਨਾ ਚਾਹੀਦਾ। ਮੈਂ ਆਪਣੀ ਗੱਲ ਜੀ, ਸਾਡੇ ਵੱਲ ਉਹਨਾਂ ਨੂੰ ਰਜਬਲੀ ਕਰਕੇ ਕੋਈ ਨਹੀਂ ਜਾਣਦਾ। ਮੈਂ ਮਾਲਵੇ ਨੂੰ ਬਿਲੋਂਗ ਕਰਦਾ, ਬਚਪਨ ਤੋਂ ਲੈ ਕੇ ਮੈਂ ਸੁਣਿਆ ਉਹਨਾਂ ਨੂੰ। YouTube ਤੇ ਬੜੀ ਕਵਿਸ਼ਰੀ ਹੈ ਉਹਨਾਂ ਦੀ ਸੁਣਨ ਵਾਲੀ, ਜੇ ਸੁਣਨੀ ਹੋਵੇ ਸੁਣ ਸਕਦੇ ਹੋ। ਲੋਕ ਕਹਿੰਦੇ ਹੁੰਦੇ ਸਨ ਬਾਬੂ ਜੀ ਕਵਿਸ਼ਰੀ ਨਹੀਂ ਸਨ ਲਿਖਦੇ, ਕਵਿਸ਼ਰੀ ਬਾਬੂ ਜੀ ਨੂੰ ਲਿਖਦੀ ਸੀ। ਵਾਹ 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 ਵਾਹ। ਅੱਛਾ, ਆਪਣੇ ਔਲਖ ਸਾਹਿਬ ਜੀ, ਥੋੜਾ ਜਿਹਾ ਗੱਲ ਨੂੰ ਹੋਰ ਥੋੜੀ ਜਿਹੀ ਇਹਦੀ ਦਿਲਚਸਪੀ ਜਿਹੜੀ ਵਧਾਉਣੇ ਆ। ਇਹ ਦੱਸੋ ਕਿ ਇਹ ਜਿਹੜਾ ਪ੍ਰੋਗਰਾਮ ਸਾਂਝੀ ਸੱਥ, ਇਹਦੇ ਨਾਲ ਤੁਹਾਡੀ ਜੁੜਨ ਦੀ ਕਹਾਣੀ ਕੀ ਹੈ ਤੇ ਕੀ ਸਿੱਖਿਆ? ਅਸੀਂ ਤੇ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ। ਕਿਆ ਤੁਸੀਂ ਵੀ ਇਸ ਪ੍ਰੋਗਰਾਮ ਦੇ ਰਾਹੀਂ ਕੋਈ ਚੀਜ਼ਾਂ ਜਿਹੜੀਆਂ ਤੁਹਾਡੇ ਇਲਮ 'ਚ ਵੀ ਇਜ਼ਾਫਾ ਹੋਇਆ? ਔਰ ਕਿਹੜੇ ਇੱਕੋ ਸਾਹ 'ਚ ਮੈਂ ਸਾਰੇ ਸਵਾਲ ਕਰ ਦੇਵਾਂ ਤੁਹਾਨੂੰ, ਤੇ ਕਿਹੜੇ ਐਸੇ ਟੌਪਿਕ ਨੇ, ਕੁਝ ਤਾਂ ਤੁਸੀਂ ਦੱਸਦੇ ਰਹਿੰਦੇ ਹੋ ਨਾਲ ਨਾਲ, ਕਿ ਜਿਨ੍ਹਾਂ ਤੇ ਹੋਰ ਗੱਲਬਾਤ ਹੋਣੀ ਚਾਹੀਦੀ ਹੈ? ਯਾਨੀ ਹੁਣ ਤੱਕ ਜੋ ਕੁਝ ਵੀ ਤੁਸੀਂ ਦੇਖਿਆ, ਇਹਨੂੰ ਕਿਵੇਂ ਆਪਣੇ ਲਫ਼ਜ਼ਾਂ 'ਚ ਕਿਵੇਂ ਬਿਆਨ ਕਰੋਗੇ? ਤੁਹਾਨੂੰ ਮੈਂ ਪਹਿਲਾਂ ਸਭ ਤੋਂ ਗੱਲ ਦੱਸਦਾ ਜੀ। ਮੈਂ 17 ਮਾਰਚ ਨੂੰ ਨਾ ਇੰਡੀਆ ਤੋਂ ਵਾਪਸ ਆਇਆ ਅਮਰੀਕਾ। ਜਦੋਂ ਮੈਂ ਵਾਪਸ ਸੈਨ ਫਰਾਂਸਿਸਕੋ ਆ ਕੇ ਉਤਰਿਆ ਨਾ, ਤੇ ਇੱਥੇ ਲਾਕਡਾਊਨ ਸ਼ੁਰੂ ਹੋ ਗਿਆ ਸੀ। ਉਸ ਦਿਨ ਸ਼ੁਰੂ ਹੋਇਆ ਸੀ, ਪਹਿਲੇ ਦਿਨ ਘਰ ਗਿਆ। 2-3 ਦਿਨ ਮਤਲਬ ਸਮਝਣ ਲੱਗੇ ਕੀ ਕੀਤਾ ਜਾਏ, ਕਿਉਂਕਿ ਘਰ ਸਾਂ। ਕਿਉਂਕਿ ਪੰਜਾਬੀ ਲਹਿਰ ਨਾਲ ਮੈਂ ਜੁੜਿਆ ਬਹੁਤ। ਮੇਰਾ ਖਿਆਲ 12 ਤੋਂ ਮੈਂ ਨਾਸਰ ਨਾਲ ਫੇਸਬੁੱਕ ਤੇ ਜੁੜ ਗਿਆ ਸੀ, 2012 ਤੋਂ ਲੈ ਕੇ। ਤਾਂ ਜਦੋਂ ਸ਼ੁਰੂ ਹੋਈਆਂ ਅਗਲੀਆਂ ਗੱਲਾਂ, ਜਦੋਂ ਤਾਂ ਇੱਕ ਦਿਨ ਕੁਦਰਤੀ ਮੈਂ ਦੇਖਿਆ ਤੁਸੀਂ ਲਾਈਵ ਆ ਰਹੇ ਹੋ ਪੰਜਾਬੀ ਸਾਥ ਲੈ ਕੇ ਨਾ, ਉਹਨਾਂ ਦਿਨਾਂ ਦੀ ਗੱਲ ਮਾਰਚ ਦੀ। ਤੇ ਮੈਂ ਉਦੋਂ ਦਿਨ ਤੋਂ ਤੁਹਾਡੇ ਨਾਲ ਜੁੜਿਆ, ਮਹੀਨਾ ਕੁ ਤਾਂ ਘਰ ਦੋ ਰਹੇ ਉਦੋਂ। ਤਾਂ ਰੋਜ਼ ਮਤਲਬ ਉਹ ਇੰਨੇ ਖੁੱਭ ਗਏ ਉਹਦੇ 'ਚ ਕਿ ਜਿੱਦਣ ਨਾ ਇੱਕ ਵਾਰੀ ਨਾਸਰ ਜੀ ਨੇ ਪ੍ਰੋਗਰਾਮ ਹੀ ਨਹੀਂ ਕੀਤਾ, ਇੱਕ ਪਤਾ ਨਹੀਂ ਸੰਡੇ ਨੂੰ ਕੀ ਹੋਇਆ ਕਿ ਸੈਟਰਡੇ ਨੂੰ, ਤਾਂ ਯਕੀਨ ਕਰੋ ਪੂਰਾ ਦਿਨ ਮਤਲਬ ਇੰਝ ਲੱਗਾ ਕਿ ਗੁਆਚੇ ਜੇ ਤੁਰੇ ਫਿਰਦੇ ਆ, ਜੇ ਕੋਈ ਮਤਲਬ ਸਮਝ ਨਹੀਂ ਆਈ ਗੱਲ। ਇਹ ਸਭ ਤੋਂ ਵੱਡੀ ਗੱਲ ਇਹ ਕਿ ਜੇ ਕੁਦਰੇਵਾ ਹੈ ਸਾਡੇ ਅੰਦਰ ਸਜਾਦ, ਬੜਾ ਵੱਡਾ ਮੇਰੇ ਅੰਦਰ ਬੜਾ ਵੱਡਾ ਖਲਾ ਸੀ, ਇੱਕ ਬੜਾ ਵੱਡਾ ਖਲਾ ਹੈ। ਆਪਣੇ ਦੇਸ਼ ਤੋਂ ਵੀ ਦੂਰ, ਆਪਣੇ ਭੈਣ ਭਰਾਵਾਂ ਤੋਂ ਵੀ ਦੂਰ। ਸਭ ਤੋਂ ਵੱਡਾ ਹਮੇਸ਼ਾ ਮਤਲਬ ਪਾਕਿਸਤਾਨ ਨੂੰ ਲੈ ਕੇ ਨਾ ਇੱਕ ਮਿਕਨਾਤੀਸੀ ਖਿੱਚ ਰਹੀ ਹੈ ਮੇਰੇ ਅੰਦਰ ਬਹੁਤ। ਮੇਰੀ ਫੇਸਬੁੱਕ ਤੇ ਪਾਕਿਸਤਾਨ ਦੇ ਜ਼ਿਆਦਾ ਦੋਸਤ ਨੇ ਇੰਡੀਆ ਨਾਲੋਂ, ਜੇ ਸਹੀ ਪੁੱਛੋ। ਸੋ ਉਹ ਇੱਕ ਦਿਲ ਦੇ ਅੰਦਰ ਖਲਾ ਸੀ, ਜਿਹੜਾ ਮਾਪਿਆਂ ਨੇ, ਦਾਦਾ ਦਾਦੀ ਨੇ ਦੱਸਿਆ ਸੀ ਨਾ, ਕਿ ਉੱਥੇ ਕਿਵੇਂ ਤੁਹਾਡੀਆਂ ਪੀੜ੍ਹੀਆਂ ਉੱਥੇ ਜਿਹੜੀਆਂ ਨੇ ਉੱਥੋਂ ਦੇ ਕਬਰਸਤਾਨਾਂ 'ਚ ਜਾਂ ਉੱਥੋਂ ਦੇ ਸ਼ਮਸ਼ਾਨ ਘਾਟਾਂ 'ਚ ਬਰਨ ਕੀਤੀਆਂ ਨੇ, ਉਹਨਾਂ ਦੀ ਮਿੱਟੀ ਉੱਥੇ, ਇੱਥੇ ਨਹੀਂ। ਤਾਂ ਉਹ ਦਿਲ ਦੇ ਵਿੱਚ ਕਿਤੇ ਨਾ ਕਿਤੇ ਉਹ ਜਗ੍ਹਾ ਸੀ। ਤਾਂ ਜਦੋਂ ਤੁਹਾਡੇ ਨਾਲ ਉਹ ਇੱਕ ਬੜਾ ਵੱਡਾ ਨਾ ਉਹ ਦਿਲ ਨੂੰ ਧਰਵਾਸ ਹੋਇਆ ਕਿ ਸਾਡੇ ਇਹ ਲੋਕ ਉੱਥੋਂ ਨੇ ਜਿੱਥੇ ਸਾਡੇ ਪੁਰਖੇ ਨੇ, ਪੁਰਖਿਆਂ ਦੇ ਦੇਸ਼ ਤੋਂ ਨੇ, ਪੁਰਖਿਆਂ ਦੀ ਧਰਤੀ ਤੋਂ ਨੇ। ਤਾਂ ਹਰ ਗੱਲ ਜਿਹੜੀ ਪਰ ਸਾਡੀ ਸਾਂਝੀ ਹੈ, ਜ਼ੁਬਾਨ ਸਾਂਝੀ ਹੈ, ਸਾਡੀ ਗੱਲਬਾਤ ਸਾਂਝੀ ਹੈ। ਫਿਰ ਤੁਸੀਂ ਵਿਸ਼ੇ ਉਹੋ ਜਿਹੇ ਸ਼ੁਰੂ ਕੀਤੇ ਕਿ ਜਿਹੜੇ ਸਾਨੂੰ ਟੁੰਬਦੇ ਨੇ। ਸਾਡੇ ਅਮਰੀਕਾ ਬੈਠਿਆਂ ਸਾਨੂੰ ਵੈਸੇ ਵੀ ਉਹਨਾਂ ਦੀ ਲੋੜ ਬਹੁਤ ਰਹਿੰਦੀ ਹੈ, ਕਿਉਂਕਿ ਅਸੀਂ ਪਿੰਡ ਛੱਡ ਦਿੱਤਾ, ਪਰ ਪਿੰਡ ਸਾਡੇ ਅੰਦਰੋਂ ਨਹੀਂ ਨਿਕਲਿਆ। ਸਾਡੇ ਅੰਦਰ ਪਿੰਡ ਵੱਸਦਾ, ਉਹ ਸਾਨੂੰ ਪਿੰਡ ਦੇ ਤੁਸੀਂ ਦਰਸ਼ਨ ਕਰਾਉਂਦੇ ਹੋ ਰੋਜ਼, ਭਾਵੇਂ ਗੱਲਬਾਤ ਨਹੀਂ ਕਰਾਉਂਦੇ ਹੋ, ਭਾਵੇਂ ਤੁਸੀਂ ਆਪਣੇ ਵੀਡੀਓ ਕਲਿੱਪਾਂ ਰਾਹੀਂ ਕਰਾਉਂਦੇ ਹੋ, ਭਾਵੇਂ ਤੁਸੀਂ ਜੋ ਵੀ ਨਾਸਰ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ। ਉਹ ਜਦੋਂ ਅਸੀਂ ਦੇਖਦੇ ਹਾਂ YouTube ਤੇ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੂੰ ਤੁਸੀਂ ਮਿਲਾਉਂਦੇ ਹੋ, ਉਹ ਇੰਝ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਨੇ, ਆਪਣੀਆਂ, ਸਾਡੇ ਪਿਓ ਦਾਦਿਆਂ ਦੀਆਂ ਨੇ, ਸਾਡੇ ਮਤਲਬ ਉਹਨਾਂ ਬਜ਼ੁਰਗਾਂ ਦੀਆਂ ਨੇ, ਜਿਹੜੇ ਇੱਧਰੋਂ ਉੱਧਰ ਗਏ ਨੇ ਜਾਂ ਉੱਧਰੋਂ ਇੱਧਰ ਆਏ ਨੇ। ਜਿਹੜੇ ਪਿੰਡ 'ਚ ਮੈਂ ਵੱਸਦਾ ਨਾ ਨਾਸਰ ਜੀ, ਇੰਡੀਆ 'ਚ, ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਸਾਰਾ ਪਿੰਡ ਉਹ ਪਾਕਿਸਤਾਨ ਚਲਾ ਗਿਆ। ਮੈਨੂੰ ਨਹੀਂ ਪਤਾ ਉਹ ਲੋਕ ਕਿੱਥੇ ਬੈਠੇ ਨੇ ਕਿੱਥੇ ਨਹੀਂ, ਪਰ ਉਹ ਸਾਰੇ ਪਾਕਿਸਤਾਨ ਨੇ। ਸਾਨੂੰ ਉਹ ਜ਼ਮੀਨਾਂ ਅਲਾਟ ਹੋਈਆਂ ਨੇ। ਉਹ ਮਤਲਬ ਇਹ ਚੀਜ਼ ਹਵੇਲੀਆਂ ਸਨ ਉਹਨਾਂ ਦੀਆਂ। ਸਾਡੇ ਪਿੰਡ ਮਸਜਿਦ ਹੈ ਅੱਜ ਵੀ, ਬੜੀ ਸੋਹਣੀ ਹਾਲਤ 'ਚ ਹੈ, ਮਤਲਬ ਬਿਲਕੁਲ ਠੀਕ ਠਾਕ ਹੈ। ਜਦੋਂ ਮੈਂ ਪਿੰਡ ਗਿਆ, ਜ਼ਰੂਰ ਮੈਂ ਉਹਦੀ ਮੂਵੀ ਬਣਾ ਕੇ ਪਾਊਂਗਾ ਫੇਸਬੁੱਕ ਤੇ ਤੁਹਾਡੇ ਲਈ। ਤੋ ਲੋਕਾਂ ਨੇ ਸਾਂਭੀ ਹੋਈ ਹੈ ਬਿਲਕੁਲ, ਉਹ ਕੁਝ ਵੀ ਨਹੀਂ ਕਰਦਾ, ਮਤਲਬ ਕਿੱਟ ਵੀ ਨਹੀਂ ਖਰਾਬ ਹੋਈ। ਤੋ ਇਹ ਚੀਜ਼ਾਂ ਨੇ ਮੈਂ ਮਤਲਬ ਜੁੜ ਗਏ ਹਾਂ ਦਿਲੋਂ ਇੰਨੀ। ਮੈਂ ਐਤਵਾਰ ਦੀ ਵੇਟ ਕਰਦਾ, ਕਿਉਂਕਿ ਐਤਵਾਰ ਮੇਰੇ ਕੋਲ ਟਾਈਮ ਹੁੰਦਾ ਹੈ। ਹੁਣ ਮੇਰਾ 10 ਵਜੇ ਖੁੱਲਣਾ ਹੈ, ਤੇ ਅਜੇ 9:30 ਵੀ ਨਹੀਂ ਹੋਏ, ਮੇਰੇ ਕੋਲ ਹੈਗਾ ਟਾਈਮ। ਸੋ ਅੱਧਾ ਘੰਟਾ ਹੈਗਾ ਤੁਹਾਡੇ ਕੋਲ ਸਾਡੇ ਵਾਸਤੇ। ਸਜਾਦ ਜੀ, ਤੁਹਾਡੇ ਸਵਾਲ ਦਾ ਜਵਾਬ ਇਹ ਹੈ
ਕਿ ਇਹ ਦਿਲ ਦੇ ਮਾਮਲੇ ਨੇ, ਬਸ ਇਹ ਦਿਲਾਂ ਨਾਲ ਹੀ ਜੁੜੇ ਨੇ। ਬੇਸ਼ੱਕ ਜੀ, ਇਹਦੇ 'ਚ ਕੋਈ ਸੰਤੁਸ਼ਟ ਕਰਦੇ ਨੇ, ਬਸ ਇਹ ਦਿਲ ਦੀਆਂ ਗੱਲਾਂ ਨੇ ਜੀ। ਔਲਖ ਸਾਹਿਬ ਤੁਸੀਂ ਨਾਲ ਹੀ ਦਿਓ ਸਾਡਾ, ਇਹਨੇ ਮਨਜੀਤ ਜੀ ਵੀ ਕਾਫੀ ਦੇਰ ਤੋਂ ਸਾਡੇ ਨਾਲ ਬੈਕ ਸਟੇਜ ਤੇ ਸਨ, ਇਹਨਾਂ ਨਾਲ ਵੀ ਗੱਲ ਕਰਦੇ। ਮਨਜੀਤ ਜੀ ਕੀ ਹਾਲ ਜੇ, ਠੀਕ ਹੋ? ਹਾਂਜੀ ਹਾਂਜੀ ਵਧੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਹੈਲੋ, ਤੁਸੀਂ ਕਿਵੇਂ ਜੁੜੇ, ਕਦੋਂ ਦੇ ਜੁੜੇ ਹੋ ਸਾਂਝੀ ਸਾਥ ਨਾਲ ਜਾਂ ਪੰਜਾਬੀ ਲਹਿਰ ਨਾਲ, ਜਾਂ ਓਪਨ ਡਿਸਕਸ਼ਨ ਜੀ ਮੈਂ ਰੱਖਿਆ ਟੌਪਿਕ, ਕੁਝ ਵੀ ਤੁਸੀਂ ਵੀ ਕੁਝ ਪੁੱਛ ਸਕਦੇ ਹੋ। ਮੈਂ ਤਾਂ ਨਾਸਿਰ ਸਾਹਿਬ ਜੀ ਬਸ 2 ਕੀ ਐਪੀਸੋਡ ਵੇਖੇ ਨੇ, ਪਹਿਲੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਨੂੰ ਵੀ ਇਹ ਪ੍ਰੋਗਰਾਮ ਏਦਾਂ ਦਾ ਚੱਲਦਾ ਹੈਗਾ, ਤਾਂ ਮੈਂ 2 ਵਾਰੀ ਦੇਖਿਆ ਗਿਆ। ਸਾਡੇ ਵੀ ਜਿਹੜੇ ਬਜ਼ੁਰਗ ਸੀ ਪਹਿਲੇ, ਉਹ ਪੰਜੀ ਚੱਕ ਪਿੰਡ ਦੱਸਦੇ ਆ ਜੀ, ਮੰਡੀ ਉਕਾੜਾ ਸੀ ਤੇ ਕੋਈ ਆਰਫ ਮੰਡੀ ਹੁੰਦੀ ਸੀ ਜੀ, ਮੈਨੂੰ ਨਵਾਂ ਨਾਮ ਨਹੀਂ ਪਤਾ ਉਹਦਾ, ਮੈਂ ਕਾਫੀ ਕੋਸ਼ਿਸ਼ ਕੀਤੀ ਹੈ। ਤੇ ਬੜਾ ਤੁਹਾਡਾ ਪ੍ਰੋਗਰਾਮ ਵਧੀਆ ਲੱਗਦਾ ਵਾ। ਹਾਂ, ਆਰਫ ਮੰਡੀ ਬਜ਼ੁਰਗ ਕਹਿੰਦੇ ਹੁੰਦੇ ਸੀ ਜੀ, ਆਰਫ ਮੰਡੀ, ਆਰਫ ਵਾਲਾ ਤੇ ਬੜਾ, ਹਾਂ ਆਰਫ ਵਾਲਾ ਸ਼ਾਇਦ ਹੋਏਗਾ ਜੀ, ਮੈਨੂੰ ਇੰਨਾ ਪੂਰਾ ਤਾਂ ਧਿਆਨ ਨਹੀਂ। ਤੇ ਬੜਾ ਵਧੀਆ ਲੱਗਿਆ ਜੀ, ਇਹ ਪੰਜਾਬੀ ਜ਼ੁਬਾਨ ਵਿੱਚ 2 ਦੇਸ਼ਾਂ ਦੇ ਨੁਮਾਇੰਦੇ ਨੇ, ਜਾਂ ਇੱਕ ਛੋਟੀ ਜਿਹੀ ਆਪਣੀ ਹੈਸੀਅਤ ਹੈ। ਬੜਾ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਵੇਖ ਕੇ, ਤੇ ਬੜੀ ਚਾਹਤ ਹੈਗੀ ਹੈ ਵੀ ਅਗਰ ਤੁਸੀਂ ਥੋੜੀ ਜਾਣਕਾਰੀ ਦੇ ਸਕੋ। ਉਕਾੜੇ ਦੇ ਨੇੜੇ ਕੋਈ ਆਰਫ ਮੰਡੀ ਹੁੰਦੀ ਸੀ, ਤਾਂ ਇੱਛਾ ਹੈਗੀ ਉੱਥੇ ਸਾਡਾ ਵੀ ਆਉਣ ਦੀ, ਪਰ ਕੋਈ ਪੁਖਤਾ ਜਾਣਕਾਰੀ ਨਾ ਹੋਣ ਕਾਰਨ ਜੀ ਥੋੜਾ ਜਿਹਾ ਉਧਰ ਦੇ ਪੰਜਾਬ ਨੂੰ ਦੇਖਣਾ, ਜਾਂ ਦੇ ਬਜ਼ੁਰਗਾਂ ਦੀ ਆਪਣਾ ਜਗ੍ਹਾ ਨੂੰ ਦੇਖਣਾ। ਕਮੈਂਟ ਸੈਕਸ਼ਨ 'ਚ ਛੱਡੋ, ਸਾਡਾ ਉਕਾੜੇ ਤੋਂ ਵੀ ਕਾਫੀ ਦੋਸਤ ਨੇ। ਤੁਹਾਡਾ ਕਰਨ, ਤੁਸੀਂ ਮੈਨੂੰ ਵੀ ਪਰਸਨਲ ਮੈਸੇਜ ਕਰਿਓ, ਤੁਹਾਨੂੰ ਉਕਾੜੇ ਦਾ ਮੈਂ ਕੋਈ ਕੰਟੈਕਟ ਦੇ ਦਾਂਗਾ, ਜਾਂ ਤੁਸੀਂ ਆਪਣਾ ਨੰਬਰ ਛੱਡ ਦਿਓ, ਸਾਰੀ ਡਿਟੇਲ ਛੱਡ ਦਿਓ, ਕੋਈ ਨਾ ਕੋਈ ਦੋਸਤ ਤੁਹਾਡਾ ਕੰਟੈਕਟ ਕਰ ਲਏਗਾ। ਠੀਕ ਹੈ ਨਾਸਿਰ ਸਾਹਿਬ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਅੱਛਾ ਢਿੱਲੋਂ ਸਾਹਿਬ, ਤੁਹਾਡੇ ਕੋਲ ਇੱਕ ਸਵਾਲ ਹੈ। ਹਾਂਜੀ, ਕਿ ਇਹ ਜਿਹੜਾ ਸਾਂਝੀ ਸੱਥ ਦਾ ਆਈਡੀਆ ਜਿਹੜਾ ਹੈ ਕਿਵੇਂ ਆਇਆ ਸੀ? ਐਵੇਂ ਬਸ ਹਵਾਈ ਕੋੜੇ ਸਵਾਰ ਹੋਏ, ਵਿਹਲੇ, ਕੋਈ ਕੰਮ ਕੋਈ ਨਹੀਂ। ਅੱਛਾ, ਕੋਈ ਪ੍ਰੀ ਪਲਾਨ ਕੰਮ ਕੋਈ ਨਹੀਂ। ਸਾਂਝੀ ਸਾਥ ਬਲਕਿ ਅਸੀਂ ਪ੍ਰੋਗਰਾਮ ਦਾ ਨਾਮ 3-4 ਪ੍ਰੋਗਰਾਮ ਕਰਨ ਤੋਂ ਬਾਅਦ ਰੱਖਿਆ ਜੀ। ਪਹਿਲੋਂ ਐਵੇਂ ਆਵਾਗਾਉਣ ਹੀ ਕਰਦੇ ਰਹੇ ਤੇ ਗੱਪਾਂ ਮਾਰਦੇ ਰਹੇ ਇੱਕ ਦੂਜੇ ਨਾਲ, ਤੇ ਫਿਰ ਉਹ ਦੋਸਤਾਂ ਨੇ ਔਲਖ ਸਾਹਿਬ ਵਰਗਿਆਂ ਮਸ਼ਵਰਾ ਦਿੱਤਾ ਵੀ ਇਹਦਾ ਕੋਈ ਨਾਂ ਰੱਖ ਦਈਏ, ਵੀ ਤੇ ਬਹਿ ਕੇ ਆਪਾਂ ਗੱਲਬਾਤ ਕਰੀ। ਸਾਥ ਦੀਆਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ, ਉਹਨਾਂ ਦੀ ਇੱਕ ਸਾਂਝੀ ਜਗ੍ਹਾ ਜਿੱਥੇ ਆਪਾਂ ਗੱਲਬਾਤ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਨੇ। ਸੋ ਉੱਥੇ ਫਿਰ ਸਾਂਝੀ ਸਾਥ ਪ੍ਰੋਗਰਾਮ ਦਾ ਨਾਂ ਅਰੋੜਾ ਸਾਹਿਬ ਸਾਰਿਆਂ ਨੇ ਆਪਾਂ ਸੁਜੈਸਟ ਕਰ ਲਿਆ ਵੀ ਆਹ ਰੱਖ ਦੇਣਾ। ਪਹਿਲੋਂ ਹਵਾਈ ਘੋੜੇ ਸਵਾਰ ਹੋਏ ਰਹੇ ਆ, ਵਿਹਲੇ ਸਾਂ, ਦੇ ਲਾਈਵ ਚਲਾਏ। ਉਦੋਂ 3-3 ਘੰਟੇ ਦਾ ਲਾਈਵ ਪਹਿਲਾਂ ਸਾਡਾ ਇਸ ਤਰ੍ਹਾਂ ਹੀ ਅਰੋੜਾ ਸਾਹਿਬ। ਮੈਂ ਕਿਹਾ ਜੀ ਅਰੋੜਾ ਸਾਹਿਬ ਇਸ ਤਰ੍ਹਾਂ ਹੀ ਆ, ਪਹਿਲਾਂ ਆਪਾਂ 3-3 ਘੰਟੇ ਵੀ ਕੀਤਾ ਲਾਈਵ। ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਹੀ ਹੋਇਆ ਜੀ। ਜਦੋਂ ਸੱਚ ਦੱਸਾਂ ਤੇ ਇੱਕ ਦਿਨ ਮੈਂ ਨਾਸਿਰ ਨਾਲ ਸਲਾਹ ਕਰ ਰਿਹਾ ਸੀ, ਮੈਂ ਕਿਹਾ ਨਾਸਿਰ ਕੋਈ ਆਪਾਂ ਪੰਜਾਬੀ ਜ਼ੁਬਾਨ ਉੱਤੇ ਪ੍ਰੋਗਰਾਮ ਕਰੀਏ। ਤੇ ਜਦੋਂ ਪਹਿਲਾਂ ਮੈਂ ਪ੍ਰੋਗਰਾਮ ਨੂੰ ਸਰਚ ਕੀਤਾ, ਪੰਜਾਬੀ ਜ਼ੁਬਾਨ ਦੇ ਬਹੁਤ ਸਾਰੇ ਲਫ਼ਜ਼ ਹੋਰ ਜ਼ੁਬਾਨਾਂ ਤੋਂ ਆਏ ਨੇ, ਕੋਈ ਜ਼ੁਬਾਨਾਂ ਉੱਤੇ ਗੱਲ ਕਰੀ। ਪਹਿਲਾ ਪ੍ਰੋਗਰਾਮ ਮੈਨੂੰ ਅਜੇ ਵੀ ਯਾਦ ਹੈ, ਕਹਿੰਦੇ ਕਿਵੇਂ ਹੋਏਗਾ। ਮੈਂ ਕਿਹਾ ਟਰਾਈ ਕਰਕੇ ਵੇਖਦੇ ਹਾਂ, ਕੋਈ ਗੱਲਬਾਤ ਕਰਾਂਗੇ, ਕੋਈ ਨਵੀਂ ਗੱਲ ਨਿਕਲੇਗੀ। ਫਿਰ ਅਸੀਂ ਪਹਿਲੇ ਉਹਦੇ ਤੇ ਕੀਤਾ, ਫਿਰ ਅਖਾਣਾ ਮੁਹਾਵਰਿਆਂ ਤੇ ਸ਼ੁਰੂ ਹੋ ਗਏ, ਫਿਰ ਅਸੀਂ ਆਪਣੇ ਸੱਭਿਆਚਾਰ ਦੇ ਉੱਤੇ, ਸਕਾਫਤ ਦੇ ਉੱਤੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਫਿਰ ਸਾਡੇ ਦੋਸਤਾਂ ਨੇ ਪਸੰਦ ਹੀ ਇੰਨਾ ਕੀਤਾ ਕਿ ਫਿਰ ਹਰ ਰੋਜ਼ ਨਵਾਂ ਪ੍ਰੋਗਰਾਮ ਤੇ 2-2, 3-3 ਘੰਟੇ ਚੱਲਣੇ। ਖਾਸਾ ਮਜ਼ਾ ਆਇਆ ਸਾਨੂੰ ਪ੍ਰੋਗਰਾਮ ਦਾ। ਤੇ ਫਿਰ ਜਦੋਂ ਥੋੜਾ ਜਿਹਾ COVID-19 ਸਾਰੇ ਵਾਪਸ ਕੰਮਾਂ ਤੇ ਜਾਣੇ ਸ਼ੁਰੂ ਹੋ ਗਏ, ਫਿਰ ਸੋਚਿਆ ਕਿ ਰੋਜ਼ ਤਾਂ ਨਹੀਂ, ਹੁਣ ਵੀਕਐਂਡ ਤੇ ਕਰ ਲਿਆ ਜਾਏ। ਇਸ ਕਰਕੇ ਰੋਜ਼ਾਨਾ ਦੀ ਜਗ੍ਹਾ ਫਿਰ ਅਸੀਂ ਵੀਕਐਂਡ ਦੇ ਉੱਤੇ ਆ ਗਏ। ਪਹਿਲਾਂ ਤੁਸੀਂ ਰੋਜ਼ 3-3 ਘੰਟੇ ਬਹਿੰਦੇ ਹੁੰਦੇ ਸੀ ਪ੍ਰੋਗਰਾਮ ਨੂੰ ਲੈ ਕੇ। ਆਈਡੀਆ ਆਪਣੇ ਆਪ ਬਣਿਆ ਜੀ, ਆਈਡੀਆ ਸੋਚ ਕੇ ਨਹੀਂ ਬਣਾਇਆ ਗਿਆ, ਆਈਡੀਆ ਸ਼ੁਰੂਆਤ ਤੋਂ ਬਾਅਦ ਆਈਡੀਆ ਆ ਗਿਆ। ਪ੍ਰੀ ਪਲਾਨ ਕੋਈ ਨਹੀਂ ਸੀ, ਬਸ ਜਿਸ ਤਰ੍ਹਾਂ ਦੋਸਤਾਂ ਨੇ ਕਿਹਾ ਉਸ ਤਰ੍ਹਾਂ ਹੀ ਆਪਾਂ ਕਰ ਲਿਆ। ਇੱਕ ਦੋਸਤ ਆ ਡਾਕਟਰ ਸਾਹਿਬ ਦਾ ਮੈਸੇਜ ਵੀ ਪੰਜਾਬੀ ਲਹਿਰ ਕਿਵੇਂ ਆ। ਪੰਜਾਬੀ ਲਹਿਰ ਵੀ ਇਸ ਤਰ੍ਹਾਂ ਜੀ, ਅੱਗੇ ਮੈਂ ਬਹੁਤ ਸਾਰੇ ਇੰਟਰਵਿਊ 'ਚ ਵੀ ਦੱਸਿਆ ਵੀ ਜੁੜਤ ਤੇ ਪਹਿਲਾਂ ਤੋਂ ਹੀ ਸੀ, ਉੱਧਰ ਦੀ ਖਿੱਚ ਸੀ ਥੋੜੀ ਜਿਹੀ ਬਜ਼ੁਰਗਾਂ ਦੀਆਂ ਗੱਲਾਂ ਤੋਂ ਜਾਂ ਇਸ ਤਰ੍ਹਾਂ। ਸੋ ਜਦੋਂ ਫਿਰ ਮੇਰੇ ਨਾਲ ਬਿਜ਼ਨਸ 'ਚ ਆ ਗਿਆ, ਉਹ ਫਿਰ ਹੁੰਦੇ ਗਏ ਵੀ ਅਸੀਂ ਪਹਿਲਾਂ ਮੋਬਾਈਲ ਤੇ ਕਰਦੇ ਸਾਂ, ਫੇਸਬੁੱਕ ਤੇ ਪੰਜਾਬੀ ਵੇਵ ਨਾਂ ਰੱਖਿਆ ਸੀ, ਫਿਰ ਉਹਨੂੰ ਬਦਲ ਕੇ ਪੰਜਾਬੀ ਲਹਿਰ ਕਰ ਦਿੱਤਾ।
ਫਿਰ YouTube ਤੇ ਵੀ ਆ ਗਿਆ ਆਸਤਾ ਆਸਤਾ, ਫਿਰ ਉਹ ਚੀਜ਼ਾਂ ਜਿਹੜੀਆਂ ਵਾ ਮੈਨੇਜ ਹੁੰਦੀਆਂ ਗਈਆਂ, ਰਲਦੀਆਂ ਗਈਆਂ, ਇਸ ਤਰ੍ਹਾਂ ਸਟੈਪ ਬਾਈ ਸਟੈਪ ਅੱਗੇ ਜਿਹੜੇ ਤੁਰਦੇ ਆਏ। ਪਹਿਲਾਂ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਲਾਈਵ ਕਰਨਾ ਕਿਵੇਂ, ਫਿਰ ਅਰੋੜਾ ਸਾਹਿਬ ਦਾ ਤਰਲਾ ਕੀਤਾ ਵੀ ਆਹ ਜੁਗਾੜ ਸਿੱਧਾ ਕਰੋ, ਫਿਰ ਅਰੋੜਾ ਸਾਹਿਬ ਨੇ ਵੀ ਸਿੱਧਾ ਕਰਾਇਆ। ਮਖੌਲ ਕਰ ਰਹੇ ਨੇ, ਇਹ ਬਹੁਤ ਆਪ ਸੋਝੇ ਹੋਏ ਨੇ, ਇਹਨੂੰ ਬਹੁਤ ਇਲਮ ਸੀ ਇਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਦਾ। ਤੇ ਮੇਰਾ ਕਿਉਂਕਿ ਤਾਲੁਕ ਬ੍ਰੌਡਕਾਸਟ ਇੰਡਸਟਰੀ ਨਾਲ ਰਿਹਾ ਹੈ, ਮੈਂ ਖਾਸੀ ਦੇਰ ਮੈਂ ਬ੍ਰੌਡਕਾਸਟ ਦੇ ਵਿੱਚ ਕੰਮ ਕੀਤਾ ਹੈ, ਤੇ ਫਿਰ ਕੁਝ ਚੀਜ਼ਾਂ ਮੇਰੇ ਕੋਲ ਜਿਹੜੀ ਸੀ ਕਿ ਮੈਂ ਸਾਂਝੇ ਕੀਤੇ, ਇਹਨਾਂ ਨੂੰ ਪਹਿਲਾਂ ਹੀ ਮੇਰੇ ਤੋਂ ਬਹੁਤ ਕੁਝ ਪਤਾ ਸੀ, ਪਰ ਕੁੱਲ ਮਿਲਾ ਕੇ ਇਹ ਖੁਦ ਪ੍ਰੋਗਰਾਮ ਬਣ ਗਿਆ ਜੀ। ਬਸ ਇਹਨੂੰ ਇੰਨਾ ਕੀ ਕਹਿ ਸਕਦਾ ਜੀ ਮੈਂ। ਕਿਉਂਕਿ ਜੇ ਸਾਂਝੀ ਸਾਥੀ ਤੇ ਪ੍ਰੋਗਰਾਮ ਸਾਂਝਾ ਵਾ, ਨਾ ਮੇਰੀ ਉਹਦੇ ਚ ਐਫਰਟ ਆ ਨਾ ਕਿਸੇ ਦੀ, ਸਾਰਿਆਂ ਦੀ ਆ, ਕੋਸ਼ਿਸ਼ਾਂ ਦੇ ਨਾਲ ਚੱਲਣ ਡਿਆ। ਹਾਂਜੀ। ਸੋ ਖੈਰ ਇਹ ਤਾਂ ਜੀ ਸਾਂਝੀ ਸਾਥੀ ਗੱਲ। ਸਾਡੇ ਹੋਰ ਵੀ ਇੱਕ ਦੋਸਤ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਵੀ ਗੱਲ ਕਰ ਲਈ ਜੀ। ਸਾਡੇ ਨਾਲ ਮੇਰੇ ਖਿਆਲ ਇੰਡੀਆ ਤੋਂ ਵੀ ਨਾਗਪਾਲ ਸਾਹਿਬ ਨੇ, ਇੱਕ ਵਾਰ ਫਿਰ ਉਹਨਾਂ ਨੂੰ ਵੀ ਨਾਲ ਲੈ ਲੈਂਦੇ ਆ ਕੁਇਕਲੀ, ਉਹਨਾਂ ਨੂੰ ਪੁੱਛ ਲੈਂਦੇ ਕਿ ਉਹ ਕਿਵੇਂ ਸਾਡੇ ਨਾਲ ਜੁੜੇ। ਇਸ ਨਾਲ ਹੋਰ ਵੀ ਸਾਡੇ ਕੁਝ ਦੋਸਤ ਨੇ ਸੀ ਸਾਡੇ ਨਾਲ, ਅਸੀਂ ਕੋਸ਼ਿਸ਼ ਕਰਾਂਗੇ ਜੀ ਨਾਲ ਲਈਏ। ਮੈਂ ਲਿੰਕ ਵੀ ਸ਼ੇਅਰ ਕਰ ਰਿਹਾ ਉਹਨਾਂ ਦੋਸਤਾਂ ਲਈ ਜਿਹੜੇ ਦੋਸਤ ਸਾਡੇ ਨਾਲ ਗੱਲਬਾਤ ਲਾਈਵ ਕਰਨਾ ਚਾਹੁੰਦੇ, ਉਹਨਾਂ ਲਈ ਲਿੰਕ ਵੀ ਸ਼ੇਅਰ ਕਰਤਾ ਹੈ। ਅੱਛਾ, ਇੱਕ ਦੋਸਤ ਨੇ ਸਵਾਲ ਵੀ ਪੁੱਛੇ, ਜਤਿੰਦਰਪਾਲ ਸਿੰਘ ਜੀ ਅੰਮ੍ਰਿਤਸਰ ਕਦੋਂ ਆ ਰਹੇ ਹੋ? ਅੰਮ੍ਰਿਤਸਰ ਵੀ ਜ਼ਰੂਰ ਆਵਾਂਗੇ, ਜਦੋਂ ਵੀ ਆਇਆ ਇੰਡੀਆ ਆਇਆ ਜ਼ਰੂਰ ਅੰਮ੍ਰਿਤਸਰ ਆਵਾਂਗਾ ਜੀ। ਲਾਹੌਰੋਂ ਅੰਮ੍ਰਿਤਸਰ ਦਾ ਬਾਰਡਰ ਸਾਨੂੰ ਵੀ ਪੁੱਛ ਲਓ ਅੰਮ੍ਰਿਤਸਰ ਕਦੋਂ ਆਉਣਾ, ਅਰੋੜਾ ਸਾਹਿਬ ਪੁੱਛੀ ਜਾਂਦੇ, ਇਹਨਾਂ ਦੇ ਆ ਹੀ ਜਾਣਾ। ਅੱਛਾ, ਇਸ ਤਰ੍ਹਾਂ ਹੈ ਨਾਸਰ, ਮੈਂ ਐਤਕੀ ਨਾ ਸੀ ਲਾਹੌਰੋਂ ਅੰਮ੍ਰਿਤਸਰ ਬਾਰਡਰ ਇਕੱਠੇ ਪਾਰ ਕਰਾਂਗੇ, ਇਹ ਵੀ ਗੱਲ ਤੇ ਠੀਕ ਰਹੀ। ਮੈਂ ਲਾਹੌਰ ਆ ਕੇ ਲਾਹੌਰ ਤੋਂ ਨਾਲ ਲੈ ਕੇ ਅੰਮ੍ਰਿਤਸਰ ਜਾਵਾਂਗਾ, ਦੋਵੇਂ ਕੰਮ ਹੋ ਜਾਣਗੇ। ਬਾਅਦ ਚ ਤੁਸੀਂ ਭੁੱਲ ਜਾਣਾ ਅਰੋੜਾ ਸਾਹਿਬ। ਜਿਵੇਂ ਪ੍ਰੋਫੈਸਰ ਸਾਹਿਬ ਪਿਛਲਾ ਪ੍ਰੋਗਰਾਮ ਇਹਨਾਂ ਨੂੰ ਅਸੀਂ ਮਨਾਇਆ ਨਾ ਵੀ ਤੁਸੀਂ ਆਪ ਆਇਆ ਕਰਨਾ, ਪ੍ਰੋਗਰਾਮ ਤੋਂ ਪਹਿਲਾਂ ਸਾਨੂੰ ਸੱਦਿਆ ਕਰਨਾ ਵੀ ਪ੍ਰੋਗਰਾਮ ਸ਼ੁਰੂ ਹੋਣ ਵਾਲਾ। ਇਸੇ ਤਰ੍ਹਾਂ ਤੁਹਾਨੂੰ ਇਹ ਵੀ ਗੱਲ ਹੁਣ ਯਾਦ ਕਰਾਉਣੀ ਪੈਣੀ ਵੀ ਸਾਨੂੰ ਤੁਸੀਂ ਨਾਲ ਬਾਰਡਰ ਕ੍ਰਾਸ ਕਰਨਾ। ਠੀਕ ਹੈ ਜੀ। ਅੱਛਾ ਚਲੋ ਜੀ, ਮੈਂ ਔਲਖ ਸਾਹਿਬ ਦੇ ਨਾਲ ਪਾਰ ਕਰ ਲਵਾਂਗਾ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ। ਨਾਸਰ ਜੀ, ਮੈਂ ਪ੍ਰੋਗਰਾਮ ਦੇ ਵਿੱਚੋਂ ਵਿਦਾ ਲਾਉਂਗਾ, ਪਰ ਵਿਦਾ ਲੈਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਤੁਹਾਨੂੰ। ਤੁਸੀਂ ਇਹ ਪੰਜਾਬੀ ਲਹਿਰਾਂ ਸ਼ੁਰੂ ਕੀਤੀਆਂ, ਲਹਿਰਾਂ ਤੋਂ ਇਹ ਨਹਿਰਾਂ ਬਣ ਗਈਆਂ, ਨਹਿਰਾਂ ਤੋਂ ਇਹ ਅੱਜ ਭਰ ਵਗਦਾ ਸ਼ੂਕ ਦਾ ਦਰਿਆ ਬਣ ਗਿਆ। ਇਹਨੂੰ ਹੁਣ ਕੋਈ ਰੋਕ ਨਹੀਂ ਸਕਦਾ, ਇਹਨੇ ਅੱਗੇ ਹੀ ਅੱਗੇ ਵਧਣਾ ਇੱਕ ਨਾ ਇੱਕ ਦਿਨ। ਇਸ ਨੇ ਦੋਵਾਂ ਪੰਜਾਬਾਂ ਨੂੰ, ਦੋਵਾਂ ਪੰਜਾਬੀਆਂ 'ਚ ਇਹੋ ਜਿਹਾ ਰਾਬਤਾ ਕਾਇਮ ਕਰਨਾ। ਇੱਕ ਪੁਲ ਬਣਾਤਾ ਤੁਸੀਂ, ਅਸੀਂ ਉਸ ਪੁਲ ਦੇ ਉੱਤੋਂ ਦੋਵਾਂ ਪਾਸੇ ਆ ਜਾ ਸਕਦੇ ਹਾਂ ਬਿਨਾਂ ਕਿਸੇ ਰੋਕ ਟੋਕ ਤੋਂ। ਸਾਨੂੰ ਵੀਜ਼ਿਆਂ ਦੀ ਲੋੜ ਨਹੀਂ ਗੀ, ਹੁਣ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ, ਪੈਦਾ ਕਰ ਦਿੱਤੀ ਹੈ। ਇਹਨਾਂ ਕਹਿੰਦਾ ਹੋਰਾਂ ਲੋਕਾਂ ਨੂੰ ਜੋੜੋ। ਅੱਛਾ ਸਾਹਿਬ, ਬਹੁਤ ਸ਼ੁਕਰੀਆ। ਚਲੋ ਅਗਲੇ ਪ੍ਰੋਗਰਾਮ 'ਚ ਤੁਹਾਡੇ ਕੋਲ ਸਵਾਲ ਕਰਾਂਗੇ, ਹੁਣ ਤੁਸੀਂ ਕਾਹਲੀ ਹੈ ਤੁਹਾਨੂੰ, ਅੱਲਾ ਦੇ ਹਵਾਲੇ ਜੀ। ਹੋਰ ਵੀ ਸਾਡੇ ਨਾਲ ਦੋਸਤ ਨੇ, ਅਰੋੜਾ ਸਾਹਿਬ ਜੋੜੋ ਨਾਲ, ਕੌਣ ਹੈ ਸਾਡੇ ਨਾਲ ਹੋਰ? ਸਾਡਾ ਜੀ ਸਰਬਜੀਤ ਐਡਵੋਕੇਟ ਜੀ ਨੇ, ਉਹਨਾਂ ਨੂੰ ਨਾਲ ਲੈਂਦੇ ਆ ਜੀ। ਸਰਬਜੀਤ ਐਡਵੋਕੇਟ ਜੀ ਨਾਲ ਗੱਲ ਕਰ ਲੈਂਦੇ ਆ ਜੀ। ਤੇ ਇਸ ਤੋਂ ਇਲਾਵਾ ਨਾਗਪਾਲ ਸਾਹਿਬ ਨੇ ਨਾ, ਕੋਈ ਉਹਨਾਂ ਦੀ ਗੱਲ ਸੁਣਨੀ ਹੈ ਜੀ। ਐਡਵੋਕੇਟ ਸਾਹਿਬ, ਤੁਸੀਂ ਪੰਜਾਬੀ ਸਾਥ ਨਾਲ ਕਿਵੇਂ ਜੁੜੇ ਜੀ, ਸਾਡੀ ਸਾਂਝੀ ਸਾਥ ਨਾਲ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਫੇਸਬੁੱਕ ਤੋਂ ਹੀ ਮਤਲਬ ਜੁੜਿਆ। ਫੇਸਬੁੱਕ ਤੇ ਢਿੱਲੋਂ ਸਾਹਿਬ ਦਾ ਪ੍ਰੋਗਰਾਮ ਬੜੇ ਚਿਰ ਤੋਂ ਦੇਖਦਾ, ਜਿਹੜੇ ਇੱਧਰੋਂ ਬੰਦੇ ਉੱਧਰ ਜਾਂਦੇ, ਇੱਧਰੋਂ ਉੱਧਰ ਆਉਂਦੇ ਆ, ਉਹਨਾਂ ਦਾ ਜਿੰਨੀ ਵੀ ਇੰਟਰਵਿਊ ਲਾਉਂਦੇ ਆ ਉਹ ਮੈਂ ਦੇਖਦਾ ਰਹਿੰਦਾ ਸੀ। ਤੇ ਇੱਕ ਦਿਨ ਸਾਂਝੀ ਸਾਥ ਏਦਾਂ ਹੀ ਚੱਲ ਰਿਹਾ ਸੀ, ਫਿਰ ਮੈਂ ਤੁਹਾਡੇ ਸਾਹਮਣੇ ਆਇਆ ਪਹਿਲਾਂ ਕੁਛ ਯਾਦ ਨਹੀਂ ਹੈਗਾ ਸਰ, ਜਿਹੜਾ ਤੁਸੀਂ ਤਾਂ ਉੱਥੇ ਜਾ ਕੇ ਇੰਟਰਵਿਊ ਲੈਂਦੇ ਨੇ, ਮਤਲਬ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਦੀਆਂ ਕਿ ਪਿੱਛੇ ਤੁਸੀਂ ਕਿਹੜੇ ਪਿੰਡ ਤੋਂ ਆਏ। ਤੇ ਵੈਸੇ ਮੈਂ ਤੁਹਾਨੂੰ ਇੱਕ ਇੰਟਰਸਟ ਵਾਲੀ ਗੱਲ ਦੱਸਦਾ ਕਿ ਜਦੋਂ ਮੈਂ ਹਲੇ ਕਾਲਜ ਟਾਈਮ ਸੀ, ਇੱਕ ਤੁਹਾਡੇ ਸਜਾਦ ਜਾਨੀ ਕੋਈ ਕਲਾਕਾਰ ਹੈ, ਅੱਜ ਕੱਲ੍ਹ ਬੜਾ ਮਸ਼ਹੂਰ ਹੈ, ਕਮੇਡੀਅਨ ਹੈ, ਪਤਾ ਬਾਅਦ ਕਿ ਉਹ ਫਿਲਮਾਂ ਡੱਬ ਕਰਦਾ ਸੀ ਇੰਗਲਿਸ਼। ਉਹਦੀ ਇੱਕ ਫਿਲਮ ਦੇਖੀ ਤੇ ਬੱਟ ਤੇ ਭੱਟੀ, ਬੜੀ ਵਧੀਆ ਪੰਜਾਬੀ ਬੋਲੀ ਜਿਸਨੇ ਬੜਾ। ਤੇ ਸਾਡੇ ਸੀਨੀਅਰ ਨੇ ਕਿਹਾ, ਕਹਿੰਦਾ ਇਹ ਪਾਕਿਸਤਾਨੀਆਂ ਨੇ ਕੀਤੀ ਹੈ। ਮੈਨੂੰ ਪਤਾ ਕਿ ਪਾਕਿਸਤਾਨ 'ਚ ਵੀ ਪੰਜਾਬੀ ਹੁੰਦੇ ਆ। ਅੱਛਾ, ਪਹਿਲਾਂ ਪਤਾ ਹੀ ਨਹੀਂ, ਪਤਾ ਹੀ ਨਹੀਂ ਸੀ। ਅਰਬੀ ਰਹਿੰਦੇ ਪਤਾ ਕਿ ਇੱਕ ਜਾਣਕਾਰੀ ਦੀ ਘਾਟ ਲਾ ਲਓ ਜਾਂ ਕੁਛ ਵੀ ਲਾ ਲਓ, ਕਿ ਮਤਲਬ ਅਜੇ ਸਕੂਲ ਟਾਈਮ ਪਾਰ ਕਰਕੇ ਕਾਲਜ ਆਏ ਸੀ ਤੇ ਮੈਂ ਕਿਹਾ ਇਹ ਪੰਜਾਬੀ ਵੀ ਹੈਗੇ। ਫਿਰ ਮੈਂ ਫਾਦਰ ਸਾਹਿਬ ਨੂੰ ਪੁੱਛਿਆ,
ਕਹਿੰਦੇ ਆਪਣੇ ਨਾਲੋਂ ਤਾਂ ਕਿਤੇ ਜ਼ਿਆਦਾ ਨੇ ਹੋਰ। ਫਿਰ ਮੇਰੀ ਬੜੀ ਦਿਲਚਸਪੀ ਕਿ ਵੀ ਉਹ ਕਿੱਦਾਂ ਦੇ ਨੇ ਜਾਂ ਕਿੱਦਾਂ ਦੇ ਨਹੀਂ ਹੈ। ਹੌਲੀ ਹੌਲੀ ਹਿਸਟਰੀ ਪੜ੍ਹੀ ਕਿ ਕਿੱਦਾਂ ਹੋਇਆ ਕਿ ਪੰਜਾਬ ਹੀ ਬਟਵਾਰਾ ਹੋਇਆ, ਮਤਲਬ ਪੰਜਾਬ ਆਪਣੇ ਨਾਲੋਂ ਜ਼ਿਆਦਾ ਉੱਥੇ ਰਹਿ ਗਿਆ। ਤੇ ਫਿਰ ਜਦੋਂ ਅਸੀਂ ਪਟਿਆਲਾ ਸ਼ਿਫਟ ਕੀਤਾ, ਅਸੀਂ ਸ਼ਹਿਰ ਰਹਿਣ ਲੱਗੇ। ਉੱਥੇ ਜਦੋਂ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਲੋਕ ਜੱਟ, ਉਹਨਾਂ ਦੀ ਮਤਲਬ ਤਾਦਾਦ ਜ਼ਿਆਦਾ ਸੀ ਸਾਡੇ ਕਲੋਨੀ 'ਚ ਵੀ। ਕੋਈ ਵਿਰਕ ਸੀ, ਕੋਈ ਕਿਤੋਂ, ਕੋਈ ਗੁਜਰਾਂਵਾਲਾ ਸੀ ਹੋਰ। ਤੇ ਉਹਨਾਂ ਨੂੰ ਦੱਸਣਾ ਕਿ ਅਸੀਂ ਉੱਥੋਂ ਆਏ ਹਾਂ, ਬਜ਼ੁਰਗਾਂ ਤੋਂ ਗੱਲਾਂ ਸੁਣਨੀਆਂ। ਮਤਲਬ ਦਿਲਚਸਪੀ ਇੱਕ ਜ਼ਿਆਦਾ ਪੈ ਗਈ ਕਿ ਉਹ ਕਲਚਰ ਵੇਖਣ ਦੀ ਜਾਂ ਹੋਰ। ਤੇ ਫਿਰ ਮੈਂ ਤਾਂ ਹੁਣ ਲਾ ਲਓ ਕਿ YouTube ਤੇ ਡਰਾਮੇ ਵੀ ਬੜੇ ਦੇਖਦਾ, ਸਜਾਦ ਜਾਨੀ ਦੇ ਪ੍ਰੋਗਰਾਮ ਬੜੇ ਦੇਖਦਾ, ਤੁਹਾਡੇ ਬੜੇ ਦੇਖਦਾ। ਤੇ ਸੱਚ ਪੁੱਛੋ ਕਿ ਮੈਨੂੰ 10 ਸਾਲ 10 ਨਹੀਂ 15 ਸਾਲ ਪਹਿਲੇ ਮਤਲਬ ਮੈਨੂੰ ਨਹੀਂ ਸੀ ਪਤਾ ਕਿ ਪਾਕਿਸਤਾਨ 'ਚ ਵੀ ਪੰਜਾਬੀ ਨੇ। ਮੈਨੂੰ ਐਸੇ ਹੀ ਮੈਂ ਪੰਜਾਬ ਹੈ ਜਾਂ ਕੈਨੇਡਾ ਅਮਰੀਕਾ ਨੇ। ਇੱਕ ਵਾਰੀ ਕੋਈ ਪੀਟੀਸੀ ਦੇ ਕੋਈ ਪ੍ਰੋਗਰਾਮ ਚੱਲਦਾ ਸੀ, ਕੁੜੀ ਨੂੰ ਸਵਾਲ ਪੁੱਛਿਆ ਕਿ ਪੰਜਾਬ ਤੋਂ ਬਾਅਦ ਪੰਜਾਬੀ ਕਿੱਥੇ ਬੋਲੀ ਜਾਂਦੀ ਹੈ। ਤੇ ਉਹ ਥੱਲੇ ਆਪਸ਼ਨ ਸੀ ਅਮਰੀਕਾ, ਇੰਗਲੈਂਡ, ਅਮਰੀਕਾ, ਕੈਨੇਡਾ, ਚੌਥਾ ਪਾਕਿਸਤਾਨ ਦਾ ਸੀ। ਉਹ ਮੈਂ ਕਿਹਾ ਵੀ ਇੰਗਲੈਂਡ ਹੋਣਾ ਹੈ ਨਾ, ਡੈਡੀ ਨੂੰ ਕਿਹਾ। ਡੈਡੀ ਕਹਿੰਦੇ ਉਹ ਚੁੱਪ ਕਰ ਜਾ ਓਏ, ਪਾਕਿਸਤਾਨ ਹੈ। ਉਹ ਮੈਂ ਕਿਹਾ ਅੱਛਾ। ਉਹ ਜਦੋਂ ਸਵਾਲ ਦਾ ਆਨਸਰ ਦਿੱਤਾ ਕਿ ਹਾਂ, ਉਹਨੇ ਵੀ, ਕੁੜੀ ਨੇ ਵੀ ਏਦਾਂ ਕੈਨੇਡਾ ਕਨੂਡਾ ਹੀ ਕਹਿ ਦਿੱਤਾ, ਉਹ ਵੀ ਮੇਰੇ ਵਰਗੀ ਹੋਣੀ ਹੈ। ਤੇ ਉਹ ਕਹਿੰਦੇ ਨਹੀਂ, ਗਲਤ ਹੈ ਕਿ ਪਾਕਿਸਤਾਨ 'ਚ ਕਿ ਆਪਣੇ ਤਾਂ 2-2.5 ਕਰੋੜ ਪੰਜਾਬੀ ਸਾਰਾ, ਕਿ ਪਾਕਿਸਤਾਨ 'ਚ ਕਹਿੰਦੇ 13 ਕਰੋੜ ਸ਼ਾਇਦ ਆਬਾਦੀ ਪੰਜਾਬੀਆਂ ਦੀ। ਮੇਰੇ ਦਿਮਾਗ 'ਚ ਮੈਂ ਬਹੁਤ ਜ਼ਿਆਦਾ ਹੈਰਾਨ ਕਿ ਇਹ ਕੀ ਬਣਿਆ, ਪੰਜਾਬੀ ਉੱਥੇ ਹੈ। ਤੇ ਇੱਕ ਵਾਰੀ ਫਿਲਮ ਆਈ ਕੋਈ ਅਮਰਿੰਦਰ ਗਿੱਲ ਦੀ, ਸ਼ਾਇਦ ਅਮਰਿੰਦਰ ਗਿੱਲ ਦੀ ਕਿਸੇ ਹੋਰ ਫਿਲਮ ਆਈ, ਉਦੋਂ ਪਾਕਿਸਤਾਨ ਦਾ ਜ਼ਿਕਰ ਹੋਇਆ ਕਿ ਪਾਕਿਸਤਾਨ 'ਚ ਸ਼ੂਟਿੰਗ ਹੋਈ ਹੈ, ਉੱਥੇ ਪੰਜਾਬੀ ਬੋਲਦੇ ਆ। ਮਤਲਬ ਮੇਰੀ ਗੱਲ ਦਾ ਜਿਹੜਾ ਅਰਥ ਤਾਂ ਇਹੀ ਨਿਕਲਦਾ ਕਿ ਮੈਨੂੰ ਪਤਾ ਹੀ ਬਾਅਦ 'ਚ ਲੱਗਿਆ। ਫਿਰ ਮੈਂ ਮਤਲਬ ਦਿਲਚਸਪੀ ਬਹੁਤ ਲਈ ਕਿ ਕਲਚਰ ਦੇਖੀਏ। ਫਿਰ ਹੁਣ ਤਾਂ ਚਲੋ ਸਾਰਾ ਪਤਾ ਹੀ ਲੱਗ ਗਿਆ ਕਿ ਆਪਣੇ ਵਰਗੇ ਹੀ ਹੈ ਸਾਰੇ। ਤੇ ਜਿੰਨੀ ਕੁ ਉਹਨਾਂ ਨੂੰ ਚਾਹਨਾ ਹੈ। ਗਾਣੇ ਵੀ, ਜਦੋਂ ਬੱਬੂ ਮਾਨ ਦੇ ਗਾਣੇ ਆਏ ਨਾ ਸਰ, ਤੁਸੀਂ ਸੁਣਿਆ ਹੀ ਹੋਣਾ, ਨਾਸਰ ਸਾਹਿਬ ਨੇ ਵੀ। ਪੰਜਾਬ ਦੇ ਕਲਾਕਾਰ ਬੱਬੂ ਮਾਨ ਮਸ਼ਹੂਰ ਹੈ। ਤੇ ਅਸੀਂ ਸਾਡੇ ਕਾਲਜ ਟਾਈਮ ਦੇ ਬੜੇ ਉਹ ਮਸ਼ਹੂਰ ਕਲਾਕਾਰ ਸੀ। ਬੱਬੂ ਮਾਨ ਹੀ ਸੀਗੇ। ਹਾਂਜੀ। ਤੇ ਉਹਨਾਂ ਦੇ ਜਦੋਂ ਗਾਣੇ ਆਏ ਨਾ, ਉਹ ਲੋਕੀ ਕਹਿਣ ਇਹਨੇ ਪਾਕਿਸਤਾਨ ਦੇ ਨਸੀਬੂ ਦੇ ਗਾਣੇ ਚੋਰੀ ਕੀਤੇ ਆ। ਕੋਈ ਕੁਛ ਕਹੇ, ਕੋਈ ਕੁਛ ਕਹੇ। ਮੈਂ ਕਿਹਾ ਅੱਛਾ ਯਾਰ, ਉੱਥੇ ਵੀ ਪੰਜਾਬੀ ਬੋਲਦੇ ਆ। ਬੜੀ ਕਮਾਲ ਦੀ ਗੱਲ ਹੋ ਗਈ ਜੀ। ਚਲੋ ਇਸ ਦੇ ਜ਼ਰੀਏ ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਲੱਗਿਆ ਕਿ ਕੀ ਹੋ ਕੀ ਰਿਹਾ, ਦੁਨੀਆ ਬਸਦੀ ਕਿੱਥੇ ਹੈ ਇਸ ਪ੍ਰੋਗਰਾਮ ਦੇ ਜ਼ਰੀਏ। ਸਾਡੇ ਨਾਲ ਹੋਰ ਕਾਫੀ ਸਾਰੇ ਦੋਸਤ ਹਾਂਜੀ, ਉਹਨਾਂ ਨਾਲ ਲਿਖੀ ਕਰਕੇ ਨਾਲ ਸਾਡੇ ਨਾਲ ਗੱਲ ਕਰਦੇ। ਨਾਗਪਾਲ ਸਾਹਿਬ, ਕੀ ਹਾਲ ਹੈ ਜੀ ਤੁਹਾਡਾ? ਹਾਂਜੀ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ। ਨਾਸਿਰ ਸਾਹਿਬ, ਸਲਾਮ ਅਲੈਕਮ। ਤੁਸੀਂ ਪਹਿਲੇ ਤਾਂ ਰਾਜਬ ਅਲੀ ਕਿਤੇ ਗੱਲ ਕਰ ਰਹੇ ਸੀ, ਤੇ ਰਾਜਬ ਅਲੀ ਦਾ ਜਿਹੜਾ ਬੜਾ ਮੈਂ ਸੁਣਿਆ YouTube ਤੇ ਵੀ ਇਹਦਾ ਪੜ੍ਹਿਆ, ਬੜਾ ਅੱਛਾ ਉਹਨਾਂ ਦਾ ਸਰ ਪੰਜਾਬੀ ਦੇ ਅੰਦਰ ਯੋਗਦਾਨ ਹੈਗਾ। ਕਿਉਂਕਿ ਮੈਂ ਕਈ ਉਹ ਸ਼ਹਿਰ ਜਿਹੜੇ ਗਿਣਵਾਉਂਦੇ ਸੀ ਨਾ ਆਪਣੀ ਕਵਿਸ਼ਰੀ ਦੇ ਅੰਦਰ, ਤੇ ਮੈਂ ਬੜੇ ਉਹ ਗੌਰ ਨਾਲ ਸੁਣੇ ਤੇ ਬੜੇ ਅੱਛੇ ਲੱਗੇ। ਮਤਲਬ ਤੇ ਮੈਂ ਕਿਹਾ ਯਾਰ, ਉਹ ਐਕਚੁਅਲੀ ਮੇਰੇ ਖਿਆਲ ਉਹ ਹੈਗੇ ਇਸ ਲਈ ਤੁਹਾਡਾ ਗਵਰਨਮੈਂਟ ਸਰਵੈਂਟ ਸੀ, ਤੇ ਉਹ ਜਗ੍ਹਾ ਜਗ੍ਹਾ ਘੁੰਮਦੇ ਸੀ, ਤੇ ਉਹਨਾਂ ਨੇ ਜਗ੍ਹਾ ਜਗ੍ਹਾ ਦੀ ਤਾਰੀਫ ਕੀਤੀ ਗਈ। ਮਤਲਬ ਕਿ ਕਿਹੜੀ ਜਗ੍ਹਾ ਤੇ ਕਿਤੇ ਜ਼ਮੀਨ ਕਿਸ ਤਰ੍ਹਾਂ ਦੀ ਗਈ ਹੈ, ਕਿਹੜੀ ਜਗ੍ਹਾ ਤੇ ਕਿਤੇ ਕਿਤੇ ਕੀ ਚੀਜ਼ਾਂ ਹੈਗੀਆਂ ਨੇ। ਬੜਾ ਅੱਛਾ ਲੱਗਿਆ ਮੈਂ ਜਦੋਂ ਉਹਨਾਂ ਦੀ ਕਵਿਸ਼ਰੀ ਸੁਣੀ ਤਾਂ। ਮਤਲਬ ਜੀ, ਤੇ ਸੈਕਿੰਡ ਤੁਸੀਂ ਇਹ ਪੁੱਛ ਰਹੇ ਸੀ ਕਿ ਵੀ ਸਾਂਝੀ ਸੱਥ ਨਾਲ ਕਿਵੇਂ ਜੁੜੇ, ਤੇ ਉਹ ਨਾਸਿਰ ਸਾਹਿਬ ਦਾ ਉਪਰਾਲਾ ਹੈ ਕਿ ਮੈਂ ਕਈ ਵਾਰੀ ਪੰਜਾਬੀ ਪ੍ਰੋਗਰਾਮ ਦੇਖਦਾ ਰਹਿੰਦਾ ਹੈਗਾ ਸੀ, ਤੇ ਇਹਨਾਂ ਦਾ ਨੰਬਰ ਸ਼ੋ ਹੁੰਦਾ ਸੀ ਥੱਲੇ ਕਿ ਅਗਰ ਤੁਸੀਂ ਕੋਈ ਤੁਹਾਡਾ ਪਾਕਿਸਤਾਨ ਵਿੱਚ ਹੈਗਾ ਤਾਂ ਮਤਲਬ ਤੁਸੀਂ ਗੱਲ ਕਰ ਸਕਦੇ ਹੋ। ਮੇਰੀ ਇਹਨਾਂ ਨਾਲ ਗੱਲ ਵੀ ਹੋਈ ਹੈ, ਇਹਨਾਂ ਨੇ ਨੰਬਰ ਦਿੱਤੇ ਅੱਗੇ ਦੇ ਅੱਗੇ। ਉਹ ਕਰਦੇ ਕਰਦੇ ਮੈਨੂੰ ਮਤਲਬ ਜਗ੍ਹਾ ਜਿਹੜੀ ਸਾਡੀ ਹੈਗੀ ਸੀ ਉਹ 3 ਸਾਲਾਂ ਬਾਅਦ ਜਾ ਕੇ ਮਿਲੀ। ਚਲੋ ਖੈਰ ਇਹਨਾਂ ਦੇ ਥਰੂ ਨਹੀਂ ਮਿਲੀ, ਲੇਕਿਨ ਇੱਕ ਚੈਨਲ ਇਹ ਜ਼ਰੂਰ ਬਣੇ ਉਸ ਚੀਜ਼ ਦਾ। ਔਰ ਉਸ ਤੋਂ ਬਾਅਦ ਮੈਂ ਕਈ ਵਾਰੀ ਪ੍ਰੋਗਰਾਮ ਫਿਰ ਦੇਖਦਾ ਰਿਹਾ, ਸਾਂਝੀ ਸੱਥ ਦਾ ਤੁਹਾਡਾ ਜਿਹੜਾ ਲਾਈਵ ਪ੍ਰੋਗਰਾਮ, ਉਹਦੇ ਨਾਲ ਜੁੜਦੇ ਵੀ ਰਹੇ। ਤੇ ਉਸ ਤੋਂ ਬਾਅਦ ਸਾਡਾ ਆਪਣਾ ਸਾਂਝਾ ਪੰਜਾਬ ਜਿਹੜਾ ਗਰੁੱਪ ਬਣਿਆ ਹੈਗਾ, ਉਹਦੇ ਨਾਲ ਵੀ ਜੁੜੇ ਹੋਏ ਹੈਗੇ ਆ। ਤੇ ਬਹੁਤ ਅੱਛਾ ਲੱਗਾ ਪੰਜਾਬੀ ਮੈਨੂੰ ਵੀ। ਵਾਕਈ ਜਿਵੇਂ ਉਹ ਕਹਿ ਰਹੇ ਸੀ ਨਾ, ਅਸੀਂ ਵੀ ਸੋਚਦੇ ਗਏ ਸੀ ਕਿ ਪੰਜਾਬੀ ਪਾਕਿਸਤਾਨ ਸੀ ਵੀ ਐਵੇਂ ਸਾਡੇ ਵਾਂਗੂ ਹੀ ਬੋਲਦੇ ਨੇ ਯਾਰ। ਇਹ ਤਾਂ ਮਤਲਬ ਤੇ 2-3 ਜ਼ਬਾਨਾਂ ਹੋਰ ਵੀ ਪੰਜਾਬੀ ਦੀਆਂ ਆਪਣੀਆਂ ਜਿਹੜੀਆਂ ਹੈਗੀਆਂ ਨਾ, ਉਹ ਜਿਵੇਂ ਮੈਂ ਵਿੱਚੋਂ ਇੱਕ ਦਿਨ ਉਹ ਸ਼ਫੀਕ ਸਾਹਿਬ ਨੇ ਜਾਂਗਲੀ ਕਹਿਤਾ ਹੈਗਾ ਸੀ, ਉਹ ਕਹਿੰਦਾ ਉਹ ਜਾਂਗਲੀ। ਫਿਰ ਮੈਂ 2-3 ਟ੍ਰੇਸ ਆਊਟ ਕੀਤਾ
ਕਿ ਇਹ ਜੰਗਲੀ ਵਰਡ ਮੈਂ ਉਹਨਾਂ ਨੂੰ ਬੜਾ ਕਿਹਾ ਯਾਰ ਤੁਸੀਂ ਇਹ ਗਲਤ ਕਹਿ ਰਹੇ ਹੋ ਕਿਸੇ ਨੂੰ ਜੰਗਲੀ ਕਹਿਣਾ, ਲੇਕਿਨ ਬਾਅਦ ਇਹ ਪਤਾ ਲੱਗਿਆ ਕਿ ਉਹ ਜੰਗਲੀ ਇੱਕ ਕਬੀਲਾ ਹੈਗਾ ਕਿ ਜਿਹੜੇ ਲੋਕ ਮਤਲਬ ਉਹ ਜੰਗਲ ਵਿੱਚ ਰਹਿੰਦੇ ਗਏ ਸੀ। तो सर ऐसे तरह ही ਝੰਗਵੀ ਆ ਵੈਸੇ ਪੰਜਾਬੀ ਚ ਉਹਨਾਂ ਨੂੰ ਕਹਿ ਹੀ ਦਿੰਦੇ ਨਾ ਜੰਗਲੀ ਕਹਿੰਦੇ, ਵੈਸੇ ਹੈ ਤੇ ਝੰਗਵੀ ਸਹੀ ਆ ਉਹਨਾਂ ਦੀ ਬੋਲੀ। ਗॉड ਨੋਜ਼ ਖੈਰ ਉਹ ਲੈਂਗੁਏਜ ਸਾਡੇ ਵਰਗੀ ਹੈ। ਤੇ ਉਹ ਕੱਲ ਪਰਸੋਂ ਮੈਂ ਇੱਕ ਵੀਡੀਓ ਮਤਲਬ ਪਾਇਆ ਸਾਨੂੰ ਕਿਸੇ ਦੋਸਤ ਨੇ, ਤੇ ਉਹਦੇ ਵਿੱਚ ਨਾ ਉਹ ਜਿਵੇਂ ਵੈਣ ਪਾਉਂਦੇ ਨੇ ਨਾ, ਸਾਡੇ ਇੱਧਰ ਕਈ ਵਾਰੀ ਡੈਥ ਹੋ ਜਾਂਦੀ ਹੈ ਆਪਣੀ ਬਜ਼ੁਰਗ, ਅਸੀਂ ਸੁਣੇ ਨੇ ਰੋਂਦੇ ਹੋਏ, ਤਾਂ ਉਹ ਮੁੰਡੇ ਦੀ ਆਵਾਜ਼ ਕੁਝ ਇਸ ਤਰ੍ਹਾਂ ਦੀ ਲੱਗ ਰਹੀ ਸੀ। ਤੇ ਮੈਂ ਕਿਹਾ ਯਾਰ ਮਤਲਬ ਹੈ ਕਿ ਸਾਡਾ ਕਲਚਰ ਹੈ ਨਾ ਉਹ ਇੱਕ ਦੂਜੇ ਨਾਲ ਮਿਲਦਾ ਜੁਲਦਾ ਹੈ ਮਤਲਬ ਮੋਸਟ ਪ੍ਰੋਬਬਲੀ, ਲੇਕਿਨ ਬਸ ਉਹ ਹੈ ਕਿ ਉਧਰ ਹੁਣ ਉਹ ਥੋੜਾ ਮੁਸਲਿਮ ਲੈਵਲ ਹੈ ਤੇ ਇੱਧਰ ਥੋੜਾ ਆਪਣਾ ਜੀ ਸਜਾਦ ਸਾਹਿਬ ਜੀ। ਗੁਲਸ਼ਨ ਜੀ, ਤੁਸੀਂ ਜਿਸ ਲਹਿਜੇ ਦੀ ਗੱਲ ਕਰ ਰਹੇ ਹੋ, ਜੰਗਵੀ ਲਹਿਜਾ, ਜੰਗੂਟੀ ਵੀ ਉਹਨੂੰ ਕਿਹਾ ਜਾਂਦਾ, ਲਹਿੰਦੇ ਦੀ ਉਹਨੂੰ ਜ਼ੁਬਾਨ ਵੀ ਉਹਨੂੰ ਕਿਹਾ ਜਾਂਦਾ, ਔਰ ਨਾਗਪਾਲ ਜੀ, ਸੌਰੀ ਨਾਗਪਾਲ ਜੀ। ਹਾਂਜੀ ਤੇ ਬਹੁਤ ਬਹੁਤ ਮੈਂ ਇਜ਼ਾਫਾ ਕਰ ਦਿੰਦਾ, ਨਹੀਂ ਮੈਂ ਥੋੜਾ ਜਿਹਾ ਨਾਗਪਾਲ ਸਾਹਿਬ ਇਹਨਾਂ ਦੇ ਜੇ ਨਾਂ ਲੈਣਾ ਹੋਵੇ ਨਾ ਕਿ ਉਹਨਾਂ ਦੇ ਬਜ਼ੁਰਗ ਨੇ, ਤੇ ਉਹਨੇ ਕਹਿਣਾ ਉਹ ਨਾਗਪਾਲੂ, ਉਹ ਥੋੜਾ ਜਿਹਾ ਸਟਾਈਲ ਉਹਨਾਂ ਦਾ ਹੋਰ ਤਰ੍ਹਾਂ ਦਾ ਜੀ। ਨਾਗਪਾਲ ਜੀ, ਮੈਂ ਇੱਕ ਸਾਰੇ ਦੋਸਤਾਂ ਨੂੰ ਰਿਕੁਐਸਟ ਕਰ ਲਵਾਂ ਕਿ ਸਾਡੇ ਸਟੂਡੀਓ ਦੀ ਕੈਪੈਸਿਟੀ 10 ਲੋਕਾਂ ਦੀ ਹੈ, ਅਸੀਂ 6 ਔਨ ਸਕਰੀਨ ਆ, 4 ਪਿੱਛੇ ਵੇਟ ਵੀ ਕਰ ਰਹੇ ਨੇ। ਜਿਵੇਂ ਜਿਵੇਂ ਤੁਸੀਂ ਆਪਣੀ ਗੱਲ ਕਰ ਲੈਂਦੇ ਹੋ, ਮੁਕੰਮਲ ਕਰ ਲੈਂਦੇ ਹੋ, ਪਲੀਜ਼ ਸਟੂਡੀਓ ਤੋਂ ਬਾਹਰ ਜਾ ਕੇ ਤੁਸੀਂ ਫੇਸਬੁੱਕ ਦੇ ਜ਼ਰੀਏ ਜਾਂ YouTube ਦੇ ਜ਼ਰੀਏ ਵੇਖ ਲਓ। ਉਹ ਲਿੰਕ ਜਿਹੜਾ ਅਸੀਂ ਸ਼ੇਅਰ ਕਰਦੇ ਹੋ ਉਹਦੇ ਐਂਟਰ ਕਰਨ ਵਾਸਤੇ, ਜੇ ਤੁਸੀਂ ਪਿੱਛੇ ਸਟੂਡੀਓ 'ਚ ਰਹਿ ਕੇ ਪ੍ਰੋਗਰਾਮ ਨੂੰ ਵੇਖ ਰਹੇ ਹੁੰਦੇ ਹੋ, ਵੇਟ ਕਰ ਰਹੇ ਹੁੰਦੇ ਹੋ, ਹੋਰ ਲੋਕ ਜੁਆਇਨ ਨਹੀਂ ਕਰ ਸਕਦੇ। ਸੋ ਪਲੀਜ਼ ਰਿਕੁਐਸਟ ਸਾਰਿਆਂ ਨੂੰ, 10 ਲੋਕਾਂ ਤੋਂ ਵੱਧ ਦੀ ਕੈਪੈਸਿਟੀ ਨਹੀਂ ਹੈ ਪ੍ਰੋਗਰਾਮ ਦੀ। ਤੁਸੀਂ ਫੇਸਬੁੱਕ ਤੇ ਜਾ ਕੇ ਜਾਂ YouTube ਤੇ ਜਾ ਕੇ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਪੰਜਾਬੀ ਲਹਿਰ ਟਾਈਪ ਕਰ ਲੈਣਾ, ਤੁਹਾਨੂੰ ਖੁਦ ਪ੍ਰੋਗਰਾਮ ਮਿਲ ਜਾਏਗਾ, ਤਾਂ ਕਿ ਸਟੂਡੀਓ 'ਚ ਹੋਰ ਲੋਕਾਂ ਦੀ ਥਾਂ ਖਾਲੀ ਹੋ ਸਕੇ। ਸੋ ਸਾਡੇ ਨਾਲ ਹੋਰ ਵੀ ਦੋਸਤ ਨੇ ਜੀ, ਉਹਨਾਂ ਦੀ ਗੱਲਾਂ ਕਰਨੀਆਂ ਜੀ। ਸਾਡੇ ਨਾਲ ਗੁਰਨਾਮ ਸਿੰਘ ਨੇ, ਕੁਮਰ ਹੇਅਰ ਨੇ, ਸਲੀਮ ਗਿੱਲ ਸਾਹਿਬ ਵੀ ਖਾਸੀ ਤੋਂ ਵੇਟ ਕਰ ਰਹੇ ਨੇ, ਪਾਲ ਕੰਬੋਜ ਸਾਹਿਬ ਵੀ ਨੇ, ਇਹ ਸਾਰੇ ਵੇਟ ਕਰ ਰਹੇ ਨੇ। ਆਪਣੀ ਅਰਜ਼ੀ ਮੁਖਤਰ ਦੀ ਗੱਲ ਕਰਕੇ ਨਾਲ ਦੇ ਨਾਲ ਹੋਰਾਂ ਨੂੰ ਮੌਕਾ ਦਿੰਦੇ ਰਹੀਏ। ਸੋ ਗੁਰਨਾਮ ਸਿੰਘ ਜੀ, ਤੁਸੀਂ ਸਾਂਝੀ ਸੱਤ ਨਾਲ ਕਿਵੇਂ ਜੁੜੇ ਜੀ? ਸਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਢਿੱਲੋਂ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ। ਮੈਂ ਢਿੱਲੋਂ ਸਾਹਿਬ ਦੇ ਪ੍ਰੋਗਰਾਮ ਪਿਛਲੇ 3-4 ਸਾਲ ਤੋਂ ਦੇਖ ਰਿਹਾ ਜੀ, ਔਰ ਹਰ ਐਪੀਸੋਡ ਇਹਨਾਂ ਦਾ ਮੈਂ ਦੇਖਦਾ ਵਾਂ। ਪਹਿਲਾਂ ਮੈਂ ਕਮੈਂਟਸ ਵੀ ਦਿੰਦਾ ਹੁੰਦਾ ਸੀ। ਤੇ ਭਾਜੀ ਸਾਡੇ ਜਿਹੜੇ ਬਜ਼ੁਰਗ ਸਨ ਉਹ ਅਦਾਲਤਗੜ੍ਹ ਸਿਆਲਕੋਟ ਤੋਂ ਮਾਈਗ੍ਰੇਟ ਹੋ ਕੇ ਆਏ ਸੀ, ਤੇ ਹੁਣ ਅਸੀਂ ਜਲੰਧਰ ਰਹਿਣ ਡਏ ਆ। ਤੇ ਮੇਰੀ ਬੜੀ ਇੱਛਾ ਹੈਗੀ ਏ ਕਿ ਮੈਂ ਉੱਧਰ ਰਹਿੰਦੇ ਪੰਜਾਬੀ ਵੀਰਾਂ ਦੇ ਨਾਲ ਲਾਈਵ ਹੋ ਕੇ ਗੱਲ ਕਰਾਂ। ਤੇ ਔਰ ਇਸ ਮੰਚ ਤੇ ਮੈਂ ਦੇਖਿਆ ਮੈਕਸਿਮਮ ਜਿਹੜੀ ਗੱਲਬਾਤ ਹੈ ਉਹ ਪੰਜਾਬੀ ਜ਼ੁਬਾਨ, ਪੰਜਾਬੀ ਕਲਚਰ ਉਹਦੇ ਬਾਰੇ ਹੁੰਦੀ ਹੈ। ਤਾਂ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲਾ, ਕਿਸਮਤ ਵਾਲਾ ਸਮਝਦਾ ਵਾ ਕਿ ਮੈਨੂੰ ਤੁਸੀਂ ਅੱਜ ਸਾਰਾ ਐਡਮਿਟ ਕੀਤਾ। ਮੈਂ ਭਾਜੀ ਦੂਜੇ ਵੀ ਬੈਠੇ ਨੇ ਪਾਕਿਸਤਾਨ ਤੋਂ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ। ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਕਾਈਂਡਲੀ ਇਸ ਵੇਲੇ ਕੋਈ ਸਿਆਲਕੋਟ ਦਾ ਹੋਵੇ ਵੀਰ, ਤੇ ਮੈਂ ਉਹਨਾਂ ਨਾਲ ਲਾਈਵ ਹੋ ਕੇ ਗੱਲ ਕਰਨੀ ਚਾਹੁੰਦਾ। ਜ਼ਰੂਰ, ਜੇ ਕੋਈ ਸਿਆਲਕੋਟ ਦਾ ਹੈ ਜੀ ਜ਼ਰੂਰ ਆਓ ਜੀ, ਸਿਆਲਕੋਟ ਹੀ ਆਓ, ਮੈਦਾਨ 'ਚ ਆਓ। ਜਦੋਂ ਸਿਆਲਕੋਟ ਤੱਕ ਆਉਂਦਾ ਤੇ ਤੁਹਾਡੇ ਨਾਲ ਕਰਾਉਂਦੇ, ਤੁਹਾਨੂੰ ਮੈਂ ਦੁਬਾਰਾ ਫੇਰ ਲੈਣਾ ਲਾਈਨ ਤੇ। ਸਾਡੇ ਨਾਲ ਹੋਰ ਵੀ ਸਾਡੇ ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਭੈਣ ਜੀ ਹੁਣੀ ਨੇ, ਰੂਬੀ ਵਿਰਕ ਜੀ ਵੀ। ਤੁਸੀਂ ਵੀ ਜ਼ਰੂਰ ਜੀ ਆਪਣੀ ਗੱਲ ਰੱਖਿਓ, ਕਿਵੇਂ ਜੁੜੇ ਪੰਜਾਬੀ ਲਹਿਰ ਦੇ ਨਾਲ। ਫਿਰ ਅਸੀਂ ਖੈਰ ਸਾਹਿਬ ਨਾਲ ਫਿਰ ਗੱਲ ਕਰਾਂਗੇ ਜੀ। ਰੂਬੀ ਜੀ, ਮੈਨੂੰ ਤਾਂ ਰੂਬੀ ਜੀ ਦਾ ਵੀਡੀਓ ਫਰੀਜ਼ ਹੋ ਗਿਆ। ਇੰਨੀ ਦੇਰ ਅਸੀਂ ਕੁਮਰ ਹੇਅਰ ਜੀ ਨਾਲ ਗੱਲ ਕਰ ਲੈਂਦੇ ਆ। ਰੂਬੀ ਜਿਹੜੇ ਰੀਜੁਆਇਨ ਕਰਦੇ। ਕੁਮਰ ਸਾਹਿਬ, ਹੇਅਰ ਸਾਹਿਬ, ਕੀ ਹਾਲ ਆ ਤੁਹਾਡਾ ਜੀ? ਤੁਹਾਡਾ ਮਾਈਕ ਆਫ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਢਿੱਲੋਂ ਸਾਹਿਬ, अस्सलाम वालेकुम। ਵਾਲੇਕੁਮ ਸਲਾਮ। ਸਤਿ ਸ਼੍ਰੀ ਅਕਾਲ ਜੀ। ਵਾਲੇਕੁਮ ਸਲਾਮ। ਸਤਿ ਸ਼੍ਰੀ ਅਕਾਲ।
ਪ੍ਰੋਗਰਾਮ ਤਾਂ ਜੀ ਤੁਸੀਂ- ਮੈਂ ਹਾਂਜੀ 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 ਜੀ ਇਹ ਸਾਹਿਬ ਹਾਂਜੀ। ਪਹਿਲੀ ਵਾਰ ਅੱਜ ਜੁਆਇਨ ਕੀਤਾ ਤੁਸੀਂ, ਮੈਨੂੰ ਲੱਗਦਾ ਸਾਡਾ ਪ੍ਰੋਗਰਾਮ ਤੇ ਹਾਂਜੀ, ਮੰਜੀ ਦਾ ਹਾਂਜੀ, ਤੁਹਾਡੇ ਹਾਂਜੀ, ਤੇ ਮੇਰਾ ਮੰਜੀ ਕਿਤੇ ਪਰਾਂ ਕਰ ਲਓ, ਲਵੇ ਸਿਰ ਵਾਟਾ ਮੰਜੀ ਦਾ ਇਹ ਕੁਝ ਨਹੀਂ ਹੁੰਦਾ ਜੀ। ਮੰਜੀ ਵੀ ਇਹਨਾਂ ਨਾਲ ਮੰਜੀ ਬਹੁਤ ਵੀ ਪਿਆਰ ਮੁੰਜ ਹੈ ਜੀ, ਮੇਰੇ ਹੱਥੀ ਬਣਾਏ ਹੈ ਜੀ ਮੁੰਜ ਦੀ ਮੁੰਜ ਦੀ ਹੋਣੀ ਮੰਜੀ ਲੱਗਦੀ। ਮੁੰਜਦੀ ਹੈ। ਹਾਂਜੀ ਮੁੰਜਦੀ ਹੈ। ਜਿਵੇਂ ਉਹ ਮੈਨੂੰ ਤਾਂ ਬਹੁਤਾ ਲੱਗਾ ਵੀ ਜਿਵੇਂ ਤੁਹਾਡੀਆਂ ਮੁੱਛਾਂ ਖੜੀਆਂ ਉਵੇਂ ਪਾਵੇ ਵੀ ਖਲੋਤੇ ਉਹਦੇ। ਹਾਂਜੀ ਹਾਂਜੀ ਤੁਸੀਂ ਚਾਹੁੰਦੇ ਆ ਕਿ ਦੁਬਾਰਾ ਨਾ ਹੋਣ? ਮਜ਼ਾਕ ਵੀ ਕਰਦੇ ਰਹੀਦਾ ਇੱਕ ਦੂਜੇ ਨਾਲ, ਤੁਸੀਂ ਮਾਈਂਡ ਨਾ ਕਰਿਓ, ਜਸਟ ਫਾਰ ਇੱਕ ਦੂਜੇ ਨਾਲ ਹਾਸੀ ਮਜ਼ਾਕ ਹੁੰਦਾ ਰਹੇ ਤਾਂ ਵਧੀਆ ਟਾਈਮ ਲੰਘ ਜਾਂਦਾ। ਨਹੀਂ ਨਹੀਂ, ਗੱਲ ਹੀ ਕੋਈ ਨਹੀਂ ਜੀ। ਮੈਂ ਤਕਰੀਬਨ ਸ਼ੁਰੂ ਤੋਂ ਹੀ ਤੁਹਾਡੇ ਨਾਲ ਅਟੈਚ ਹੈ। ਤੇ ਕੁੰਵਰ ਨਹੀਂ ਜੀ, ਮੇਰਾ ਨਾਂ ਕੇਵਲ ਹੇਅਰ ਸਰਪੰਚ ਹੈ, ਸ਼ਾਇਦ ਤੁਹਾਨੂੰ ਯਾਦ ਆ ਜੀ। ਕੁੰਵਰ ਤਾਂ ਬੇਟੇ ਦਾ ਨਾਂ ਹੈ, ਉਹਨੇ ਪਤਾ ਨਹੀਂ ਕੀ। ਸਰਪੰਚ ਕੀ ਹਾਲ ਹੈ? ਹਾਂਜੀ ਹਾਂਜੀ ਵਧੀਆ ਜੀ, ਵਧੀਆ, ਬਹੁਤ ਵਧੀਆ। ਹਾਂ ਹੋਰ ਸੁਣਾਓ ਜੀ? ਵਾਹ ਵਧੀਆ ਵਧੀਆ। ਸਰਪੰਚ ਸਾਹਿਬ ਕਦੋਂ ਦੇ ਜੁੜੇ ਤੁਸੀਂ ਸਾਂਝੀ ਸਾਥ ਨਾਲ ਪੰਜਾਬੀ ਲਹਿਰ? ਹਾਂਜੀ ਹਾਂਜੀ ਹਾਂਜੀ। ਆਵਾਜ਼ ਕੱਟ ਕੇ ਆ ਰਹੀ ਹੈ ਜੀ ਮੈਨੂੰ। ਤੁਸੀਂ ਸਜਾਦ ਸਾਹਿਬ ਪੁੱਛ ਲਿਓ ਜ਼ਰਾ ਜੀ। ਪੁੱਛਣਾ ਹੈ ਸੀ ਕਿ ਇਹ ਜਿਹੜਾ ਪ੍ਰੋਗਰਾਮ ਸਾਂਝੀ ਸਾਥ, ਇਹਨੂੰ ਕਿਵੇਂ ਤੁਸੀਂ ਵੇਖਣਾ ਸ਼ੁਰੂ ਕੀਤਾ ਤੇ ਕੀ ਸਿੱਖਿਆ ਤੇ ਕਿਹੜੀਆਂ ਨਵੀਆਂ ਗੱਲਾਂ ਦਾ ਪਤਾ ਚੱਲਿਆ ਤੁਹਾਨੂੰ? ਸਿੱਖਿਆ ਤਾਂ ਜੀ ਦੋਨੇ ਮੁਲਕਾਂ ਦਾ ਆਪਾਂ ਬਹੁਤ ਹੋਰ ਨੇੜੇ ਹੋਏ ਆ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦਾ ਆਪਾਂ ਨੂੰ ਪਤਾ ਲੱਗਦਾ ਜੀ ਵੀ ਉਧਰ ਕੀ ਹੈ, ਚੜ੍ਹਦੇ ਕੀ ਹੈ, ਲਹਿੰਦੇ ਪੰਜਾਬ ਚ ਕੀ ਹੈ। ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਦਾ ਬਹੁਤ ਜ਼ਿਆਦਾ ਲਿੰਕ ਸੀ ਜੀ ਪਾਕਿਸਤਾਨ ਨਾਲ। 1907 ਦਾ ਬਰਥ ਸੀ ਜੀ ਉਹਨਾਂ ਦਾ। ਅੱਛਾ। ਉਹ ਬੜੀਆਂ ਗੱਲਾਂ ਸੁਣਾਉਂਦੇ ਸੀ ਜੀ, ਪਾਕਿਸਤਾਨ ਨਾਲ ਬਹੁਤ ਪਿਆਰ ਸੀ ਉਹਨਾਂ ਦਾ। ਚਲੋ ਜੀ, ਸਾਡੇ ਨਾਲ ਛੋਟੀ ਜਿਹੀ ਇੱਕ ਗੱਲ ਸੁਣਾਉਣਾ ਜੀ ਮੈਂ ਤੁਹਾਨੂੰ। ਮੇਰੇ ਫਾਦਰ ਸਾਹਿਬ ਦਾ 45 ਦਾ ਬਰਥ ਸੀ ਜੀ। ਮੇਰੇ ਫਾਦਰ ਸਾਹਿਬ ਦਾ 1945 ਦਾ ਬਰਥ ਸੀ ਜੀ। ਹਾਂਜੀ ਹਾਂਜੀ। ਤੇ ਇੱਥੇ ਮੁਸਲਿਮ ਖਾਨਦਾਨ ਰਹਿੰਦੇ ਸੀ ਸਾਡੇ ਪਿੰਡ, ਤੇ ਉਹ ਬਟਵਾਰੇ ਵੇਲੇ ਚਲੇ ਗਏ ਜੀ। ਉਦੋਂ 2 ਸਾਲ ਦੇ ਸੀ ਜੋ। 62-63 ਦੇ ਵਿੱਚ ਜਦੋਂ ਪਾਪਾ ਜੀ ਦੀ ਸ਼ਾਦੀ ਹੋਈ ਤੇ ਦਾਦਾ ਜੀ ਖਤ ਪਾਉਂਦੇ ਰਹਿੰਦੇ ਸੀ ਉਹਨਾਂ ਨੂੰ। ਤੇ ਉਹ ਪਾਕਿਸਤਾਨ ਵੱਲੋਂ ਕਹਿੰਦੇ ਸੀ ਸਾਨੂੰ ਦੱਸਿਆ ਜੀ ਜਦੋਂ ਅਮਰਜੀਤ ਦੀ ਸ਼ਾਦੀ ਹੋਊਗੀ। ਉਹ ਜਿਸ ਦਿਨ ਇੱਥੇ ਸ਼ਾਦੀ ਸੀ ਤੇ ਪਾਕਿਸਤਾਨ ਦੇ ਵਿੱਚ ਬੁੰਗਾ ਕੁੱਲ ਚੱਕ ਹੈ ਜੀ, ਉੱਥੇ ਉਹਨਾਂ ਨੇ ਗੀਤ ਗਾਏ ਜੀ। ਕਿਆ ਬਾਤ ਹੈ, ਕਿਆ ਬਾਤ ਹੈ ਜਨਾਬ। ਹਾਂਜੀ ਬਹੁਤ ਵਧੀਆ ਗੱਲ ਸੁਣਾਈ ਤੁਸੀਂ, ਬਹੁਤ ਵਧੀਆ ਗੱਲ ਸੁਣਾਈ। ਤੇ ਇਸ ਸਾਂਝੀ ਸਾਥ ਦੇ ਨਾਲ ਕਿਵੇਂ ਜੁੜੇ ਸੀ ਤੁਸੀਂ? ਇਹ ਜਿਹੜਾ ਪ੍ਰੋਗਰਾਮ ਹੁੰਦਾ ਹੈ ਕੁਦਰਤੀ ਜੁੜੇ ਜੀ, ਕੁਦਰਤੀ ਜੁੜੇ ਜੀ ਬਸ। ਹਾਂਜੀ, ਸਰਚ ਕਰਦਿਆਂ ਸਾਹਮਣੇ ਆ ਗਏ। ਤੇ ਮੈਂ ਪੰਨੂ ਸਾਹਿਬ ਦੇ ਵੀ ਬਹੁਤ, ਉਹਨਾਂ ਨਾਲ ਵੀ ਕਰਦਾ ਰਿਹਾ, ਪਰ ਆਨਲਾਈਨ ਤੁਹਾਡੇ ਨਾਲ ਪਹਿਲੀ ਵਾਰੀ ਹੋਏ ਆ। ਬਹੁਤ ਸ਼ੁਕਰੀਆ ਜੀ ਇਹ ਸਭ ਪ੍ਰੋਗਰਾਮ ਨਾਲ ਸਿਰਫ ਬਣੇ ਰਹਿਣਾ। ਸਾਡਾ ਨਾਲ ਸਲੀਮ ਗਿੱਲ ਵੀ ਨੇ, ਉਹਨਾਂ ਨਾਲ ਗੱਲ ਕਰ ਲਈ ਥੋੜੀ। ਸਲੀਮ ਗਿੱਲ ਸਾਹਿਬ, ਤੁਹਾਡਾ ਕੀ ਹਾਲ ਚਾਲ ਹੈ ਜੀ? अस्सलाम वालेकुम ते सत श्री अकाल। वालेकुम अस्सलाम, सत श्री अकाल जी। ਸਰ ਭਾਈ ਤੁਸੀਂ ਪਤਾ ਨਹੀਂ ਗੈਪ ਹੀ ਰਹਿੰਦੇ ਜਾਂ ਗੈਪ ਹੀ ਨਹੀਂ, ਮੈਂ ਇੱਥੇ ਹੀ ਆ ਜੀ, ਬਿਲਕੁਲ। ਮੈਂ ਕਿਤੇ ਨਹੀਂ ਜਾ ਰਿਹਾ ਜੀ, ਮੈਂ ਇੱਥੇ ਹੀ ਆ ਜੀ, ਤੁਹਾਡੇ ਨਾਲ ਹੀ ਆ। ਨਹੀਂ ਜੀ, ਅੱਜ ਹੀ ਤੁਹਾਡੇ ਨਾਲ ਹੋਏ ਨੇ, ਮੁਲਾਕਾਤ ਹੋਈ ਆ ਬੜੀ ਦੇਰ ਬਾਅਦ। ਅੱਜ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਸੀਂ ਤੇ ਗੈਪ ਹੋ ਗਏ ਜੇ ਕਿਤੇ। ਇਹ ਹੁਣ ਤੇ ਗੱਲ ਹੈ ਜੀ, ਕੱਲ ਇਸ ਬਾਰੇ ਬੜੀ ਲੰਮੀ ਅਸੀਂ ਗੱਲਬਾਤ ਕੀਤੀ ਹੈ ਕਿ ਮੈਂ ਕੋਸ਼ਿਸ਼ ਕਰਦਾ ਕਿ ਕਈ ਵਾਰ ਕੰਮ ਤੋਂ ਛੁੱਟੀ ਲੈਣਾ ਥੋੜਾ ਔਖਾ ਹੋ ਜਾਂਦਾ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਸੈਟਰਡੇ ਸੰਡੇ ਸਵੇਰੇ ਮੈਂ ਘੱਟੋ ਘੱਟ 2 ਘੰਟੇ ਆਪਣੇ ਇਸ ਪ੍ਰੋਗਰਾਮ ਦੇ ਦੌਰਾਨ ਫਾਰਗ ਰੱਖਾਂ ਤਾਂ ਕਿ ਮੈਂ ਆ ਸਕਾਂ। ਮੈਂ ਮਾਫੀ ਚਾਹਨਾ ਜੀ। ਇਹ ਦੱਸੋ ਜੀ, ਤੁਸੀਂ ਸਾਂਝੀ ਸਾਥ ਨਾਲ ਕਿਵੇਂ ਜੁੜੇ ਜੀ? ਮੈਂ ਜੀ ਸਾਂਝੀ ਸਾਥ ਨਾਲ ਉਦੋਂ ਦਾ ਜੁੜਿਆ ਵਾਂ ਜਿਸਲੇ ਨਾਸਰ ਭਾਈ ਨੇ ਪ੍ਰੋਗਰਾਮ ਅਜੇ ਸ਼ੁਰੂ ਨਹੀਂ ਸੀ ਕੀਤਾ। ਮੇਰਾ ਤਾਇਆ ਜੀ ਸੀ, ਉਹ ਮੇਰਾ ਯਾਰਾਂ ਤਰ੍ਹਾਂ ਸੀ। ਤਾਇਆ ਜੀ ਨਾਲ ਮੇਰੀ ਮੈਂ ਬਹਿਣਾ ਨਸਾਂ ਤੇ ਉਹ ਸਰਦਾਰਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਸਿਰਫ ਇੱਥੇ ਜੀ, ਤੇ ਮੈਨੂੰ ਬੜੀ ਦਿਲਚਸਪੀ ਸੀ। ਬੇਸਿਕਲੀ ਅਸੀਂ ਪੰਗਾਲੀ ਪਿੰਡ ਦੇ ਰਹਿਸ਼ੀ ਆ, ਮੁਕਾਮੀ ਲੋਕ ਆ। ਅੱਛਾ ਜੀ। ਤੇ ਉਹ ਪਿੰਡ ਆਦੀਆਂ ਦਾ ਸੀ, ਸਰਦਾਰਾਂ ਦਾ। ਅੱਛਾ ਜੀ। ਤੇ ਉਹ ਫਿਰ ਜਿਸਲੇ ਸਾਵਲ ਧਾਮੀ ਸਾਹਿਬ ਨੇ ਸ਼ੁਰੂ ਕੀਤੀ ਨਾ ਸਾਂਝੀ ਸਾਥ ਪ੍ਰੋਗਰਾਮ ਜੀ,
ਤੇ ਮੈਂ ਉਦੋਂ ਦੀ ਫਿਰ ਦਿਲਚਸਪੀ ਮੇਰੀ ਇਹਦੇ ਨਾਲ ਵੀ ਤੁਹਾਡੇ ਪ੍ਰੋਗਰਾਮ ਤੇ ਮੈਂ ਇੰਜ ਡੀਕਦਾ ਰਹਿਣਾ ਵਾ ਪੂਰਾ ਹਫਤਾ ਤੇ ਇਤਵਾਰ, ਜਿਵੇਂ ਮੈਨੂੰ ਕੋਈ ਨਸ਼ਾ ਹੁੰਦਾ ਵਾ। ਤੁਹਾਡਾ ਭਲਾ ਹੋ ਜਾਏ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਸ਼ੁਕਰੀਆ ਸਲੀਮ ਜੀ, ਬਹੁਤ ਮਿਹਰਬਾਨੀ ਤੁਹਾਡੀ। ਮੈਂ ਜਿਸ ਤਰ੍ਹਾਂ ਹਮੇਸ਼ਾ ਅਰਜ਼ ਕਰਦਾ ਕਿ ਇਹ ਨਾ ਜੀ ਸੱਥ ਜਿਹੜੀ ਹੈ ਹਮੇਸ਼ਾ ਸਾਂਝੀ, ਨਾ ਵੀ ਹੋਵੇ ਸੱਥ, ਨਾ ਦੇ ਨਾਲ ਲੱਗੇ ਸੱਥ ਤਾਂ ਹਮੇਸ਼ਾ ਸਾਂਝੀ ਹੈ, ਇਕੱਲੀ ਮੇਰੀ ਨਹੀਂ, ਇਕੱਲੀ ਕਿਸੇ ਹੋਰ ਦੀ ਨਹੀਂ। ਗੱਲਾਂ ਚੋਂ ਗੱਲ ਹੈ, ਤੁਸੀਂ ਕੋਈ ਦੋ ਤੁਸੀਂ ਦੱਸੀਆਂ, ਦੋ ਮੈਂ ਸੁਣੀਆਂ, ਦੋ ਮੈਂ ਦੱਸੀਆਂ ਤੁਸੀਂ ਸੁਣੀਆਂ, ਰਲ ਮਿਲ ਕੇ ਅਸੀਂ ਗੱਲਬਾਤ ਨੂੰ ਹਮੇਸ਼ਾ ਤੋਰਦੇ ਆ। ਸੋ ਬੜਾ ਚੰਗਾ ਲੱਗਦਾ ਹੈ, ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨਾਲ ਗੱਲ ਹੁੰਦੀ ਹੈ, ਕੋਈ ਚੰਗੀ ਗੱਲਬਾਤ ਸਿੱਖਣ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਸੋ ਇਹ ਮੈਂ ਨਵੀਨ ਸੰਧੂ ਜੀ ਨੂੰ ਇੱਕ ਰਿਕੁਐਸਟ ਹੋਰ ਕਰਾਂਗਾ। ਨਵੀਨ ਸੰਧੂ ਜੀ, ਤੁਸੀਂ ਜੇ ਇਸ ਕਮੈਂਟ ਸੈਕਸ਼ਨ ਵਿੱਚ ਜਿਹੜਾ WhatsApp ਗਰੁੱਪ ਹੈ ਉਹਦਾ ਲਿੰਕ ਵੀ ਸ਼ੇਅਰ ਕਰ ਦਿਓ। ਸਾਡਾ ਇੱਕ ਸਾਂਝੀ ਸਾਥ ਦਾ WhatsApp ਗਰੁੱਪ ਵੀ ਹੈ, ਉਹਦਾ ਲਿੰਕ ਸ਼ੇਅਰ ਕਰ ਦਿਓ, ਉਹ ਦੋਸਤ ਆ ਕੇ ਜੁਆਇਨ ਕਰ ਸਕਣ, ਜਿਹੜਾ ਸ਼ਾਇਦ ਜਿਹਨਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਉਹ ਇਸ WhatsApp ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਨੇ। ਤੇ ਬਹੁਤ ਸ਼ੁਕਰੀਆ ਜੀ ਸਲੀਮ ਸਾਹਿਬ। ਹੋਰ ਦੋਸਤ ਨੇ ਤੁਹਾਡੇ ਨਾਲ, ਉਹਨਾਂ ਨਾਲ ਵੀ ਗੱਲ ਕਰ ਲੈਣੀ। ਰੂਬੀ ਵਰਕ ਜੀ ਖਾਸੀ ਦੇਰ ਤੋਂ ਇੰਤਜ਼ਾਰ ਕਰ ਰਹੇ, ਉਹਨਾਂ ਤੋਂ ਵੀ ਹਾਲ ਚਾਲ ਪੁੱਛਦੇ ਜੀ। ਰੂਬੀ ਜੀ ਸਤਿ ਸ੍ਰੀ ਅਕਾਲ। ਬਿਹਤਰ, ਬਹੁਤ 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 ਸ਼ੁਕਰੀਆ ਸਲੀਮ ਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਹਾਂਜੀ, ਆਵਾਜ਼ ਨਹੀਂ ਕਲੀਅਰ ਆ ਰਹੀ ਜ਼ਿਆਦਾ, ਪਰ ਚਲੋ ਮੈਂ ਫੇਰ ਵੀ ਗੱਲ ਕਰਨਾ ਚਾਹਾਂਗੀ ਵੀ ਮੈਂ ਜਦੋਂ ਤੋਂ ਸ਼ੁਰੂ ਤੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਨਾ, ਮੈਂ ਤਕਰੀਬਨ ਉਦੋਂ ਤੋਂ ਜੁੜੀ ਹੋਈ ਹਾਂ। ਮੈਂ ਪਹਿਲਾਂ ਅਕਸਰ ਨਾਸਰ ਵੀਰ ਜੀ ਦੀਆਂ ਦੇਖਦੀ ਹੁੰਦੀ ਸੀ ਵੀਡੀਓ, ਜਦੋਂ ਉਹ ਜਾ ਕੇ ਬੁਲਾਉਂਦੇ ਸੀ ਸਭ ਨੂੰ, ਸਾਰਿਆਂ ਦੇ ਨਾਲ। ਤੇ ਫੇਰ ਹੌਲੀ ਹੌਲੀ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤੇ ਮੈਂ ਤਾਂ ਉਦੋਂ ਦੀ ਜੁੜੀ ਹੋਈ ਇਹਨਾਂ ਦੇ ਨਾਲ। ਮਤਲਬ ਇੱਕ ਫੈਮਿਲੀ ਦੀ ਤਰ੍ਹਾਂ ਲੱਗਦਾ ਨਹੀਂ ਕੋਈ ਫਰਕ ਹੈ ਵੀ ਮਤਲਬ ਉਧਰ ਮਤਲਬ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ, ਜਦੋਂ ਹੁਣ ਖਾਸ ਕਰਕੇ ਜਦੋਂ ਸਾਂਝੀ ਸੱਥ ਦੇ ਦੌਰਾਨ ਅਸੀਂ ਸਾਰਾ ਕੁਝ ਦੇਖਿਆ ਹੈ, ਮਤਲਬ ਇੱਕ ਦੂਸਰੇ ਦੀਆਂ ਗੱਲਾਂ ਬਾਤਾਂ, ਸੱਭਿਆਚਾਰ, ਵਿਆਹਾਂ ਦੇ ਰਸਮ ਰਿਵਾਜ, ਜੋ ਵੀ ਰਹਿਣ ਸਹਿਣ, ਮਤਲਬ ਲੱਗਦਾ ਹੀ ਨਹੀਂ ਹੁਣ ਕਦੀ ਵੀ ਕੋਈ ਫਰਕ ਲੱਗਦਾ ਵੀ ਕੋਈ ਮਤਲਬ ਉਧਰ ਦਾ ਤੇ ਇੱਧਰ ਦਾ ਕੋਈ ਫਰਕ ਹੈ। ਸਗੋਂ ਹੁਣ ਜ਼ਿਆਦਾ ਐਕਸਾਈਟਮੈਂਟ ਹੋ ਗਈ ਦੇਖਣ ਦੀ, ਵੀ ਸਾਨੂੰ ਉੱਥੇ ਜਾ ਕੇ ਵੀ ਦੇਖਣਾ ਚਾਹੀਦਾ ਮਤਲਬ ਕਿੱਦਾਂ ਸਾਰਾ ਕੁਝ ਹੈਗਾ। ਮਤਲਬ ਜਦੋਂ ਦਾ ਇਹ ਪਤਾ ਲੱਗਿਆ ਸਾਰਾ ਕੁਝ, ਮੈਨੂੰ ਲੱਗਦਾ ਕਿ ਨਾਸਰ ਨੂੰ ਟੂਰਿਜ਼ਮ ਐਂਬੈਸਡਰ ਬਣਾਉਣਾ ਚਾਹੀਦਾ ਪਾਕਿਸਤਾਨ ਗਵਰਨਮੈਂਟ ਨੂੰ, ਕਿ ਇੰਨੇ ਕੁ ਲੋਕ ਨਾਸਰ ਦੇ ਕਰਕੇ ਜਿਹੜੇ ਖਾਹਿਸ਼ ਸੀ, ਡਰਦੇ ਸੀ, ਜਾਂ ਸਮਝ ਲਓ ਡਰ ਵੀ ਨਹੀਂ ਸੀ ਕਿ ਜਾਵਾਂਗੇ ਕਿਵੇਂ, ਜਾਵਾਂਗੇ ਕੀ ਹੋਏਗਾ ਕੀ ਨਹੀਂ, ਉਹ ਡਰ ਲੋਕਾਂ ਦੇ ਮਨਾਂ ਚੋਂ ਉਹ ਦੂਰ ਕਰਤਾ ਤੇ ਖੁਆਇਸ਼ ਪੈਦਾ ਕਰਤੀ ਕਿ ਜਾਈਏ, ਮਿਲੀਏ ਲੋਕਾਂ ਨੂੰ, ਸ਼ਹਿਰ ਵੇਖੀਏ, ਪਿੰਡ ਵੇਖੀਏ। ਸੋ ਟੂਰਿਜ਼ਮ ਮਹਿਕਮੇ ਨੂੰ ਚਾਹੀਦਾ ਹੈ ਕਿ ਇਹਨੂੰ ਆਪਣਾ ਐਂਬੈਸਡਰ ਬਣਾ ਲੈਣ ਨਾਸਰ ਤੇ ਲੋਰੋ, ਕਿ ਜਿੰਨਾ ਕੰਮ ਸ਼ਾਇਦ ਸਰਕਾਰ ਨੇ ਨਹੀਂ ਕੀਤਾ ਉਹਨਾਂ ਕੱਲਾ ਨਾਸਰ ਤੇ ਪੰਜਾਬੀ ਲਹਿਰ ਦੀ ਟੀਮ ਨੇ ਕਰ ਦਿੱਤਾ ਟੂਰਿਜ਼ਮ ਵਧਾਉਣ ਵਾਸਤੇ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਅਜਬ ਰੂਬੀ ਜੀ, ਤੁਹਾਨੂੰ ਪੰਜਾਬੀ ਲਹਿਰ ਦੀ ਕਿਹੜੀ ਚੀਜ਼ ਜਿਹੜੀ ਹੈ ਜਿਹੜੀ ਚੰਗੀ ਲੱਗਦੀ ਹੈ, ਕੀ ਉਹ ਤੁਹਾਨੂੰ ਚੰਗਾ ਲੱਗਦਾ ਹੈ ਜਿਸ ਕਰਕੇ ਤੁਸੀਂ ਇੱਥੇ ਆਓਗੇ ਉਹ ਸੁਣਨ ਵਾਲੀ ਗੱਲਬਾਤ? ਆਵਾਜ਼ ਨਹੀਂ ਭਾਜੀ ਤੁਹਾਡੀ ਕਲੀਅਰ ਆ ਰਹੀ। ਅੱਛਾ ਜੀ, ਚਲੋ ਕੋਈ ਗੱਲ ਨਹੀਂ, ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ। ਪਰ ਤੁਸੀਂ ਡਾਕਟਰ ਸਾਹਿਬ ਤੁਸੀਂ ਕਹਿਣਾ ਜੀ ਗੱਲ ਰਿਪੀਟ ਕਰ ਦਿਓ। ਹਾਂਜੀ ਹਾਂਜੀ, ਅਰੋੜਾ ਸਾਹਿਬ ਪੁੱਛ ਰਹੇ ਨੇ ਕਿ ਜਿਹੜਾ ਸਾਂਝੀ ਸਾਥ ਦੇ ਨਾਲ ਤੁਸੀਂ ਜੁੜੇ ਹੋ, ਜ਼ਾਹਿਰ ਹੈ ਕੁਛ ਨਾ ਕੁਛ ਅਸੀਂ ਜਿਵੇਂ ਬਹੁਤ ਕੁਝ ਸਿੱਖਦੇ ਹਾਂ, ਜਿਹੜੇ ਲੋਕ ਇੱਥੇ ਆਉਂਦੇ ਨੇ ਨਵੀਆਂ ਚੀਜ਼ਾਂ ਦਾ ਪਤਾ ਚੱਲਦਾ ਹੈ, ਕੁਛ ਨਵੇਂ ਰਿਵਾਜਾਂ ਦਾ ਪਤਾ ਚੱਲਦਾ ਹੈ, ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੇ ਹੋ, ਤੇ ਤੁਸੀਂ ਕੀ ਸਮਝਦੇ ਹੋ ਕਿ ਹੁਣ ਤੱਕ ਜੋ ਕੁਝ ਹੋ ਰਿਹਾ ਹੈ ਠੀਕ ਹੈ, ਇਹਦੇ 'ਚ ਹੋਰ ਕੀ ਵਾਧਾ ਹੋਣਾ ਚਾਹੀਦਾ? ਬਸ ਵਾਦਾ ਤਾਂ ਮਤਲਬ ਪਹਿਲੇ ਹੀ ਬਹੁਤ ਸਾਰਾ ਕੁਝ ਵਧੀਆ, ਇੱਕ ਫੈਮਿਲੀ ਦੀ ਤਰ੍ਹਾਂ ਲੱਗਦਾ ਸਾਨੂੰ, ਕੋਈ ਲੱਗਿਆ ਹੀ ਨਹੀਂ ਏਦਾਂ ਮਤਲਬ ਜੀ ਚੜ੍ਹਦਾ ਪੰਜਾਬ। ਮੈਨੂੰ ਲੱਗਦਾ ਇਹਨਾਂ ਦਾ ਇੰਟਰਨੈਟ ਕਨੈਕਸ਼ਨ ਦੀ ਫਿਰ ਕੋਈ ਥੋੜੀ ਜਿਹੀ ਦਿੱਕਤ ਹੈ, ਤੇ ਅਸੀਂ ਇਹਨਾਂ ਦੁਬਾਰਾ ਗੱਲ ਕਰਦੇ ਹਾਂ ਜੀ। ਸਾਡਾ ਨਵੀਨ ਸੰਧੂ ਸਾਹਿਬ ਨੇ, ਰਿਸ਼ਪਾਲ ਕੰਬੋਜ ਸਾਹਿਬ ਨੇ, ਦੋਵਾਂ ਦੀ ਗੱਲ ਇਹਨਾਂ ਦੀ ਸੁਣੇ। ਜੀ ਸੰਧੂ ਸਾਹਿਬ, ਕੀ ਹਾਲ ਚਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਸਰ, ਸਤਿ ਸ੍ਰੀ ਅਕਾਲ। ਅੱਛਾ, ਮੈਂ ਤੁਹਾਡਾ ਸਤਿ ਸ੍ਰੀ ਅਕਾਲ ਸਰ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਸਾਰੇ ਦੋਸਤਾਂ ਨੂੰ ਕਰ ਦਵਾਂ, ਉਹ ਦੋਸਤ ਜੋ ਆਪਣੀ ਗੱਲ ਕਹਿ ਚੁੱਕੇ ਨੇ ਉਹ ਪਲੀਜ਼ ਸਟੂਡੀਓ ਦੀ ਦੇ ਵਿੱਚ ਵੇਟ ਨਾ ਕਰੋ ਪਿੱਛੇ। ਜਦੋਂ ਤੁਸੀਂ ਵੇਟ ਕਰਦੇ ਹੋ ਨਾ ਜੀ, ਤੇ ਉਸ ਨਾਲ ਬਾਕੀ ਲੋਕਾਂ ਨੂੰ ਐਂਟਰ ਕਰਨ ਦਾ ਮੌਕਾ ਨਹੀਂ ਮਿਲਦਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤਾ, 10 ਦੀ ਮੈਕਸਿਮਮ ਕੈਪੈਸਿਟੀ ਹੈ, ਤੇ ਤੁਸੀਂ ਫੇਸਬੁੱਕ ਤੇ ਜਾ ਕੇ, YouTube ਤੇ ਜਾ ਕੇ ਪ੍ਰੋਗਰਾਮ ਸੁਣ ਲਓ, ਉਸ ਦਾ ਹਿੱਸਾ ਬਣ ਜਾਓ। ਪਰ ਜੇ ਸਟੂਡੀਓ ਵਿੱਚ ਤੁਸੀਂ ਬੈਕ ਸਟੇਜ ਰਹਿ ਕੇ ਜੋ ਸੁਣਦੇ ਹੋ ਪ੍ਰੋਗਰਾਮ ਨੂੰ ਸਟ੍ਰੀਮ ਯਾਰਡ ਦੇ ਜ਼ਰੀਏ, ਫਿਰ ਬਾਕੀ ਲੋਕ ਇਸ ਨੂੰ ਜੁਆਇਨ ਨਹੀਂ ਕਰ ਸਕਦੇ। ਜੀ ਨਵੀਨ ਜੀ, ਤੁਸੀਂ ਇਸ ਪ੍ਰੋਗਰਾਮ ਨਾਲ ਕਿਵੇਂ ਜੁੜੇ ਜੀ? ਮੈਂ ਤਾਂ ਸਰ ਜੀ ਮੇਰੇ ਖਿਆਲ ਨਾਲ ਪਹਿਲਾਂ ਹੀ ਦੂਸਰੇ ਸੈਸ਼ਨ ਵਿੱਚ ਹੀ ਤੁਹਾਡੇ ਨਾਲ ਆ ਗਿਆ ਸੀਗਾ, ਜਦੋਂ ਸਰਗੀ ਮੈਮ ਆਏ ਸੀਗੇ ਤੇ ਅਖਾਣ ਰੱਖੇ, ਬੋਲੀਆਂ ਪਾਈਆਂ ਹੈ, ਬਾਹਾਂ ਕੱਢ ਕੇ ਤੁਹਾਨੂੰ ਯਾਦ ਹੋਣਾ ਵਾ।
ਬਿਲਕੁਲ ਜੀ, ਬਿਲਕੁਲ ਤੇ ਬਿਲਕੁਲ। ਚਲੋ ਪੰਜਾਬੀ ਲਹਿਰ ਤਾਂ ਕਾਫੀ ਦੇਰ ਤੋਂ ਦੇਖ ਰਹੇ ਸੀਗੇ। ਬਹੁਤ ਸਰ ਜੀ ਹੁਣ ਥੋੜੇ ਜਿਹੇ ਮਤਲਬ ਟਾਈਮ ਦੇ ਵਿੱਚ ਐਡੀ ਜਿਹੜੀ ਅੰਦਰ ਵਾਲੀ ਫੀਲਿੰਗ ਮਤਲਬ ਸਾਹਮਣੇ ਰੱਖਣੀ ਬਹੁਤ ਔਖੀ ਹੈਗੀ ਆ, ਇਹ ਸੱਚਾਈ ਆ। ਮੈਂ ਸਿਰਫ ਇੰਨਾ ਦੱਸਾਂਗਾ ਕਿ ਸਵੇਰ ਦਾ, ਦੁਪਹਿਰ ਦਾ ਤੇ ਸ਼ਾਮ ਦਾ, ਆਉਂਦਿਆਂ ਦਾ ਜਾਂਦਿਆਂ ਦਾ ਸਾਨੂੰ ਤਾਂ ਕੋਈ ਨਹੀਂ ਪਤਾ ਜੀ। ਇੰਨੀ ਵਧੀਆ ਸੁਬਾਹ ਲੰਘਦੀ ਆ, ਚੜ੍ਹਦੀ ਆ, ਸ਼ਾਮ ਇੰਨੀ ਸੋਹਣੀ ਹੁੰਦੀ ਆ ਜੀ, ਹਨਾ। ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਟੋਟਲੀ ਚੇਂਜ। ਕਰੋਨੇ ਦਾ ਪੈਨਿਕ ਸੀਗਾ, ਆਪਣਾ ਕਰੋਨਾ ਦਾ ਪੈਨਿਕ ਸੀਗਾ, ਕੋਈ ਸ਼ੱਕ ਨਹੀਂ ਲੋਸ ਹੋਇਆ ਹੈਗਾ ਵਾ। ਚਲੋ ਮੈਂ ਛੋਟਾ ਜਿਹਾ ਇੱਕ ਆਪਣੇ ਦੁਕਾਨ ਚਲਾਉਂਦਾ ਵਾ, ਲੋਸ ਹੋਇਆ, ਪਰ ਸੀਰੀਅਸਲੀ ਜੀ ਜੋ ਇਸ ਪੰਜਾਬੀ ਲਹਿਰ ਨੇ ਸਾਨੂੰ ਦਿੱਤਾ ਹੈਗਾ ਵਾ ਜੀ, ਕਿਆ ਬਾਤ ਆ ਜੀ। ਇਹ ਤਾਂ ਬੰਦਾ ਕਿਸੇ ਨੂੰ ਕੁਛ ਨਹੀਂ ਦੇ ਸਕਦਾ ਜੀ, ਰੱਬ ਸੋਹਣਾ, ਵਾਹਿਗੁਰੂ, ਸੱਚਾ ਪਾਤਸ਼ਾਹ, ਅੱਲਾ ਜੀ, ਇਹੀ ਦੇਣ ਦੇ ਸਕਦੇ ਬੰਦੇ ਨੂੰ ਤਾਂ। ਤੇ ਕਿਆ ਬਾਤ ਹੈ ਸਰ ਜੀ, ਹੈਟਸ ਆਫ ਆ ਜੀ ਤੁਹਾਨੂੰ, ਪੰਜਾਬੀ ਲਹਿਰ ਨੂੰ, ਬਾਬਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ਤੇ ਇੱਕ ਤੁਹਾਡੇ ਘਰ ਰਿਕਵੈਸਟ ਸੀਗੀ, ਉਹ ਜਿੱਦਾਂ ਇੱਕ ਭਾਜੀ ਹੁਣੀ ਆਏ ਸੀਗੇ, ਕਹਿੰਦੇ ਕਿ ਸਾਨੂੰ ਨਸ਼ੇ ਵਾਂਗ ਲਾਤਾ, ਤਾਂ ਸਰ ਜੀ ਜੇ ਨਸ਼ਾ ਲਾਉਂਦੇ ਹੋ ਤਾਂ ਪੂਰਾ ਵੀ ਕਰਿਆ ਕਰੋ, ਤੋੜ ਚੜਾਇਆ ਕਰੋ। ਇਹ ਚੰਗੀ ਗੱਲ ਨਹੀਂ, ਨਸ਼ੇ ਲਾ ਕੇ ਤਾਂ ਮੁੜ ਕੇ ਬੰਦੇ ਨੂੰ ਤੋੜ ਰੱਖਣੀ ਨਸ਼ੇ ਦੀ ਚੰਗਾ ਨਹੀਂ, ਇਹ ਪਿਆਰਾਂ ਦਾ ਨਸ਼ਾ ਵਾ। ਬਿਲਕੁਲ ਜੀ, ਕੋਸ਼ਿਸ਼ ਕਰਾਂਗਾ ਜੀ। ਮੈਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ, ਮੈਂ ਹਰ ਹਫ਼ਤੇ ਆਉਣ ਦੀ ਕੋਸ਼ਿਸ਼ ਕਰਾਂਗਾ। ਹੁਣ ਤਾਂ ਮੈਨੂੰ ਜਿੰਨੀ ਕਿ ਇਸ ਗੱਲ ਪਿੱਛੇ ਸ਼ਰਮਿੰਦਗੀ ਮਹਿਸੂਸ ਹੋ ਚੁੱਕੀ ਹੈ। ਨਾ ਨਾ, ਵੱਡੇ ਹੋ ਸਰ ਜੀ, ਨਾ ਸ਼ਰਮਿੰਦਗੀ ਨਹੀਂ, ਤੁਸੀਂ ਵੱਡੇ ਹੋ ਸਾਡੇ, ਵੱਡੇ ਹੋ ਸਾਡੇ ਤੁਸੀਂ। ਮਿਹਰਬਾਨੀ ਸਰ। ਮੈਂ ਸਰ ਜੀ ਇੱਕ ਗੱਲ ਕਰਾਂ, 2 ਵਰਡ। ਨਾਸਰ ਵੀਰ ਨੇ ਪਿਛਲੇ ਸੈਸ਼ਨ ਦੇ ਵਿੱਚ ਕਿਹਾ ਸੀਗਾ, WhatsApp ਗਰੁੱਪ ਜਿਹੜਾ ਤੁਹਾਨੂੰ ਵੀ ਪਤਾ ਵਾ ਬਣਾਇਆ ਸੀ, ਮੈਂ ਇਸ ਤੋਂ ਬਾਅਦ ਲਿੰਕ ਸ਼ੇਅਰ ਕਰ ਦਾਂਗਾ। ਤਾਂ ਜਿਹੜੇ ਸਾਡੇ ਵੀਰ, ਕਿਉਂਕਿ ਲੇਡੀਜ਼ ਵਾਸਤੇ ਨਹੀਂ ਹੈ, ਮਾਫੀ ਆ ਦੇਖੋ ਹੱਥ ਬਣ ਕੇ, ਤੇ ਸਾਡੇ ਵੀਰ ਜਿਹੜੇ ਉਹਦੇ ਚ ਆਉਣਾ ਚਾਹਣ, ਵੱਡੇ ਸਾਡੇ ਨਾਲ ਜੁੜਨਾ ਚਾਹਣ, ਮੈਂ ਸੈਸ਼ਨ ਤੋਂ ਬਾਅਦ ਨਾਲ ਲਿੰਕ ਕਰਾਂਗਾ। ਪਲੀਜ਼ ਆਨ, 7 ਬਿਸਮਿਲ੍ਲਾ ਜੀ ਆਇਆਂ ਨੂੰ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸਾਡੇ ਬਹੁਤ ਸਾਰੇ ਦੋਸਤ ਹੋਰ ਵੀ ਨੇ ਜੀ, ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਇਸ ਵਕਤ ਸਾਡੇ ਨਾਲ ਰਿਸ਼ਪਾਲ ਕੰਬੋਜ ਜੀ ਨੇ। ਰਿਸ਼ਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਸ਼ਹਿਰ 'ਚ ਹੈਗੇ ਇਸ ਵੇਲੇ ਜੀ ਤੁਸੀਂ? ਕਿੱਥੇ ਹੋ ਤੁਸੀਂ? ਇਸ ਟਾਈਮ ਜੀ ਮੈਂ ਬਲੋਕ ਰਾਣੀਆਂ, ਜ਼ਿਲ੍ਹਾ ਸਿਰਸਾ, ਹਰਿਆਣਾ। ਅੱਛਾ ਜੀ, ਕੀ ਬਾਤ ਹੈ। ਹਾਂਜੀ, ਪਿੰਡ ਮੇਰਾ ਫਿਰੋਜ਼ਾਬਾਦ ਜੀ। ਅੱਛਾ ਜੀ, ਕਿਆ ਬਾਤ ਹੈ। ਅੱਛਾ ਰਿਸ਼ਪਾਲ ਜੀ, ਤੁਸੀਂ ਪੰਜਾਬੀ ਲਹਿਰ ਨਾਲ ਕਿਵੇਂ ਜੁੜੇ, ਸਾਂਝੀ ਸਾਥ ਨਾਲ ਕਿਵੇਂ ਜੁੜੇ ਤੁਸੀਂ? ਪੰਜਾਬੀ ਲਹਿਰ ਨਾਲ ਜੀ, ਪੰਜਾਬੀ ਲਹਿਰ ਜੋ ਨਾਮ ਹੈ ਉਹ ਸਾਡਾ ਇੱਕ ਨਸ਼ਾ ਹੈ, ਠੀਕ ਹੈ ਜੀ। ਨਸ਼ਾ ਕੀ ਹੈ ਜੀ? ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ ਧੰਨ ਧੰਨ ਬਾਬਾ ਰਾਮ ਥਮਨ ਜੀ ਮਹਾਰਾਜ ਜੀ, ਉਹਨਾਂ ਦਾ ਆਸ਼ਰਮ ਹੈ ਆਪਣੇ ਕਸੂਰ, ਬਾਬਾ ਰਾਮ ਥਮਨ ਜੀ ਦੇ ਨਾਮ ਦੇ ਵਿੱਚ ਹੀ, ਨਾਮ ਨਾਲ ਪਿੰਡ। ਤੇ ਉਹ ਨਾਸਿਰ ਵੀਰ ਜੀ ਔਰ ਲਵਲੀ ਵੀਰ ਜੀ ਨੇ ਉਹ ਵੀਡੀਓ ਬਣਾਈ ਜੀ ਜੀ ਜੀ। ਉਸ ਤੋਂ ਬਾਅਦ ਨਾਸਿਰ ਵੀਰ ਜੀ ਔਰ ਲਵਲੀ ਭਾਈ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਜੀ। ਉਹਦੇ ਬਾਰੇ ਲਗਭਗ ਮੈਂ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਵੀ ਨਸ਼ਾ, ਪੰਜਾਬੀ ਲਹਿਰ ਸਾਡਾ ਨਸ਼ਾ ਬਣ ਗਿਆ। ਜਿਲੇ YouTube ਜਾਂ Facebook ਔਨ ਕਰਨੀ ਤਾਂ ਪੰਜਾਬੀ ਲਹਿਰ ਭਰ ਦੇਣਾ ਜੀ, ਠੀਕ ਹੈ ਜੀ। ਤੇ ਮੈਂ ਵੀ, ਮੇਰੇ ਦਾਦਾ ਜੀ ਜਾਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਪੜ੍ਹਿਆ ਕਰਦੇ ਸੀ ਜੀ। ਉਹਦੇ ਵਿੱਚ, ਉਹਦੇ ਕਰਕੇ ਨਸ਼ਾ ਲੱਗ ਗਿਆ ਮੈਨੂੰ ਪੁਰਾਣੀਆਂ ਕਥਾ ਕਹਾਣੀਆਂ ਸੁਣਨ ਦਾ ਜੀ। ਤੇ ਇਹ ਤਾਂ ਫਿਰ ਪੰਜਾਬੀ ਲਹਿਰ 'ਚ ਕਥਾ ਕਹਾਣੀਆਂ ਤਾਂ ਹੈਗੀਆਂ ਨੇ ਜੀ ਪੁਰਾਣੀਆਂ। ਉਹ ਬਹੁਤ ਤੁਸੀਂ ਵੀ ਬਣੇ ਰਹੋ ਜੀ ਇਸੇ ਤਰ੍ਹਾਂ ਸਾਡੇ ਨਾਲ, ਬਹੁਤ ਵਧੀਆ ਗੱਲ ਹੈ ਜੀ। ਬਹੁਤ ਸਾਰੇ ਦੋਸਤਾਂ ਦੀ ਰਿਕੁਐਸਟ ਚੱਲ ਰਹੀ ਹੈ ਜੀ। ਇੱਕ ਦੋਸਤ ਨੇ, ਨੋਮੀ ਭਾਈ ਨੇ ਰਿਕੁਐਸਟ ਕੀਤੀ ਹੈ, ਕੋਈ ਜਲੰਧਰ ਤੋਂ ਹੋਵੇ ਤੇ ਉਹਨਾਂ ਨਾਲ ਗੱਲ ਕਰਨਾ ਚਾਹੇ, ਭਾਈ ਨੋਮੀ ਨਾਲ ਗੱਲ ਕਰਨਾ ਚਾਹੁੰਦੇ ਨੇ। ਉਸ ਤੋਂ ਗੁਰਨਾਮ ਸਿੰਘ ਜੀ ਕਹਿੰਦੇ ਕੋਈ ਸਿਆਲਕੋਟ ਵਾਲੇ ਨਾਲ ਗੱਲ ਕਰਨਾ ਚਾਹੁੰਦੇ ਨੇ। ਸਾਂਝੀ ਸਾਥ ਦਾ ਇੱਕ ਮਕਸਦ ਇਹ ਵੀ ਹੈ ਜੀ ਕਿ ਲੋਕਾਂ ਨੂੰ, ਵਿਛੜੇ ਲੋਕਾਂ ਨੂੰ ਮਿਲਾਉਣਾ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਰਾਬਤਾ ਕਰਾਉਣਾ। ਸੋ ਸਿਆਲਕੋਟ ਵਾਲਿਓ, ਗੁਰਨਾਮ ਸਿੰਘ ਦੀ ਰਿਕੁਐਸਟ ਕੀਤੀ ਹੈ ਜੀ। ਇਹ ਟੈਗ ਵੀ ਕੀਤਾ ਨਾ ਜੀ, ਉਹਨਾਂ ਦਾ ਕਮੈਂਟ ਕਿ ਕੋਈ ਹੋਵੇ ਤਾਂ ਜ਼ਰੂਰ ਨਾਲ ਗੱਲ ਕਰੋ। ਕਮੈਂਟ ਉਹਨਾਂ ਦਾ ਕੀਤਾ ਹੋਇਆ, ਮੈਂ ਟੈਗ ਵੀ ਕਰ ਦਿੱਤਾ ਜੀ। ਇਸੇ ਤਰ੍ਹਾਂ ਜੀ ਨੋਮੀ ਭਾਈ ਨੇ ਕਿਹਾ ਹੈ ਜੀ ਜਲੰਧਰ ਵਾਲਾ ਕੋਈ ਹੋਵੇ ਤੇ ਉਹਨਾਂ ਨਾਲ ਗੱਲ ਕਰੇ, ਉਹ ਵੀ ਮੈਂ ਕੀਤਾ ਜੀ, ਟੈਗ ਕੀਤਾ। ਹੋਰ ਵੀ ਸਾਡੇ ਜਲੰਧਰ ਦਾ ਨੰਬਰ ਆਪਾਂ ਦੇ ਦਿਆਂਗੇ ਜੀ। ਵਾਹ ਜੀ ਵਾਹ। ਲਓ ਜੀ ਨੋਮੀ ਸਾਹਿਬ ਸੁਣ ਰਹੇ ਹੋ ਤੇ ਗੱਲ, ਇਹਨਾਂ ਦੀ ਗੱਲ ਸੁਣ ਲਓ। ਰਿਸ਼ਪਾਲ ਕੰਬੋਜ ਜੀ ਕਹਿੰਦੇ ਜੀ ਜਲੰਧਰ ਵਾਲੇ ਨਾਲ ਗੱਲ ਕਰਵਾਉਣਗੇ। ਸੋ ਦੋਸਤੋ, ਮੈਂ ਇੱਕ ਵਾਰ ਫਿਰ ਰਿਕੁਐਸਟ ਕਰ ਦਵਾਂ, ਜੇ ਤੁਸੀਂ ਆਪਣੀ ਗੱਲ ਕਹਿ ਲੈਂਦੇ ਹੋ, ਪਲੀਜ਼ ਆਪਣੀ ਗੱਲ ਮੁਕੰਮਲ ਕਰਨ ਤੋਂ ਬਾਅਦ ਸਟੂਡੀਓ ਦੀ ਸਪੇਸ ਨੂੰ ਵੇਕੈਂਟ ਕਰ ਦਿਓ ਤਾਂ ਕਿ ਹੋਰ ਲੋਕ ਗੱਲ ਕਰ ਸਕਣ। ਗੁਰਨਾਮ ਸਿੰਘ ਜੀ ਕਹਿੰਦੇ ਨੇ ਜੀ ਮੈਂ ਜਲੰਧਰ ਤੋਂ। ਗੁਰਨਾਮ ਸਿੰਘ ਜੀ, ਚਲੋ ਤੁਸੀਂ ਨੋਮੀ ਸਾਹਿਬ ਦਾ ਕੰਮ ਕਰਤਾ। ਨੋਮੀ ਜੀ, ਇਹ ਗੁਰਨਾਮ ਸਿੰਘ ਜੀ ਜਲੰਧਰ ਤੋਂ ਨੇ, ਇਹਨਾਂ ਨੇ ਦੱਸ ਦਿੱਤਾ ਜੀ। ਇਹ ਲਓ ਜੀ, ਤੁਸੀਂ ਇਹਨਾਂ ਨਾਲ ਕਰੋ ਗੱਲ, ਤੁਹਾਡੇ ਜਲੰਧਰ ਸ਼ਹਿਰ ਤੋਂ ਨੇ ਜੀ।
ਤੇ ਇਹ ਲੋ ਜੀ ਹੋਰ ਪ੍ਰਮੋਦ ਸਿੰਘ ਜੀ ਕਹਿ ਰਹੇ ਨੇ ਜੀ, ਇਹ ਵੀ ਕਹਿੰਦੇ ਜਲੰਧਰ ਤੋਂ ਹੈ ਜੀ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ। ਕਪਲ ਠਾਕੁਰ ਜੀ ਕਹਿ ਰਹੇ ਜੀ ਜਦੋਂ ਤੁਹਾਡੇ ਇੱਕ ਨਹੀਂ ਹੁਣ ਤੁਹਾਡੇ 3 ਵਾਰ ਹੋ ਗਏ ਨੇ ਜੀ। ਇਸੇ ਤਰ੍ਹਾਂ ਸ਼ੀਨਾ ਸਾਹਿਬ ਪੁੱਛ ਰਹੇ ਨੇ, ਰਾਜਨ ਸਿੰਘ ਸ਼ੀਨਾ ਪੁੱਛ ਰਹੇ ਕੋਈ ਨਾਰੋਵਾਲ ਤੋਂ ਹੈ ਤਾਂ ਜੀ ਦੱਸੋ ਜੀ, ਨਾਰੋਵਾਲ ਵਾਲਾ ਕੋਈ ਹੋਵੇ ਜੀ ਇਹਨਾਂ ਨਾਲ ਗੱਲਬਾਤ ਕਰੋ ਜੀ। ਤੇ ਨਾਲ ਦੇ ਨਾਲ ਮੈਂ ਹੋਰ ਜਿਹੜੇ ਦੋਸਤ ਨੇ ਉਹਨਾਂ ਨਾਲ ਵੀ ਗੱਲ ਕਰ ਲਾ। ਮੁਹੰਮਦ ਯੂਸਫ ਸਾਹਿਬ ਇੱਕ ਵਾਰ ਫਿਰ ਅੱਗੇ ਵਧਣ ਤੋਂ ਪਹਿਲਾਂ ਮੁਹੰਮਦ ਉਮਰ ਹੈ ਇੱਕ, ਕੈਸਰ ਗਿੱਲ ਵੀ ਕਮੈਂਟ ਕੀਤਾ ਸੀ ਅੱਗੇ, ਉਹ ਵੀ ਨਾਰੋਵਾਲ ਦੇ ਨੇ, ਤੁਸੀਂ ਕੰਟੈਕਟ ਕਰ ਲਿਓ ਗੁਰਨਾਮ ਜੀ। ਕੈਸਰ ਗਿੱਲ ਵੀ ਹੈ ਤੇ ਇੱਕ ਮੁਹੰਮਦ ਉਮਰ ਹੈ, ਮੈਂ ਹਾਈਲਾਈਟ ਵੀ ਕੀਤਾ ਇਹਨਾਂ ਦਾ ਕਮੈਂਟ ਜੀ। ਸੋ ਮੈਂ ਦੋਸਤੋਂ ਨੂੰ ਇੱਕ ਫਿਰ ਰਿਕੁਐਸਟ ਕਰ ਰਿਹਾ ਜੀ, ਜਿਵੇਂ ਜਿਵੇਂ ਤੁਸੀਂ ਆਪਣੀ ਗੱਲ ਰੱਖ ਲੈਂਦੇ ਹੋ, ਆਪਣੀ ਗੱਲ ਕਰ ਲੈਂਦੇ ਹੋ ਸਟੂਡੀਓ ਵਿੱਚ, ਤੋਂ ਫਿਰ ਤੁਸੀਂ ਆਪਣੇ ਆਪ ਹੀ ਉਹਨੂੰ ਛੱਡ ਕੇ ਤੁਸੀਂ ਜਾ ਕੇ ਫੇਸਬੁੱਕ ਜਾਂ YouTube ਤੇ ਪ੍ਰੋਗਰਾਮ ਨੂੰ ਸੁਣ ਲਵੋ। ਨਹੀਂ ਤੇ ਇਹ ਨਾ ਹੋਵੇ ਕਿ ਹੋਰ ਤੁਸੀਂ ਆਪਣੀ ਗੱਲਬਾਤ ਕਹਿਣ ਤੋਂ ਰਹਿ ਜਾਣ। ਸੋ ਪਲੀਜ਼ ਰਿਕੁਐਸਟ ਮੈਂ ਬਾਰ-ਬਾਰ ਕਰ ਰਿਹਾ। ਗੁਰਨਾਮ ਜੀ ਨੂੰ ਮੈਂ ਲਿਆ ਦੁਬਾਰਾ ਲਾਈਨ ਤੇ, ਮੇਰਾ ਖਿਆਲ ਸਾਡੇ ਬੈਕ ਸਟੇਜ ਤੇ ਉਹਨਾਂ ਨੂੰ ਦੱਸ ਦਈਏ ਇੱਕ ਦਫਾ ਜੇ ਸਾਡੇ ਨਾਲ ਹੋਣ ਤੇ। ਗੁਰਨਾਮ ਜੀ ਲੀਵ ਹੋ ਗਿਆ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ। ਗੁਰਨਾਮ ਜੀ ਤੁਸੀਂ ਕਰ ਲਿਓ, ਵੇਖ ਲਿਓ, ਹੈ ਨੇ ਦੋਸਤ ਕਾਫੀ ਸਾਰੇ ਜਿਹੜੇ ਸ਼ਾਹਕੋਟ ਤੋਂ ਨੇ। ਲਓ ਜੀ ਮੈਂ ਨੋਮੀ ਸਾਹਿਬ ਦਾ ਨੰਬਰ ਟੈਗ ਕਰ ਦਿੱਤਾ ਹੈ, ਜਿਹੜੇ ਜਲੰਧਰ ਵਾਸਤੇ ਨੰਬਰ ਲੱਭ ਰਹੇ ਸਨ, ਜਲੰਧਰ ਇਹਨਾਂ ਦਾ ਨੰਬਰ ਟੈਗ ਹੋ ਰੱਖਿਆ ਸਕਰੀਨ ਦੇ ਉੱਤੇ, ਨੰਬਰ ਦੇਖ ਲਓ ਜੀ। WhatsApp ਦੇ ਜ਼ਰੀਏ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਜੀ, ਨੋਮੀ ਸਾਹਿਬ ਨਾਲ। ਜਲੰਧਰ ਵਾਲੇ ਜਿਹੜੇ ਵੀ ਦੋਸਤ ਨੇ, ਨੰਬਰ ਤੁਹਾਡੇ ਵਾਸਤੇ ਟੈਗ ਕਰ ਦਿੱਤਾ ਗਿਆ ਹੈ। ਹਾਂ ਜੀ, ਨਾਲ ਸਾਡੇ ਬਲਜਿੰਦਰ ਸਿੱਧੂ ਜੀ ਵੀ ਨੇ, ਉਸ ਨਾਲ ਮੁਹੰਮਦ ਯੂਸਫ ਸਾਹਿਬ ਨੇ। ਯੂਸਫ ਸਾਹਿਬ ਤੁਸੀਂ ਸਾਡੇ ਨਾਲ ਕਿਵੇਂ, ਇਸ ਸੱਤ ਦਾ ਹਿੱਸਾ ਤੁਸੀਂ ਕਿਵੇਂ ਬਣੇ ਜੀ? ਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ, ਨਮਸਤੇ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਜੀ। ਕੀ ਹਾਲ ਚਾਲ? ਮੈਂ ਜੀ ਪੰਜਾਬੀ ਲਹਿਰ ਦਾ ਸਬਸਕ੍ਰਾਈਬਰ ਸੀਗਾ ਜੀ, ਤੇ ਜਿਸ ਦਿਨ ਪ੍ਰੋਗਰਾਮ ਇਹ ਸ਼ੁਰੂ ਹੋਇਆ, ਟਰੈਕਟਰ ਨਾ ਕਹਿ ਦਿਓ ਯੂਸਫ ਸਾਹਿਬ। ਹਾਂ, ਟਰੈਕਟਰ ਜਦੋਂ ਨਹੀਂ ਕਹਿਣਾ ਹੁੰਦਾ ਜੀ, ਫਿਰ ਕੀ ਕਰੀਏ। ਅੱਛਾ, ਤੇ ਉਹ ਰਮਜ਼ਾਨ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜਿਸ ਦਿਨ ਸਾਂਝੀ ਸਾਥ, ਤੇ ਤਰਾਵੀਆਂ ਪੜ੍ਹ ਕੇ ਤੇ ਨੈਟ ਤੇ ਅਸੀਂ ਗਏ ਹਾਂ ਜੀ। ਨੈਟ ਖੋਲਿਆ ਤੇ ਉਸੇ ਟਾਈਮ ਸਾਹਮਣੇ ਸਾਂਝੀ ਸਾਥ ਆ ਗਈ ਜੀ, ਅਸੀਂ ਵੀ ਨਾਲ ਹੀ ਕਲਿੱਕ ਕਰਤਾ ਜੀ। ਯੂਸਫ ਸਾਹਿਬ ਇੱਕ ਮਿੰਟ, ਡਾਕਟਰ ਸ਼ਫੀਕ ਸਾਹਿਬ ਆ ਗਏ ਨੇ, ਇਹਨਾਂ ਦੇ ਸਿਗਨਲ ਡ੍ਰੌਪ ਹੋ ਜਾਂਦੇ ਨੇ। ਡਾਕਟਰ ਸਾਹਿਬ ਤੋਂ ਪਹਿਲੇ ਇਹਨਾਂ ਦੇ ਨਾਲ ਸਾਂਝੀ ਸਾਥ ਸੁਣਨਾ ਤੇ ਕਨੈਕਸ਼ਨ ਵੀ ਵਾਈਫਾਈ ਲਵਾਓ, ਤੇ ਨਾਲ ਕੋਈ ਵੱਡੀ ਸਕਰੀਨ ਵਾਲਾ ਮੋਬਾਈਲ ਲਓ। ਗਲਤ ਕਹਿ ਰਹੇ ਹੋ ਢਿੱਲੋਂ ਸਾਹਿਬ। अस्सलाम वालेकुम, सत श्री अकाल। ਢਿੱਲੋਂ ਸਾਹਿਬ ਤੁਸੀਂ ਗਲਤ ਕਿਹਾ, ਵੱਡੀ ਸਕਰੀਨ ਨਹੀਂ, ਬਹੁਤ ਵੱਡੀ ਸਕਰੀਨ। जी 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 बिल्कुल जनाब। जी डॉक्टर साहब। प्रोफेसर साहब बिल्कुल सही कर रहे हो तुसी। ਇਹ ਮੇਰੇ ਖਿਆਲ ਵੱਡੀ ਵੀ ਨਹੀਂ ਲੱਗਣੀ ਬੜਾ, ਕੋਈ 104 ਇੰਚ ਜਾਂ 120 ਇੰਚ ਦੀ ਸਕਰੀਨ ਚਾਹੀਦੀ ਹੈ ਸਾਡੇ ਵਾਸਤੇ। ਨਹੀਂ ਤੁਸੀਂ ਸਾਡੇ ਜਨਾਬ ਬੜੇ ਮੁਹਤਰਮ। ਡਾਕਟਰ ਸਾਹਿਬ ਤੁਸੀਂ ਵਾਈਫਾਈ ਕਨੈਕਸ਼ਨ ਜ਼ਰੂਰ ਲਵਾਓ। ਮੈਂ ਜੀ ਰਮਜ਼ਾਨ ਦੇ ਵਿੱਚ ਹੀ ਜੁੜਿਆ ਸੀ ਜਦੋਂ ਸਟਾਰਟ ਹੋਇਆ ਪ੍ਰੋਗਰਾਮ, ਤੇ ਮੇਰਾ ਫਸਟ ਟਾਈਮ ਜਿਹੜਾ ਡਾਕਟਰ ਸਾਹਿਬ ਤੇ ਗਏ ਜੀ। ਲਓ ਜੀ, ਡਾਕਟਰ ਸਾਹਿਬ ਤੇ ਫ੍ਰੀਜ਼ ਹੋ ਗਏ। ਪਰਸਨਲ ਚ ਰਿਕਵੈਸਟ ਕਰ ਦੋ ਡਾਕਟਰ ਸਾਹਿਬ, ਰੁਪਈਆ ਲੱਗਦਾ ਜੀ 1000। ਜੀ ਆ ਰਹੀ ਆਵਾਜ਼ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕਰੋ ਡਾਕਟਰ ਸਾਹਿਬ, ਆਵਾਜ਼ ਆ ਰਹੀ ਤੁਹਾਡੀ, ਗੱਲ ਕਰੋ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕਰੋ। हाँ जी नासर, मैं ना 2000 वाला कनेक्शन लिया होया, PTCL वाईफाई लाई हुई है, वाईफाई लगी हुई है, टेंशन वो गल कोई नहीं है कि जी। मैं जड़ा ना सांझी साथ ना रमजान च जुड़िया है, ते जिहड़ी मेरी फर्स्ट लाइव कॉल आई है वो जी चांद रात वाले दिन सी, जिस दिन PIA दा जहाज क्रैश होया सी, उस दिन मैं जुड़िया सांझी साथ नाल। ते डॉक्टर साहब ये दसो कि जेड़े प्रोग्राम हुण बाकी हुण अक्सर आंदे जांदे रहीदा है, लेकिन वो विच नेट प्रॉब्लम आ जांदा है, इस वजह तो फिर कदे गल हो जांदी है, कदे नहीं हुंदी। मैं लगदा जिहड़ी गल नासिर साहब कह रहे सी ना जी उन्हां नूं कि वधिया कनैक्शन लो, नासिर साहब दा अपना कनैक्शन उठ गया है, नासिर साहब आप गायब हो गए ने। सो नासिर साहब वास्ते ये गल उन्नी ढुकदी है कि बेहतर कनैक्शन ले लो। नासिर ढिल्लों साहब तुसीं गल कहण तो पहला सो देख लो, तुसीं किस वाल एक उंगल करोगे, तीन तुहाडे अपने वाल होनी है, उंगल कर दो पहला सोच लवो कि किहदे वाल इशारा कीता तुसीं। डॉक्टर साहब ने जवाबी कार्रवाई करती है तुहाडे वास्ते जी, बहुत शुक्रिया डॉक्टर साहब, मेहरबानी तुहाडी।
ਗੁਲਸ਼ਨ ਕਪੂਰ ਜੀ ਵੀ ਨੇ ਸਾਡੇ ਨਾਲ, ਮੁਹੰਮਦ ਯੂਸਫ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਰਹੇ ਆ ਜੀ। ਗੁਲਸ਼ਨ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ, ਫਸਟ ਕਲਾਸ ਜੀ। ਸਾਰਿਆਂ ਨੂੰ ਸਲਾਮ ਹੈ, ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਯਾਦ ਕਰ ਰਹੇ ਸੀ ਪ੍ਰੋਫੈਸਰ ਸਰ ਨਈਮ ਸਾਹਿਬ, ਤੁਹਾਨੂੰ ਯਾਦ ਕਰ ਰਹੇ ਸਨ। ਗੁਲਸ਼ਨ ਜੀ, ਤੁਸੀਂ ਹਾਜ਼ਰ ਹੋ ਗਏ ਹੋ, ਕਿਆ ਹੀ ਬਾਤ ਹੈ। ਪ੍ਰੋਫੈਸਰ ਨਹੀਂ, ਮੈਂ ਸੁਣ ਰਿਹਾ ਸਾਂ ਉਸ ਵੇਲੇ ਉਹ ਡਾਕਟਰ ਰਾਜ ਨੂੰ ਕਹਿ ਰਿਹਾ, ਇਹਨਾਂ ਦੇ ਮੂੰਹ ਚੋਂ 2 ਵਾਰੀ ਨਿਕਲਿਆ। ਤੁਹਾਨੂੰ ਯਾਦ ਕਰ ਰਹੇ ਸਨ ਤੁਸੀਂ, ਤੁਹਾਡਾ ਦੇਖ ਲਓ ਕਿੰਨਾ ਯਾਦ ਕਰੀਦਾ ਤੁਹਾਨੂੰ। ਮੈਂ ਕਹਿ ਤੇ ਰਿਹਾ ਵਾਂ, ਮੈਂ ਉਸ ਵੇਲੇ ਸੁਣ ਰਿਹਾ ਸੀ ਤੇ ਡਾਕਟਰ ਸਾਹਿਬ ਨੇ ਕਿਹਾ, ਮੈਂ ਫਿਰ ਤੁਸੀਂ ਕਿਹਾ ਕਿ ਬਈ ਗੁਲਸ਼ਨ ਨਹੀਂ ਡਾਕਟਰ ਬੋਲ ਰਹੇ ਹੋ। ਬਾਕੀ ਜਿਹੜਾ ਬਹੁਤ ਅੱਛਾ ਪ੍ਰੋਗਰਾਮ ਹੈ ਜੀ। ਸਾਡੇ ਤੇ ਮੇਰੇ ਤੇ ਫਾਦਰ ਦੀ ਜਿਹੜੀ ਹੈ ਨਾ, ਉਹ ਇੱਛਾ ਹੀ ਰਹਿ ਗਈ, ਉਹ ਕਹਿੰਦੇ ਹੀ ਰਹਿ ਗਏ ਕਿ ਬਈ ਉਧਰ ਜਾਣਾ ਜਾਣਾ ਜਾਣਾ। ਤੇ ਬਾਕੀ ਮੈਂ ਜੁੜਿਆ ਵਾਂ ਜਿਸ ਦਿਨ ਇਹਨਾਂ ਦਾ ਦੂਸਰਾ ਪ੍ਰੋਗਰਾਮ ਹੋਇਆ ਨਾ, ਉਸ ਦੂਸਰੇ ਪ੍ਰੋਗਰਾਮ ਤੋਂ ਜੁੜ ਗਿਆ ਸੀ ਮੈਂ ਜੀ। ਦੂਸਰੇ ਪ੍ਰੋਗਰਾਮ ਤੋਂ ਜੁੜ ਗਿਆ ਸੀ, ਫਿਰ ਉੱਥੇ ਬਹੁਤ ਸਾਰੇ ਲੋਕਾਂ ਦੇ ਕੰਟੈਕਟ ਵੀ ਮਿਲੇ। ਮੈਂ ਵੈਸੇ ਆਲਰੇਡੀ ਜਿਹੜਾ ਸਾਡਾ ਸ਼ਹਿਰ ਹੈ ਢਿੰਗਾ, ਆਲਰੇਡੀ ਉੱਥੇ 2-3 ਲੋਕਾਂ ਨਾਲ ਮੈਂ ਟੱਚ 'ਚ ਹੈਗਾ ਸੀ। ਤੇ ਇਹਨਾਂ ਤੇ ਮੈਨੂੰ ਪਤਾ ਸੀ ਕਿ ਬਈ ਪੰਜਾਬੀ ਜਿਹੜੀ ਹੈ ਨਾ, ਉਹ ਬਿਲਕੁਲ ਠੀਕ ਠਾਕ ਬੋਲੀ ਜਾਂਦੀ ਹੈ, ਇੰਨੀ ਤੇ ਮੈਨੂੰ ਪੂਰੀ ਜਾਣਕਾਰੀ ਸੀਗੀ। ਬਾਕੀ ਹੋਰ ਕਈ ਗੱਲਾਂ ਹੋਰ ਇੱਥੋਂ ਸਿੱਖਣ ਨੂੰ ਮਿਲੀਆਂ, ਬਹੁਤ ਅੱਛੀਆਂ, ਇੱਕ ਦੂਜੇ ਦੇ ਤਿਉਹਾਰਾਂ ਬਾਰੇ ਤੇ ਰਹਿਤਲ ਬਾਰੇ, ਬਈ ਕਿਸ ਤਰ੍ਹਾਂ ਰਿਹਾ ਜਾ ਰਿਹਾ ਹੈ। ਤੇ ਬਸ ਇਸ ਤਰ੍ਹਾਂ ਹੀ ਹੈ ਹੁਣ, ਇਹ ਸਫ਼ਰ ਇਸ ਤਰ੍ਹਾਂ ਚੱਲ ਰਿਹਾ ਹੈ। ਔਰ ਸਾਂਝੀ ਸਾਥ ਨਾਲ ਵੀ ਜੁੜੇ ਹੋਏ ਹਾਂ, ਰੋਜ਼ ਦੁਆ ਸਲਾਮ ਵੀ ਹੋ ਜਾਂਦੀ ਹੈ ਤੇ ਗੱਲਬਾਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਹੈ ਜੀ। ਟੈਂਕਰ ਵੀ ਆ ਰਿਹਾ ਹੈ ਤੇ ਜੀ ਯੂਸਫ ਸਾਹਿਬ, ਹੈਲੋ ਜੀ। ਯੂਸਫ ਸਾਹਿਬ ਜੀ, ਯੂਸਫ ਸਾਹਿਬ ਦਾ ਮਾਈਕ ਮਿਊਟ ਹੋਇਆ ਜੀ ਉਹਨਾਂ ਦਾ। ਹਾਂਜੀ ਜੀ, ਬਹੁਤ ਸ਼ੁਕਰੀਆ ਜੀ ਗੁਲਸ਼ਨ ਜੀ। ਸਾਡਾ 2 ਦੋਸਤ ਹੋਰ ਨੇ, ਬਲਜਿੰਦਰ ਬਾਜਵਾ ਜੀ ਨੇ ਨਾਲੇ ਸਿੱਧੂ ਸਾਹਿਬ। ਬਹੁਤ ਸ਼ੁਕਰੀਆ ਜੀ ਗੁਲਸ਼ਨ ਜੀ, ਮਿਹਰਬਾਨੀ ਤੁਹਾਡੀ ਬਹੁਤ। ਯੂਸਫ ਸਾਹਿਬ, ਤੁਹਾਡੀ ਵੀ ਬਹੁਤ ਮਿਹਰਬਾਨੀ, ਤੁਸੀਂ ਖਾਸੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ, ਤੁਹਾਡੇ ਨਾਲ ਗੱਲ ਹੋਈ, ਬਹੁਤ ਸ਼ੁਕਰੀਆ ਤੁਹਾਡਾ ਸਰ। ਤੇ ਹੁਣ ਜੀ ਨਾਲ ਬਲਜਿੰਦਰ ਬਾਜਵਾ ਜੀ ਨੇ। ਬਾਜਵਾ ਸਾਹਿਬ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਸਲਾਮ ਅਲੈਕਮ ਜੀ। ਸਤਿ ਸ੍ਰੀ ਅਕਾਲ ਜੀ। ਕਿੱਥੇ ਹੈਗੇ ਹੋ, ਕਿਹੜੇ ਸ਼ਹਿਰ ਚੋਂ? ਹਨੇਰੇ ਚ ਕਿੱਥੇ? ਸਰ ਬ੍ਰਿਸਬਨ ਆਸਟ੍ਰੇਲੀਆ ਤੋਂ ਹੈ ਸਰ। ਅੱਜ ਮੈਂ ਕਿਹਾ ਤੁਸੀਂ ਇੰਨੇ ਹਨੇਰੇ ਚ ਕਿੱਥੇ ਹੋ? ਤਾਂ ਹੀ ਆਮ ਸਟਿਲ ਟ੍ਰਾਈਂਗ, ਪਰ ਮੈਂ ਲਾਈਟ ਦਾ ਕੁਝ ਕਰ ਨਹੀਂ ਸਕਦਾ, ਪਰ ਮੈਂ ਕੋਈ ਗੱਲ ਨਹੀਂ, ਕੋਸ਼ਿਸ਼ ਕਰ ਰਿਹਾ। ਕੋਈ ਗੱਲ ਨਹੀਂ। ਦੇਖੋ ਜੀ, ਕਿਆ ਹੀ ਬਾਤ ਹੈ ਇਸ ਪ੍ਰੋਗਰਾਮ ਦੀ। ਆਸਟ੍ਰੇਲੀਆ ਤੋਂ ਲੈ ਕੇ ਦੁਨੀਆ ਦੇ ਇੱਕ ਕੋਨੇ ਤੋਂ ਲੈ ਕੇ ਕੈਨੇਡਾ ਤੱਕ ਦੇ ਵਿੱਚ ਜਿੰਨੇ ਪੰਜਾਬੀ ਵਸਦੇ ਨੇ, ਇੱਕ ਕੋਨੇ ਦੂਸਰੇ ਕੋਨੇ ਤੱਕ, ਅਸੀਂ ਸਾਰਿਆਂ ਨੂੰ ਮਿਲਣ ਦਾ ਸਬਬ ਬਣਾ ਲਿਆ ਹੈ। ਕਿਆ ਖੂਬਸੂਰਤ ਬਾਤ ਹੈ। ਅੱਛਾ ਬਾਜਵਾ ਸਾਹਿਬ, ਤੁਸੀਂ ਪੰਜਾਬੀ ਲਹਿਰ ਨਾਲ ਕਿਵੇਂ ਜੁੜੇ? ਸਾਂਝੀ ਸਾਥ ਤੁਹਾਡੇ ਤੱਕ ਕਿਵੇਂ ਦੀ ਪਹੁੰਚ ਕਿਵੇਂ ਹੋਈ ਤੁਹਾਡੇ ਤੱਕ? ਦਾ ਪ੍ਰੋਗਰਾਮ ਵੇਖਦੇ ਸੀ ਬਹੁਤ ਦੇਰ ਤੋਂ ਜੀ। ਤੇ ਉਹ ਵੈਸੇ ਹੀ ਅਟਰੈਕਸ਼ਨ ਹੈਗੀ ਸੀ, ਤੁਹਾਨੂੰ ਪਤਾ ਹੀ ਹੈ, ਪੰਜਾਬ ਨਾਲ ਤਾਂ ਰਹਿੰਦੀ ਹੈ ਜੀ, ਤੇ ਬਲੱਡ ਜੀ ਜਿੱਥੇ ਪੰਜਾਬ ਵਰਡ ਆ ਜਾਂਦਾ ਉੱਥੇ ਅਟਰੈਕਸ਼ਨ ਤੇ ਨੈਚੁਰਲੀ ਚੱਲ ਜਾਂਦੀ। ਜੀ ਜੀ ਜੀ, ਹਾਂਜੀ ਹਾਂਜੀ। ਤੇ ਬੇਸਿਕਲੀ ਮੈਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਹਾਂ। ਗੁਰਦਾਸਪੁਰ ਵਾਲੇ ਜਿਹੜੇ ਸਾਡੇ ਦੋਸਤ ਨੇ, ਜਿਹੜੇ ਵੇਖ ਰਹੇ ਨੇ, ਲੋ ਜੀ, ਬ੍ਰਿਸਬੇਨ ਵਿੱਚ ਵੀ ਗੁਰਦਾਸਪੁਰ ਪੁਰੀਆ ਇੱਕ ਹੈਗਾ ਜੀ। ਸੋ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਦੇ ਇਲਾਕੇ ਲੋਕ ਜੋ ਆਪਣੇ ਮੇਰੇ ਨਾ ਮਤਲਬ ਮੈਂ ਕਮੈਂਟ ਤੇ ਜਾ ਕੇ ਕਾਫੀ ਮੇਰੇ ਫਰੈਂਡ ਬਣੇ ਨੇ ਪਾਕਿਸਤਾਨ ਤੋਂ, ਤੇ ਕਾਫੀ ਬਜ਼ੁਰਗ ਸਾਡੇ ਏਰੀਆ ਚ ਗੁਰਦਾਸਪੁਰ ਤੋਂ ਬਹੁਤ ਲੋਕ ਮਾਈਗ੍ਰੇਟ ਹੋਏ ਇੱਧਰ ਉਹ ਜ਼ਿਆਦਾ ਹੋਏ ਸੀ ਉਦੋਂ, ਹਨਾ। ਤੇ ਉਹ ਮੇਰੇ ਕਾਫੀ ਨੇ ਐਵਰੀ ਡੇ, ਮੈਂ ਐਵਰੀ ਵੀਕ ਫੋਨ ਕਰਦਾ ਹੈ ਪਾਕਿਸਤਾਨ ਤੋਂ, ਉਹ ਕਮੈਂਟ ਮੈਂ ਥੱਲੇ ਛੱਡਦਾ, ਉਹ ਮੇਰੇ ਨਾਲ ਗੱਲ ਕਰਦੇ ਨੇ, ਤੇ ਕਾਫੀ ਗੱਲ ਹੁੰਦੀ ਜੀ। ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਜੀ, ਤੁਸੀਂ ਬਹੁਤ ਵਧੀਆ ਜੌਬ ਕਰ ਰਹੇ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਸਿੱਧੂ ਸਾਹਿਬ ਨੇ ਜੀ, ਸਾਡਾ ਸਿੱਧੂ ਸਾਹਿਬ ਵੀ ਇੱਕ ਵਾਰ ਫਿਰ ਨੇ, ਬਲਜਿੰਦਰ ਸਿੱਧੂ ਜੀ, ਇਹਨਾਂ ਨਾਲ ਵੀ ਕਰਦੇ ਆ ਗੱਲਬਾਤ। ਲੋ ਜੀ, ਪ੍ਰੋਫੈਸਰ ਤੁਹਾਡੇ ਹਵਾਲੇ ਜੀ। ਜੀ ਜੀ ਜੀ, ਸਿੱਧੂ ਸਾਹਿਬ ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ। ਅਸਲਾਮ ਅਲੈਕਮ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਲੱਗਦਾ ਕਿਤੇ ਬਾਹਰ ਫਿਰ ਰਹੇ ਹੋ ਤੁਸੀਂ, ਕਿਤੇ ਬਾਹਰ ਹੋ? ਜੀ ਹਾਂਜੀ, ਮੈਂ ਉਹ ਗੱਲ ਉਹੀ ਜੀ, ਪੰਜਾਬੀ ਲਹਿਰ ਦਾ ਨਸ਼ਾ ਹੀ ਇਹੋ ਜਿਹਾ। ਹੁਣ ਮੈਂ ਦਾਣਾ ਮੰਡੀ ਚ ਆ ਜੀ ਇਸ ਟਾਈਮ, ਮੇਰੇ ਤੋਲ ਲੱਗਿਆ ਹੋਇਆ, ਤੇ ਪਰ ਫਿਰ ਵੀ ਛੱਡ ਨਹੀਂ ਸਕਦੇ। ਇਹ ਨਵੀਦ ਦੇ ਕਹਿਣ, ਕਿਹੜੀ ਸ਼ੈ ਦਾ ਤੋਲ ਲੱਗਾ? ਕਿਹੜੀ ਸ਼ੈ ਦਾ ਤੋਲ ਲੱਗਾ? ਝੋਨਾ ਤੋਲ ਰਿਹਾ ਜੀ। ਅੱਛਾ, ਝੋਨਾ, ਵਾਹ ਜੀ ਵਾਹ। ਰਾਈਸ, ਚਾਵਲ ਜੀ।
ਕੀ ਐਵਰੇਜ ਦੇ ਰਿਹਾ ਝੋਨਾ? ਐਵਰੇਜ ਠੀਕ ਆ ਜੀ, ਜਿਹੜਾ ਪੰਜਾਬ ਦੇ ਵਿੱਚ ਕੋਈ ਐਵਰੇਜ ਤਾਂ 80 ਕੁ ਮਣ ਦੇ ਹੈ ਆ ਤਕਰੀਬਨ ਸਾਰਾ। ਕਿਸੇ ਦਾ ਕੋਈ 85 ਵੀ ਹੋ ਜਾਂਦਾ, ਕਿਤੇ 70 75 ਵੀ ਰਹਿ ਜਾ, ਇਸ ਤਰ੍ਹਾਂ ਹੈ ਜੀ ਇਹਦਾ ਤਾਂ। ਯਾਨੀ ਐਤਕੀ ਝਾੜ ਜਿਹੜੇ ਚੰਗੇ ਨੇ ਝੋਨੇ ਦੇ? ਹਾਂਜੀ ਠੀਕ ਆ। ਆਮ ਪਿਛਲੇ ਸਾਲਾਂ ਨਾਲੋਂ ਥੋੜਾ ਘੱਟ ਹੈ, ਥੋੜਾ ਜਿਹਾ ਉਹਦੇ ਚ ਮੌਸਮ ਦਾ ਆਉਣ ਕਰਕੇ ਹੋ ਗਿਆ ਥੋੜਾ ਜਿਹਾ, ਮਤਲਬ 5-7 ਮਣ ਦਾ ਫਰਕ ਪਿਆ, ਜ਼ਰੂਰ ਘਟਿਆ ਅੱਗੇ ਨਾਲੋਂ। ਹਾਂਜੀ। ਅੱਛਾ, ਇਹ ਦੱਸੋ ਕਿ ਜੀ ਅੱਜ ਦਾ ਜਿਹੜਾ ਜੀ ਟੌਪਿਕ ਹੈ ਸਾਡਾ, ਜਿਹੜਾ ਸਾਂਝੀ ਸਾਥ ਦੇ ਨਾਲ ਜੁੜਨ ਦਾ, ਤੁਹਾਡੀ ਕੀ ਕਹਾਣੀ ਹੈ? ਕਿਵੇਂ ਤੁਸੀਂ ਇਹਦੇ ਨਾਲ ਜੁੜੇ ਹੋ ਤੇ ਕੀ ਸਿੱਖਿਆ, ਕੀ ਸਿਖਾਇਆ? ਤੇ ਬਾਕੀ ਦੋਸਤਾਂ ਨੂੰ ਵੀ ਜ਼ਾਹਿਰ ਹੈ ਤੁਸੀਂ ਦੱਸਿਆ ਹੋਏਗਾ, ਤੇ ਜਿਹੜੇ ਪ੍ਰੋਗਰਾਮ ਹੁਣ ਤੱਕ ਹੋਏ ਨੇ ਉਹ ਕਿਵੇਂ ਉਹਨਾਂ ਨੂੰ ਵੇਖ ਰਹੇ ਹੋ? ਹੋਰ ਇਹਦੇ ਵਿੱਚ ਕੀ ਵਾਧਾ ਹੋਣਾ ਚਾਹੀਦਾ? ਬਹੁਤ ਵਧੀਆ ਜੀ। ਪੰਜਾਬੀ ਲਹਿਰ ਦਾ ਯੋਗਦਾਨ ਆ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਇਹਨਾਂ ਨੇ ਕੀਤਾ। ਪਰ ਜਿਹੜਾ ਸਾਡਾ ਸੀ, ਮੇਰਾ ਇੱਕ ਸਾਡੇ 2006 ਤੋਂ ਲੈ ਕੇ ਕੰਟੈਕਟ ਸੀ ਉਧਰ ਬਹੁਤ ਜ਼ਿਆਦਾ, ਅਕਾੜਾ ਜ਼ਿਲ੍ਹੇ ਦੇ ਵਿੱਚ। ਜਿਹੜੇ ਸਾਡੇ ਪਿੰਡੋਂ ਇੱਥੋਂ ਉੱਠ ਕੇ ਗਏ ਸਨ, ਜਿਹੜੇ ਪਿੰਡ ਵਾਲੇ, ਉਹ ਇੱਧਰ ਆਉਂਦੇ ਜਾਂਦੇ ਆ ਸਾਡੇ ਕੋਲੇ ਬਹੁਤ ਜ਼ਿਆਦਾ। ਉਹ ਕਾਸ਼ਿਫ ਰਿਆਜ਼ ਮੁੰਡਾ ਹੈਗਾ, ਮੈਂ ਤੁਹਾਨੂੰ ਸ਼ਾਇਦ ਦੱਸਿਆ ਹੋਵੇ, ਇੰਡੋ ਪਾਕ ਕਾਟਨ ਐਸੋਸੀਏਸ਼ਨ ਦੇ ਚੇਅਰਮੈਨ ਨੇ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ। ਉਸ ਟਾਈਮ ਹੀ ਸਾਡੇ ਕੋਲ ਉਹਨਾਂ ਨਾਲ ਇੱਕ ਸਰਦਾਰ ਰਿਆਜ਼ ਡੋਗਰ ਆ, ਉਹ ਕਾਫੀ ਆਉਂਦੇ ਰਹੇ ਆ। ਫਿਰ ਥੋੜਾ ਟਾਈਮ ਹੋਇਆ, ਜਦੋਂ ਮੇਰਾ ਖਿਆਲ ਸਾਲ ਕੋ, ਜਦੋਂ ਮੈਨੂੰ ਇੱਕ ਵੀਡੀਓ ਵੇਖੀ ਨਾਸਰ ਜੀ ਨੇ ਬਣਾਈ ਸੀ, ਆਪਣਾ ਪਿੰਡ ਸੀ ਰਾਜੇ ਜੰਗ ਪਿੰਡ ਦੀ, ਉਹ ਵੇਖੀ ਮੈਂ ਪਹਿਲੀ ਵਾਰ। ਉਸ ਤੋਂ ਫਿਰ ਸਬਸਕ੍ਰਾਈਬ ਕੀਤਾ ਚੈਨਲ। ਫਿਰ ਉਸ ਦਿਨ ਤੋਂ ਲਗਾਤਾਰ ਜੁੜਿਆ ਜੀ ਮੈਂ ਪੰਜਾਬੀ ਲਹਿਰ ਨਾਲ ਤੇ ਪੰਜਾਬੀ ਸਾਥ ਨਾਲ ਜੀ, ਇਹਨਾਂ ਨਾਲ। ਜਿਹੜੇ ਹੁਣ ਤੱਕ ਜਿਹੜੇ ਹੁਣ ਤੱਕ ਟੌਪਿਕ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਸੁਣੇ ਹੋ, ਤੇ ਇਹਨਾਂ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜਾ ਕਹਿ ਸਕਦੇ ਆਪਾਂ ਕਰੰਟ ਅਫੇਅਰਸ ਤੇ ਵੀ ਹੁੰਦੇ ਆ, ਪੁਰਾਣੀਆਂ ਚੀਜ਼ਾਂ ਤੇ ਵੀ ਹੁੰਦੇ ਆ, ਜਿਹੜੀਆਂ ਆਉਣ ਵਾਲੀਆਂ ਉਹਨਾਂ ਤੇ ਵੀ, ਹਰ ਤਰ੍ਹਾਂ ਦਾ ਜਿਹੜੀ ਕਹਿ ਸਕਦੇ ਆ ਵੈਰਾਈਟੀ ਜਿਹੜੀ ਇੱਥੇ ਸਾਨੂੰ ਮਿਲ ਰਹੀ ਹੈ ਜੀ। ਹਰ ਕਿਸਮ ਦਾ ਜਿਹੜਾ ਕਿਸੇ ਦਾ ਵੀ ਇੰਟਰਸਟ ਆ ਉਹ ਪੂਰਾ ਹੋ ਰਿਹਾ ਜੀ। ਇਸ ਲਈ ਇਹ ਜਿਹੜਾ ਪੰਜਾਬੀ ਲਹਿਰ ਦਾ ਕਾਫਲਾ ਦਿਨੋਂ ਦਿਨ ਵੱਧ ਰਿਹਾ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਹੋਰ ਵੀ ਭੈਣ ਯੂਕੇ ਤੋਂ ਅਨੂ ਭੈਣ ਜੀ ਆ, ਪ੍ਰੀਤ ਕੌਰ ਭੈਣ ਜੀ, ਤੇ ਸਾਹਿਬ ਤੇ ਕੀਰਤ ਆਪਣੇ ਭਾਂਜਾ ਲੱਗਦੇ ਮੇਰੇ ਭੈਣ ਜੀ ਨੇ, ਉਹ ਵੀ ਪ੍ਰੋਗਰਾਮ ਵੇਖਣ ਦੇ ਨੇ, 4-5 ਜੀ ਘਰ ਬੈਠੇ ਇੰਗਲੈਂਡ ਤੋਂ। ਤੇ ਉਹ ਆਂਦੇ ਸੀ ਲਾਈਵ ਆ ਕੇ ਸ਼ਰਮ ਆਉਂਦੀ ਹੈ, ਨਹੀਂ ਕਹਿ ਸਕਦੇ, ਤੇ ਤੁਸੀਂ ਸਾਡਾ ਨਾਮ ਲੈ ਲਿਓ, ਤੇ ਅਸੀਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਜੁੜੇ ਤੇ ਸਾਹਿਬ ਤੇ ਕੀਰਤ ਵੀ ਵੇਖਣ ਦੇ, ਤੇ ਉਹਦੀ ਮਾਵਾ ਬਾਬਾ ਵੀ ਵੇਖਣ ਦੇ ਨੇ। ਤੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਟਾਈਮ ਆਪਣਾ ਰੋੜਾ ਸਾਹਿਬ ਉੱਤੇ ਹੋ ਗਿਆ 8-9 ਮਿੰਟ, ਤੇ ਅਗਲੇ ਹਫਤੇ ਐਤਵਾਰ ਲਈ ਸਾਨੂੰ ਹੁਣ ਛੁੱਟੀ ਚਾਹੁੰਦੇ ਫਿਰ ਸਾਰਿਆਂ ਕੋਲ। ਬਸ ਮੈਂ ਆਖਰ ਤੇ ਅਰੋੜਾ ਸਾਹਿਬ ਨੇ ਵੀ ਆਪਣਾ ਦੱਸਤਾ ਸੀ, ਤੇ ਢਿੱਲੋਂ ਸਾਹਿਬ ਨੇ ਵੀ ਦੱਸਤਾ ਸੀ, ਤੇ ਮੈਂ ਵੀ ਥੋੜਾ ਜਿਹਾ ਦੱਸ ਦੇਵਾਂ ਕਿ ਮੈਂ ਕਿਵੇਂ ਜੁੜਿਆ ਸੀਗਾ ਤੇ ਮੈਂ ਕੀ ਸਿੱਖਿਆ। ਤੁਹਾਨੂੰ ਤੇ ਅਸੀਂ ਗੂੰਜਣਾ ਜੋੜ ਲਿਆ ਨਾ, ਹੁਣ ਤੁਸੀਂ ਲੱਥ ਨਹੀਂ ਸਕਦੇ। ਤੇ ਪਹਿਲਾ ਜਿਹੜਾ ਪ੍ਰੋਗਰਾਮ ਹੈ ਉਹ ਬੋਲੀਆਂ ਦੇ ਉੱਤੇ ਹੋ ਰਿਹਾ ਸੀ, ਔਰ ਮੈਂ ਉਹ ਸੁਣਿਆ, ਤੇ ਉਹਦੇ 'ਚ ਮੈਨੂੰ ਲਿੰਕ ਨਹੀਂ ਸੀ ਲੱਭ ਰਿਹਾ ਕਿ ਸ਼ਾਮਿਲ ਕਿਸ ਤਰ੍ਹਾਂ ਹੋਣਾ। ਬਾਰ-ਬਾਰ ਮੈਂ ਥੱਲੇ ਮੈਸੇਜ ਕਰ ਰਿਹਾ ਸੀਗਾ, ਔਰ ਅਰੋੜਾ ਸਾਹਿਬ ਜਿਹੜੇ ਉਹ ਮੈਸੇਜ ਪੜ੍ਹ ਵੀ ਰਹੇ ਸੀ ਔਰ ਨਾਲ ਦੱਸ ਵੀ ਰਹੇ ਸੀ ਕਿ ਇਹ ਤਰੀਕਾ ਵਰਤੋ। ਲੇਕਿਨ ਮੈਨੂੰ ਉਸ ਦਿਨ ਕੋਈ ਪਤਾ ਨਹੀਂ ਚੱਲ ਰਿਹਾ ਕਿ ਕਿਵੇਂ ਉਹ ਲਿੰਕ ਜਿਹੜਾ ਸ਼ੇਅਰ ਕਰਕੇ ਕਿਸ ਤਰ੍ਹਾਂ ਚੀਜ਼ ਜੁੜਨਾ। ਬਹਰਹਾਲ ਫਿਰ ਆਹਿਸਤਾ ਚੀਜ਼ਾਂ ਜਿਹੜੀਆਂ ਨਾਲ ਜੁੜੀਆਂ, ਔਰ ਅਰੋੜਾ ਸਾਹਿਬ ਮੇਰੇ ਵਾਸਤੇ ਪਹਿਲਾ ਮੌਕਾ ਸੀਗਾ ਸਕਰੀਨ ਤੇ ਆਉਣ ਦਾ ਔਰ ਗੱਲਬਾਤ ਕਰਨ ਦਾ। ਇਸ ਤੋਂ ਪਹਿਲੇ ਮੇਰਾ ਮੀਡੀਆ ਦਾ ਉਸ ਤਰ੍ਹਾਂ ਦਾ ਕੋਈ ਤਜਰਬਾ ਨਹੀਂ ਸੀਗਾ ਕਿ ਮੈਂ ਕੋਈ 1-2 ਸ਼ਾਇਦ ਕੋਈ ਚੈਨਲਸ ਦੇ ਉੱਤੇ ਕੋਈ ਇੰਟਰਵਿਊ ਜਾਂ ਕੋਈ ਥੋੜੀ ਬਹੁਤੀ 1-2 ਮਿੰਟ ਦੀ ਗੱਲਬਾਤ ਜਿਸ ਤਰ੍ਹਾਂ ਹੁੰਦੀ ਉਹ ਸੀ। ਲੇਕਿਨ ਇਸ ਪ੍ਰੋਗਰਾਮ ਦੇ ਰਾਹੀਂ ਮੈਨੂੰ ਇੱਕ ਇਤਮਾਦ ਮਿਲਿਆ, ਲੋਕਾਂ ਦੇ ਨਾਲ ਜੁੜਨ ਦਾ ਇੱਕ ਮੌਕਾ ਮਿਲਿਆ, ਔਰ ਖਾਸ ਕਰ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਸੀ ਜਾਂ ਪੂਰੀ ਦੁਨੀਆ ਦੇ ਉੱਤੇ ਪੰਜਾਬੀ ਬੋਲਣ ਵਾਲੇ ਜਿਹੜੇ ਲੋਕ ਸੀ, ਤੇ ਉਹਨਾਂ ਦੇ ਕੋਲੋਂ ਬਹੁਤ ਸਾਰਾ ਮੁਹੱਬਤ ਤੇ ਪਿਆਰ ਵੀ ਮਿਲਿਆ ਔਰ ਸਿੱਖਣ ਦਾ ਮੌਕਾ ਵੀ ਮਿਲਿਆ। ਔਰ ਵਾਕਿਆਤਨ ਮੈਂ ਸਮਝਦਾ ਕਿ ਜਿਸ ਵੇਲੇ ਸਾਡਾ ਇਹ ਪ੍ਰੋਗਰਾਮ ਹੋ ਰਿਹਾ ਹੁੰਦਾ ਤੇ ਮੈਂ ਆਪਣੇ ਤੌਰ ਤੇ ਉਸ ਦੇ ਵਿੱਚੋਂ ਮਜ਼ੀਦ ਮੈਨੂੰ ਟੌਪਿਕ ਵੀ ਮਿਲਦੇ ਨੇ, ਸੋਚਣ ਦਾ ਮੌਕਾ ਵੀ ਮਿਲਦਾ ਹੈ, ਕੁਝ ਲਿਖਣ ਪੜ੍ਹਨ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਮੈਨੂੰ ਮਿਲ ਰਹੀਆਂ ਨੇ, ਔਰ ਨਵੇਂ-ਨਵੇਂ ਆਈਡੀਏ ਔਰ ਤਜਰਬੇ ਜਿਹੜੇ ਨੇ ਉਹ ਜ਼ਿਹਨ 'ਚ ਆਉਂਦੇ ਨੇ।
ਤੇ ਮੈਂ ਸਮਝਦਾ ਕਿ ਸਾਰਾ ਕਮਾਲ ਜਿਹੜਾ ਹੈ ਸਾਂਝੀ ਸੱਥ ਦਾ ਹੈ, ਅਰੋੜਾ ਸਾਹਿਬ ਦਾ ਹੈ, ਢਿੱਲੋਂ ਸਾਹਿਬ ਦਾ ਹੈ, ਜਿਨ੍ਹਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਦਾ ਇੱਕ ਮੌਕਾ ਜਿਹੜਾ ਮਿਲਿਆ, ਖਾਸ ਕਰ ਅਰੋੜਾ ਸਾਹਿਬ ਦੇ ਕੋਲੋਂ ਕਿ ਗੱਲ ਕਿਵੇਂ ਕਰੀਦੀ ਹੈ, ਲਹਿਜਾ ਜਿਹੜਾ ਹੈ ਕਿਸ ਤਰ੍ਹਾਂ ਅਪਣਾਈਦਾ, ਤੇ ਮਾੜੀ ਗੱਲ ਵੀ ਅਗਰ ਕਿਸੇ ਦੇ ਕੋਲੋਂ ਸੁਣ ਲਓ ਤੇ ਉਹਨੂੰ ਚੰਗੇ ਕੱਪੜੇ ਜਿਹੜੇ ਆ ਉਹ ਕਿਵੇਂ ਜੀ ਜੀ ਅਸੀਂ ਤੁਹਾਡੇ ਕੋਲ ਬਹੁਤ ਕੁਝ ਸਿੱਖਿਆ। ਅਰੋੜਾ ਸਾਹਿਬ ਦਾ ਸ਼ੂਟਿੰਗ ਤੇ ਮੁੱਛਾਂ ਦਾ ਸਟਾਈਲ ਇਹ ਪਰਫੈਕਟ ਤੁਸੀਂ ਵੇਖਿਆ ਨਹੀਂ ਹਲੀ। ਅਰੋੜਾ ਸਾਹਿਬ ਬੜਾ ਕਮਾਲ ਕਰਦੇ, ਡਰੈਸਿੰਗ ਵੀ ਮੇਰਾ ਉਹ ਮਲੰਗਾ ਵਾਲਾ ਕੰਮ ਕਰੀਦਾ। ਅਰੋੜਾ ਸਾਹਿਬ ਦੀ ਕੀ ਬਾਤ। ਅਰੋੜਾ ਸਾਹਿਬ ਮੇਰਾ ਇੱਕ ਸਟੂਡੈਂਟ ਸੀ ਅਰੋੜਾ ਸਾਹਿਬ, ਤੇ ਉਹ ਕਿਤੇ ਨਾ ਲੈਕਚਰ ਦੇ ਰਿਹਾ ਹੋਵੇ ਤੇ ਮੈਂ ਸੁਣ ਰਿਹਾ ਹਾਂ, ਟੀਚਰ ਬਣ ਗਿਆ ਉਹ ਤੇ ਮੈਂ ਸੁਣ ਰਿਹਾ ਹਾਂ, ਤੇ ਬੜਾ ਮਤਲਬ ਉਹ ਪੜ੍ਹਾ ਰਿਹਾ। ਮੈਂ ਕਿਹਾ ਇਹ ਕਹਿੰਦਾ ਸਰ ਇਹ ਜਿਹੜਾ ਮੈਂ ਕੁਝ ਪੜ੍ਹਾ ਰਿਹਾ ਨਾ ਇਹ ਮੈਂ ਤੁਹਾਡੇ ਕੋਲੋਂ ਸਿੱਖਿਆ। ਉਹ ਮੈਂ ਕਿਹਾ ਯਾਰ ਮੈਂ ਇੰਨਾ ਬੁਰਾ ਪੜ੍ਹਾਉਣਾ? ਬਾਕੀ ਮੈਂ ਨਾ ਜਿਹੜੀ ਤੁਹਾਡੀ ਤਾਰੀਫ ਵਿੱਚ ਗੱਲ ਕਹਿਣਾ ਚਾਹਾਂਗਾ ਮੈਂ ਸੁਜਾਤ ਸਾਹਿਬ, ਇੱਕ ਜਿਹੜੀ ਪੇਸ਼ੈਂਸ ਜਿਹੜੀ ਹੈ ਨਾ ਗੱਲ ਕਰਨ ਦੇ ਤਰੀਕੇ ਵਿੱਚ, ਜਿਹੜੀ ਪੇਸ਼ੈਂਸ ਹੈ, ਜਿਹੜੀ ਹਲੀਮੀ ਹੈ, ਉਹ ਮੈਂ ਤੁਹਾਡੇ ਕੋਲੋਂ ਸਿੱਖੀ। ਮੈਂ ਤੁਹਾਡੀ ਤਾਰੀਫ ਤੁਹਾਡੇ ਸਾਹਮਣੇ ਇਸ ਕਰਕੇ ਕਰ ਰਿਹਾ, ਮੇਰੀ ਆਦਤ ਹੈ ਮੈਂ ਬਹੁਤ ਐਕਸਾਈਟਮੈਂਟ ਵਿੱਚ ਕਈ ਵਾਰ ਸਪੀਡ ਦੀ ਵੀ ਗੱਲ ਕਰਦਾ, ਮੈਂ ਤੇਜ਼ ਵੀ ਬੋਲ ਲੈਣਾ, ਪਰ ਜਿਹੜਾ ਤੁਹਾਡੇ ਕੋਲ ਇੱਕ ਅੰਦਾਜ਼ ਹੈ ਉਹ ਮੈਨੂੰ ਬੜਾ ਖਾਸ ਲੱਗਦਾ ਹੈ। ਸੋ ਬੜੀ ਚੰਗੀ ਗੱਲ, ਤੁਹਾਡਾ ਮੌਕੇ ਦੀ ਗੱਲ ਮੌਕੇ ਤੇ ਕਰਨਾ ਉਹ ਬੜਾ ਚੰਗਾ ਲੱਗਦਾ ਹੈ। ਸੋ ਅਸੀਂ ਸਾਰੇ ਇੱਕ ਦੂਸਰੇ ਕੋਲ ਬਹੁਤ ਕੁਝ ਸਿੱਖ ਰਹੇ ਹਾਂ। ਹੋ ਸਕਦਾ 2 ਗੱਲਾਂ ਤੁਸੀਂ ਮੇਰੇ ਕੋਲ ਸਿੱਖੀਆਂ ਹੋਣ, 4 ਮੈਂ ਤੁਹਾਡੇ ਕੋਲੋਂ ਸਿੱਖੀਆਂ ਹੋਣ। ਸੋ ਇਹ ਸਾਥ ਦਾ ਮਕਸਦ ਵੀ ਇਹੀ ਹੈ। ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਨਾ ਰਜਬ ਅਲੀ ਸਾਹਿਬ ਨਾਲ ਕੀਤੀ ਸੀ। ਮੈਂ ਪ੍ਰੋਗਰਾਮ ਦੇ ਅਖੀਰ ਵਿੱਚ ਵੀ ਇੱਕ ਰਜਬ ਅਲੀ ਸਾਹਿਬ ਦੀ 4 ਲਾਈਨਾਂ ਪੜ੍ਹਨਾ ਚਾਹੁੰਦਾ ਵਾਂ, ਮੈਨੂੰ ਯਾਦ ਨਹੀਂ ਹੈ, ਮੈਂ ਪੜ੍ਹ ਕੇ ਬੋਲ ਰਿਹਾ ਜੀ। ਜਿਸ ਤਰ੍ਹਾਂ ਜ਼ਿਕਰ ਹੋਇਆ ਸੀ ਨਾ ਜੀ ਕਿ ਉਹ ਹਰ ਸ਼ਹਿਰ ਦਾ ਜ਼ਿਕਰ ਕਰਦੇ ਸੀ, ਸ਼ਹਿਰਾਂ ਦੇ ਬਾਰੇ ਗੱਲ ਕਰਦੇ ਸੀ, ਕੌਮਾਂ ਦੇ ਬਾਰੇ ਗੱਲ ਕਰਦੇ ਸੀ। ਉਹਨਾਂ ਦਾ ਇੱਕ ਖਾਸ ਤਰੀਕਾ ਲੋਕ ਤੱਥ ਜਿਹਨੂੰ ਕਿਹਾ ਜਾਂਦਾ, ਪੰਜਾਬ ਦੇ ਵਿੱਚ ਲੋਕ ਤੱਥ ਕਹਿੰਦੇ, ਇਹ ਹਕੀਕਤ ਹੈ ਇਹਨਾਂ ਗੱਲਾਂ ਵਿੱਚ। ਸੋ ਇੱਕ ਉਹਨਾਂ ਲੋਕ ਤੱਥ ਦੀ ਉਹਨਾਂ ਦੀ ਮਿਸਾਲ ਦੇ ਰਿਹਾ ਜੀ। ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਹੈ, ਕੋयल जैसा बोल ते हंस जैसी तोर है नहीं, कोयल जैसा बोल ते हंस जैसी तोर है नहीं, जहर जैसा कौड़ा ते शहद जैसा मिठा ना, जर्मनी दी तोप ते सफाई ना फ्रांस जैसी, रूम दे जवान जिहा जवान कोई डिठा ना, थली जैसा बैल ते इराकी ना ईरान जैसा, बांगर दी मझ जैसा किसे नहीं मैं दा पिठा ना, रजब अली जैसा ना अकलहीन शायर कोई, अपने अकलहीन कह रहे ने, रजब अली जैसा ना अकलहीन शायर कोई, वारिस शाह दी हीर दे समान कोई चिट्ठा ना। वो अपने तो ऊपर वारिस शाह दी हीर मनते ने। सो बड़े नीवे होकर उन्होंने जो कुछ लिखा बड़ा खूबसूरत तरीके नाल लिखा है। असी मेरे ख्याल किसी ना किसी दिन बाबू रजब अली दे उत्ते खास प्रोग्राम ਨੈਕਸਟ ਸੈਟਰਡੇ ਆਪਾਂ ਕੋਸ਼ਿਸ਼ ਕਰਾਂਗੇ, ਮੈਂ ਕਰਾਂਗਾ ਕੋਸ਼ਿਸ਼ ਉਹਨਾਂ ਦੀ ਪੋਤੀ ਨਾਲ, ਜੇ ਹੋ ਗਿਆ ਉਹਨਾਂ ਕੋਲ ਟਾਈਮ ਹੋਇਆ, ਇੰਟਰਨੈਟ ਦੀ ਫੈਸਿਲਿਟੀ ਹੋਈ ਤੇ ਉਹਨਾਂ ਨੂੰ ਜ਼ਰੂਰ ਜੋੜਾਂਗੇ ਨਾਲ। ਸੋ ਅਗਲੇ ਹਫਤੇ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ ਸਾਰੇ ਦੋਸਤਾਂ ਕੋਲੋਂ। ਟਾਈਮ ਕਾਫੀ ਜ਼ਿਆਦਾ ਹੋ ਗਿਆ, ਅੱਗੇ ਨਾਲੋਂ 13-14 ਮਿੰਟ ਦਾ ਪ੍ਰੋਗਰਾਮ ਉੱਤੇ ਹੋ ਗਿਆ। ਨੈਕਸਟ ਸੈਟਰਡੇ ਸੰਡੇ ਫਿਰ 9 ਵਜੇ ਪਾਕਿਸਤਾਨੀ ਟਾਈਮ, ਇੰਡੀਆ ਟਾਈਮ 9:30 ਵਜੇ ਮਿਲਾਂਗੇ। ਉਦੋਂ ਤੱਕ ਲਈ ਰੱਬ ਰੱਖ। ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਤੁਹਾਡਾ। ਹੁਣ ਵਾਅਦੇ ਤੇ ਪੂਰੇ ਰਹੋ, ਜਿਵੇਂ ਅੱਜ ਵਾਅਦੇ ਤੇ ਪੂਰੇ ਉਤਰੇ ਜੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਥੈਂਕ ਯੂ। ਓਕੇ।